तू बदमाश है, बदमाशी कर पहाड़ों की चट्टानों पे। ते बाल्टी ਬਾਲਟੀ ਨਾਲ ਜਿੰਨ ਕੱਢਣਾ ਸੀ ਨਾ ਪਹਿਲੋਂ। ਭਾਵੇਂ ਤੁਸੀਂ ਰਹਿਣ ਦਿਓ, ਇਸਤੰਬੁਲ ਦੀ ਟਰਾਲੀ ਹੁੰਦੀ ਮੇਰੀ, ਉਹਨਾਂ ਨੇ ਚੰਗੀ ਭਲੀ ਗੱਲ ਹੋਣ ਤੁਸੀਂ ਕਿੱਧਰ ਨੂੰ ਵੇਚ ਆ ਗਏ। नहीं दस दस्ताने मंगादा, बच्चा पुट्ठा करके इंज करके जिन्न कट दिए। अस्सलाम वालेकुम नाज़रीन, टी टाइम में खुश आमदीद और उम्मीद करते हैं आप सब खैरियत से होंगे। नाज़रीन ਤੁਸੀਂ आवाज़ च ग्राम नहीं चेक कर रहे, तरह मेरा सिगरेट छड्डण तो बाद आवाज़ ਦੇ ਵਿੱਚ ग्राम चेक कर रहे हैं। क्या बात, इंस्टाग्राम नीलाम घर शुरू करते हुए मैं कहना कि मेरा ਇਹੀ ਮੇਰਾ ग्राम ਹੁੰਦਾ ਸੀ ਕਿਸੇ ਦੌਰ 'ਚ। ਕਿਹੜਾ ਇਹ ग्राम ਜਦੋਂ ਮੈਂ ਬੱਟ ਤੇ ਵੱਡੀ ਡਬਿੰਗ ਕੀਤੀ ਸੀ ਨਾ, ਉਦੋਂ ਬਹੁਤ ਮੇਰਾ ਆਲਾ ਵੋਕਲ ਹੁੰਦਾ ਸੀ, ਉੱਤੇ ਥੱਲੇ। ਇਹ ਹੁਣ ਤਾਂ ਸਿਗਰਟਾਂ ਬੀਬੀ ਬੇੜਾਗਰ ਹੋ ਗਿਆ ਸੀ, ਮੈਂ ਛੱਡ ਦਿੱਤੀਆਂ, ਹੁਣ ਮਹੀਨਾ ਡੇਢ ਮਹੀਨਾ ਹੋ ਗਿਆ। ਉਹ ਆਸ਼ਿਕ ਦੀ ਵੋਕਲ ਜਿਹੜਾ ਤੁਸੀਂ ਕਰਦੇ ਸੀ ਨਾ, ਆਸ਼ਿਕ ਆਸ਼ਿਕ ਸਾਰਾ ਹੁਸੈਨ, ਹੀ ਚਾਚਾ ਸਾਰਾ ਹੀ ਮੁੰਡੇ। ਸਾਰਾ ਹੀ ਪਰ ਉਹਦੇ 'ਚ ਮੈਨੂੰ ਥੋੜ੍ਹਾ ਜਿਹਾ- ਪ੍ਰੋਬਲਮ ਹੀ ਨਹੀਂ ਸੀ ਹੁੰਦੀ। ਉਹ ਆਸ਼ਿਕ ਦਾ ਤੇ ਨਾਰਮਲ ਵੋਕਲ ਸੀ, ਕੋਈ ਪ੍ਰੋਬਲਮ ਨਹੀਂ ਸੀ ਹੁੰਦੀ। ਉੱਤੇ ਥੱਲੇ ਟੀਪ ਤੇ ਬੋਲਣ ਦਾ ਸਾਰਾ ਕੋਈ ਰੌਲਾ ਨਹੀਂ ਸੀ ਹੁੰਦਾ ਬੱਟ ਦੀ ਆਵਾਜ਼ ਮੁਸ਼ਕਿਲ ਸਾਰੀ। ਫਿਰ ਉਹ ਜਨਾਬ ਉਹ ਜਿਹੜਾ ਬੱਟ ਦੀ ਆਵਾਜ਼ ਬੋਲਣਾ ਨਾ, ਛਾਤੀ ਬਹੁਤ ਸਾਫ਼ ਹੁੰਦੀ ਸੀ। ਅੱਛਾ ਜੀ, ਹਾਂ, ਥੂ ਮਿੰਟ ਬਾਅਦ ਕਿੱਦਾਂ ਅੰਦਰੋਂ ਹੀ ਤੇ ਬੱਟ ਦੀ ਉਹ ਕੰਪਿਊਟਰ ਤੇ ਨਹੀਂ ਸੀ ਸਾਫ। ਉਹਦੀ ਲਾਊਡ ਬਹੁਤ ਔਖਾ ਕੰਮ ਸੀ। ਰਫੀ ਸਾਹਿਬ ਨੇ ਦੁਨੀਆ ਕਰ ਰਖਵਾ ਲਗਾਇਆ ਸੀ ਨਾ, ਉਹਨਾਂ ਦੇ ਖੂਨ ਆ ਜਾਂਦਾ ਸੀ, ਗਲੇ 'ਚ ਖੂਨ ਆ ਉਹ ਗਿਆ ਯਾਰ ਖੁਦਾ ਦੇ ਪੁੱਤ। ਸੁਣਿਆ ਹੀ ਆ। ਅੱਛਾ ਤੇ ਮੈਂ ਵੀ ਜਦੋਂ ਐਂਡ ਤੇ ਉਹ ਬੱਟ ਭੱਟੀ 'ਚ ਸ਼ਾਟ ਨਹੀਂ ਹੁੰਦਾ, ਜਦੋਂ ਖਲਾਕ ਦੇ ਉੱਤੇ ਹੁੰਦੇ ਹਾਂਜੀ ਦੋਵੇਂ, ਹਾਂਜੀ ਉੱਥੇ ਬੱਟ ਜਦੋਂ ਉੱਚੀ ਆਵਾਜ਼ 'ਚ ਕਹਿੰਦਾ ਨਾ ਓਏ ਭੱਟੇ, ਉਹ ਮੇਰੇ ਵੀ ਉਦੋਂ ਖੂਨ ਆਇਆ। ਗਲੇ 'ਚ ਹਾਂ, ਅੱਖਾਂ 'ਚ ਕਦੇ ਆਇਆ ਉਹ ਤਾਂ ਜੀ? ਅੱਖਾਂ 'ਚ ਨਹੀਂ ਕੱਲੀ। ਉਹ ਜਿਹੜੇ ਬਦਮਾਸ਼ ਨੇ। ਸਭ ਤੋਂ ਮਜ਼ੇਦਾਰ ਉਸ ਫਿਲਮ ਦਾ ਡਾਇਲੌਗ ਜਿਹੜਾ ਸੀ ਨਾ, ਮੈਨੂੰ ਲੱਗਾ 35-40 ਐਸੇ ਡਾਇਲੌਗ ਸੀ ਜਿਹੜੇ ਮੈਨੂੰ ਬਹੁਤ ਅੱਛੇ ਲੱਗੇ। ਵਾਹ ਵਾਹ ਵਾਹ। ਸਭ ਤੋਂ ਮਜ਼ੇਦਾਰ ਜਿਹੜੇ ਲੱਗੇ, ਉਹ ਕਲਾਕ ਤੇ ਲਟਕਿਆ ਹੁੰਦਾ ਨਾ, ਬੱਟ ਉੱਤੇ ਪਿਆ ਹੁੰਦਾ ਸੂਈ ਤੇ ਉੱਤੇ ਉਹਦੇ ਭੱਟੀ ਹੁੰਦਾ, ਤੇ ਉਹ ਜਦੋਂ ਬਚ ਜਾਂਦੇ ਨਾ, ਸੂਈ ਨੂੰ ਫੜ ਕੇ ਲੰਮੇ ਪਿਆ ਹੁੰਦਾ, ਤੇ ਉਹਨੂੰ ਕਹਿੰਦਾ ਓਏ ਭੱਟੀ, ਕਹਿੰਦਾ ਹਾਂ ਥੋੜਾ ਪਿੱਛੇ ਹੋ ਯਾਰ। ਬੜੇ ਮਜ਼ੇਦਾਰ ਗੱਲ। ਉਹ ਲਟਕੇ ਹੁੰਦੇ ਤੇ ਕਹਿੰਦੇ ਉੱਤੋਂ ਬੂਟ ਵੀ ਤਿਲਕਣੇ ਪਾਏ। ਆਹੋ, ਉਹ ਫਿਰ ਜਦੋਂ ਦੇਖਦੇ ਨਾ ਉੱਤੋਂ ਉਹ ਇੱਕ ਕੱਪੜੇ ਜਿਹਨੂੰ ਫੜ ਕੇ ਬੈਨਰ ਨੂੰ, ਉਦੋਂ ਜਿਹੜੀ ਚੀਕ ਮਾਰਦੇ ਨਾ ਉਸਤਾਦ, ਉਹ ਥੱਲਿਓਂ ਬੰਦੇ ਆ ਗਏ ਉੱਤੇ, ਕਸਮੇ ਚੱਕੀ ਵਾਲੇ ਆਟੇ ਚੱਕੋ। ਭਾਈ ਕੀ ਹੋਇਆ ਉੱਤੇ? ਮੈਂ ਕੁਛ ਨਹੀਂ, ਡਬਿੰਗ ਹੋ ਰਹੀ ਹੈ। ਤੇ ਖੈਰ ਹੁਣ ਮੇਰਾ ਆਵਾਜ਼ ਜਿਹੜਾ ਠੀਕ ਹੋ ਗਿਆ। ਨਾਜ਼ਰੀਨ ਸਾਡੇ ਨਾਲ ਯੂਸੀ ਬਦਮਾਸ਼। ਬਦਮਾਸ਼, ਅੱਛਾ, ਬਦਮਾਸ਼ ਲਫ਼ਜ਼ ਹੈ, ਬਦ ਮਤਲਬ ਕਿ ਬੁਰਾ, ਮੁਆਸ਼ ਮੁਆਸ਼ ਕਹਿੰਦੇ ਕੰਮ ਨੂੰ, ਕੰਮ ਨੂੰ, ਬੁਰੇ ਕੰਮ ਕਰਨ ਵਾਲਾ। ਮੁਆਸ਼ਰਤੀ ਤੇ ਉਹ ਤੇ ਸਾਰੇ ਹੀ ਫਿਰ ਬਦਮਾਸ਼ ਨੇ। ਚੰਗਾ ਕੰਮ ਤੇ ਕੋਈ ਵੀ ਨਹੀਂ ਕਰਦਾ ਇਹਨਾਂ 'ਚ। ਨਹੀਂ ਬਦ ਮੁਆਸ਼ ਹੁੰਦਾ ਜਿਹੜਾ ਮੁਆਸ਼ਰੇ ਦੇ ਖੈਰ ਅਖਲਾਕੀ ਕੰਮ ਕਰਨ ਵਾਲਾ। ਨਹੀਂ ਬਦਮਾਸ਼ ਹਾਂਜੀ ਕਹਿੰਦੇ ਨੇ ਜ਼ਰੀਆ ਮੁਆਸ਼। ਹਾਂਜੀ ਤੇਰਾ ਜ਼ਰੀਆ ਕਾਰੋਬਾਰ ਕੀ ਆ, ਜ਼ਰੀਆ ਬਿਜ਼ਨਸ ਕੀ ਆ, ਹਾਂ ਹਾਂ ਉਹਨੂੰ ਕਹਿੰਦੇ ਮੁਆਸ਼। ਬਦ ਮਤਲਬ ਬੁਰਾ ਕੰਮ ਕਰਨ ਵਾਲਾ, ਹਾਂਜੀ। ਤੇ ਉਹ ਤੁਸੀਂ ਸਾਰੇ ਹੀ ਆ। ਅਸੀਂ ਚੰਗਾ ਕਿਹੜਾ ਤੁਹਾਡੇ 'ਚ? ਅਲਹਮਦੁਲਿਲਾ ਭਾਜੀ, ਪੂਰਾ ਇਲਾਕਾ ਤਾਰੀਫ ਕਰਦਾ ਹੈ। ਸਾਰੇ ਯਾਨੀ ਕਿ ਪਿਆਰ ਇਲਾਕਾ ਇੱਕੋ ਹੀ ਘਰ ਆ ਉਹ ਯਾਰ ਤੇਰੇ ਟੋਟਲ ਇਲਾਕੇ 'ਚ ਜਿੰਨੇ ਵੀ ਨੇ ਸਾਰੇ ਹੀ ਤੇਰੇ ਵਰਗੇ ਨੇ, ਤੇ ਆਪਸ 'ਚ ਤਾਰੀਫ ਹੀ ਕਰਨੀ ਹੁੰਦੀ। ਨਹੀਂ ਬਾਹਰ ਦਾ ਬੰਦਾ ਆਵੇ ਤੇ ਉਹ ਤੇ ਮੂੰਹ ਨਹੀਂ ਲਾਉਂਦਾ ਤੁਹਾਨੂੰ। ਮੈਂ ਬਾਹਰ ਵੀ ਗਿਆ ਹਾਂ ਉਸਤਾਦ ਜੀ, ਕਿੱਥੇ? ਬਾਹਰ ਕਿੱਥੇ? ਗਿਆ ਹਾਂ, 4 ਮੁਲਕ ਫਿਰੇ ਨੇ ਮੈਂ, ਜਿੱਥੇ ਵੀ ਗਿਆ ਹਾਂ ਲੋਕ ਤਾਰੀਫ ਕਰਦੇ ਨੇ। ਤੇ ਉਹ ਜੇਲ੍ਹ ਤੋਂ ਬਾਹਰ ਨਿਕਲਦੇ ਤੇ ਤੁਹਾਨੂੰ ਮੁਲਕ ਦੁਬਈ ਗਿਆ ਵਾ ਤੇ 4 ਮੁਲਕ ਫਿਰੇ ਨੇ। ਦੁਬਈ ਦੇ ਅੰਦਰ ਰਹਿ ਕੇ ਨਾ 4 ਮੁਲਕ ਫਿਰੇ ਨੇ। ਯੂਸੀ ਭਾਈਜਾਨ ਜਦੋਂ ਬੈਠੇ ਹੋ ਨਾ, ਉਦੋਂ ਜ਼ਿਆਦਾ ਟਾਈਮ ਨਾ ਜਾਇਆ ਕਰੋ, ਹੋਰ ਵੀ ਉਹਨਾਂ ਨੂੰ ਬੜੇ ਕਰਨ। ਯੂਸੀ ਸਾਹਿਬ ਕਿੱਥੋਂ ਇੰਨੀ ਦੇਰ ਬਾਅਦ ਅੱਜ ਤੁਸੀਂ? ਮਸਰੂਫੀਅਤ, ਅੱਛਾ ਜੀ, ਬਹੁਤ ਪਰੇਸ਼ਾਨੀ ਆ। ਕੀ ਅੱਛਾ, ਆਟਾ ਮਹਿੰਗਾ ਹੋਇਆ ਵਾ? ਨਹੀਂ ਆਟੇ ਉਟੇ ਦਾ ਯੂਸੀ ਨੂੰ ਰੌਲਾ ਕੋਈ ਨਹੀਂ, ਕਿਉਂਕਿ ਯੂਸੀ ਕੋਲ ਹੈ ਹੀ ਨਹੀਂ ਆਟਾ। ਸਹੀ ਗੱਲ ਆ। ਪਰੇਸ਼ਾਨੀ ਉਹਨੂੰ ਹੁੰਦੀਆਂ ਵਾ ਜਦੋਂ ਕੋਈ ਸ਼ੈ ਹੋਵੇ। ਪੈਟਰੋਲ ਵੀ ਮਹਿੰਗਾ ਹੋਇਆ। ਉਹਦੀ ਵੀ ਮੈਨੂੰ ਕੋਈ ਟੈਨਸ਼ਨ ਨਹੀਂ। ਕਿਉਂ? ਹੁਣ ਪਹਿਲੋਂ ਵੀ 100 ਦਾ ਪਾਉਣਾ ਸੀ, ਹੁਣ ਵੀ 100 ਦਾ ਹੀ ਪਾਉਣਾ। ਮੈਂ ਤਾਂ ਆਪਣੇ ਲੈਵਲ ਦੇ ਹਿਸਾਬ ਨਾਲ ਜਾ ਰਿਹਾ ਨਾ, ਮੇਰਾ ਭਾਵੇਂ 4000 ਦਾ ਹੋ ਜਾਏ। 100 ਚ ਮੇਰਾ ਮੰਜ਼ਿਲ ਮੇਰੀ ਆਸਾਨ ਆ, 100 ਚ ਮੈਂ ਠੀਕ ਹਾਂ। ਇਹ ਜ਼ਿੰਦਗੀ ਮੌਤ ਦਾ ਹਿਸਾਬ ਲਾ ਕੇ ਤੂੰ ਆਂਦਾ ਕਿ ਉਹ ਅੱਗੇ ਵੀ 100 ਦਾ ਪਾਉਂਦਾ ਸੀ, ਹੁਣ ਵੀ 100 ਦਾ ਪਾਉਂਦਾ। ਉਹਨੂੰ ਕਾਹਦਾ ਮਹਿੰਗਾਈ ਦਾ? ਅੱਗੇ 100 ਚ ਘਰ ਤੱਕ ਚੱਲ ਜਾਂਦਾ ਸੀ, ਹੁਣ 2 ਵਾਰੀ ਪਾਉਣਾ ਪੈਂਦਾ। ਪਾਉਣਾ 100 ਦਾ ਹੀ ਆ। ਜਿਹੜੀ 100 ਦੀ ਨਾਲੇ ਰੁਟੀਨ ਕਿਹੜਾ ਕਿਤੇ ਜਾਣਾ ਹੁੰਦਾ, ਉਹ ਗਲੀ ਤੋਂ ਬਰਲੀ ਸਾਈਡ ਤੇ ਆਕੜਾ ਲਵਾ ਕੇ ਵਾਪਸ ਘਰ। ਪੁੱਤਰ ਆਕੜੇ ਸ਼ਾਕੜੇ ਲਵਾ ਨਹੀਂ, ਸਾਡੇ ਜ਼ਿਆਦਾ- ਸਿਰ ਤੇ ਤਾਂ ਉਹ ਆਕੜੇ ਲਾਉਂਦੇ। ਜ਼ਿਆਦਾ ਤੋਂ ਜ਼ਿਆਦਾ ਕੈਂਪ ਸਿੰਘ ਗਿਆ ਤਾਂ ਜਦੋਂ ਦੇਗ ਦੀ ਆਵਾਜ਼ ਆਉਂਦੀ, ਉੱਥੋਂ ਬਸ 2 ਛਾਪਰ ਭਰੇ ਤੇ ਘਰ। ਹਾਂ ਸਹੀ ਬਸ। ਗੱਲ। ਅੱਛਾ ਜੀ, ਅੱਛਾ ਨਹੀਂ ਯੂਸੀ ਦਾ ਲੈਵਲ। ਯੂਸੀ ਸਾਹਿਬ ਅੱਜ ਕੋਈ ਐਸਾ ਸਾਨੂੰ ਵਾਕਿਆ ਸੁਣਾਓ ਜਿਹੜਾ ਤੁਹਾਡੀ ਜ਼ਿੰਦਗੀ ਦਾ ਕੋਈ ਨੋਖਾ, ਜਿਹੜਾ ਤੁਹਾਨੂੰ ਯਾਦ ਹੋਵੇ, ਜਿਹੜਾ ਤੁਸੀਂ ਆਪਣੇ ਲੈਵਲ ਤੋਂ ਕੋਈ ਉੱਤੇ ਦਾ ਕੰਮ ਕਰ ਬੈਠੇ ਹੋ ਤੁਸੀਂ। ਧੁੰਮਾਂ ਜਿਹੀਆਂ ਮਚੀਆਂ ਹੀ ਨਾ। ਹਾਂ, ਤੇ ਧੁੰਮਾਂ ਤਾਂ ਹਰ ਵਾਕੇ ਦੀਆਂ ਨਹੀਂ ਕੋਈ ਐਸਾ ਜਿਹੜਾ ਤੁਸੀਂ ਕਹੋਗੇ ਯਾਰ ਇਹ ਇੱਕ ਅਨੋਖਾ ਸੀ, ਮਤਲਬ ਮੇਰੀ ਟਰੈਕ ਤੋਂ ਹਟ ਗਏ ਸੀ।
ਯਾਦਗਾਰ ਹਾਂ ਹਾਂ ਇੱਕ ਵਾਕਿਆ ਐਸਾ ਹੋਇਆ ਮੇਰੇ ਨਾਲ, ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗਾ। ਉਹ ਜਦੋਂ ਤੁਸੀਂ ਨਹਾ ਲਿਆ ਸੀ? ਨਹੀਂ ਉਹ ਨਾ ਸੁਣਾਈ, ਉਹ ਤੇ ਹੋਇਆ ਹੀ ਨਹੀਂ। ਉਹ ਤੇ ਝੂਠ ਹੀ ਹੈ ਨਾ, ਉਹ ਤੇ ਹੋਇਆ ਹੀ ਨਹੀਂ। ਜਦੋਂ ਤੂੰ ਮੂੰਹ ਧੋਤਾ, ਹਾਂ ਐ ਸੀ। ਇਹ ਤੇ ਖਤਰਨਾਕ ਕਦੀ ਐਸਾ ਸੁਣਿਆ ਤੁਸੀਂ ਕਿ ਬਦਮਾਸ਼ ਆਦਮੀ ਨੇ ਬੰਦੇ ਮਾਰੇ ਹੋਣ, ਕਬਜ਼ੇ ਛਡਾਏ ਹੋਣ, ਸਿਰਾਂ ਤੇ ਪਿਆਰ ਦਿੱਤੇ ਹੋਣ ਤੇ ਜਿੰਨ ਵੀ ਕੱਢੇ ਹੋਣ? ਆ ਜਿਹੜੇ ਜਿੱਦਾਂ ਆਲਮ ਕੱਢਦੇ, ਜਿੱਦਾਂ ਬਾਬੇ ਜਿੰਨ ਕੱਢਦੇ। ਆਲਮ ਨਹੀਂ, ਆਮਲ। ਆਲਮ ਆਮਲ, ਆਮਲ ਹਾਂਜੀ ਮੀਮ ਪਹਿਲੋਂ ਲਾਓ ਨਾ। ਯਾਰਾ ਜਿੱਦਾਂ ਅਮਲ ਬਾਬਾ ਖਾਨ। ਬੰਗਾਲੀ, ਬੰਗਾਲੀ। ਹਾਂ ਏਦਾਂ ਮੇਰੇ ਕੋਲ ਵੀ ਬੰਦੇ ਆਏ ਸੀ। ਹਾਂ ਤੇਰੇ ਕੋਲ ਲਫ਼ਜ਼ ਢਾਈਆ ਉਹ ਯਾਰ ਐਡਾ ਬੇਵਕੂਫ ਆ, ਸਵੇਰੇ ਸਵੇਰੇ ਨਾ ਆਪਣੀ ਚਾਚੀ ਨੂੰ ਲੈ ਕੇ ਨਾ, ਸਿਆਣੀ ਜੀ ਨੂੰ, ਤੇ ਬੰਗਾਲੀ ਨਹੀਂ ਰਸਗੁੱਲੇ ਵਾਲੇ, ਉਹਨਾਂ ਦੇ ਉੱਥੇ ਜਿਹੜਾ ਦਹੀਂ ਬਣਾਉਂਦਾ ਉਹਨੂੰ ਕਹੀ ਜਾਵੇ ਤੇ ਜਿੰਨ ਕੱਢ ਦਿਓ। ਉਹਨੇ ਕਿਹਾ ਭਾਈ ਅਸੀਂ ਲੱਸੀ ਵਾਲੇ ਬੰਗਾਲੀ ਆ, ਅਸੀਂ ਜਿੰਨਾਂ ਵਾਲੇ ਨਹੀਂ ਆ। ਅੱਛਾ ਉਹ ਫਿਰ ਮੈਨੂੰ ਕਹੀ ਜਾਂਦੇ ਸੀ ਮੈਨੂੰ ਬਾਬਾ ਬੰਗਾਲੀ ਕੋਲ ਲੈ ਜਾ, ਮੈਨੂੰ ਉਹ ਹੀ ਲਾਗੇ ਪੈਂਦਾ ਸੀ। ਅੱਛਾ ਫਿਰ ਵਾਕਿਆ ਉਸਤਾਦ ਜੀ ਦੇ ਤਾਂ ਇਹਨਾਂ ਨੇ ਵਿੱਚ ਆਪਣੀਆਂ ਆਪ ਖੁਦਰੀਆਂ ਕਰਨੀਆਂ ਵਾ ਤੇ ਠੀਕ ਆ। ਨਹੀਂ ਤੂੰ ਸ਼ੁਰੂ ਕਰ, ਇਹ ਨਹੀਂ ਬੋਲਦੇ। ਨਹੀਂ ਜਿੰਨਾ ਚੜੇਲਾਂ ਤੋਂ ਹਟ ਕੇ ਵੀ ਕੋਈ ਹੋ ਸਕਦਾ। ਨਹੀਂ ਉਹ ਯਾਰ ਹੁਣ ਜਿਹੜਾ ਹੋਇਆ ਉਹ ਹੀ ਸੁਣਾਉਣਾ, ਉਹਨੇ ਕੋਲੋਂ ਬਣਾ ਲਵੇ। ਉਹ ਜਿੰਨ ਜੜੇਲ ਵਾਲਾ ਜ਼ਰੂਰੀ ਹੈ ਉਸਤਾਦ ਜੀ। ਚੜੇਲ ਨਹੀਂ, ਜਿੰਨ ਸੁਣ ਤੇ ਲਾ ਹੋਇਆ ਕੀ ਹੈ? ਸਿਰਫ ਜਿੰਨ ਚੜੇਲਾ ਚੜੂਲਾ ਕਿੱਥੋਂ ਆ ਗਈਆਂ? ਯਾਰ ਇਸ ਤੋਂ ਹਟ ਕੇ ਵੀ ਹੈ ਵਾ ਕਿੰਨਾ ਕੁਝ ਯਾਰ। ਤੂੰ ਕਿਉਂ ਡਰਦਾ ਵਾ? ਉਸਤਾਦ ਜੀ ਇਹਨਾਂ ਤੋਂ ਹਟ ਕੇ ਅੱਲਾ ਦੇ ਬੰਦੇ, ਜਿੰਨ ਇੱਕ ਹਕੀਕਤ ਆ। ਉਸਤਾਦ ਜੀ ਖੁਦਾ ਦੀ ਕਸਮ, ਮੈਂ ਮੁੱਕਾ ਮਾਰਨ ਲੱਗਾ ਸੀਗਾ। ਉਸਤਾਦ ਜੀ ਜਿੰਨ ਇੱਕ ਹਕੀਕਤ ਆ, ਟੈਨਸ਼ਨ ਨਾ ਲੈ। ਜਿੰਨ ਵੀ ਮਖਲੂਕ ਅੱਲਾ ਦੀ, ਜਿੰਨ ਜਿਹਦਾ ਮਲਾਇਕਾ ਇਨਸਾਨੋ ਜਿੰਨੋ ਇਨਸਾਨ, ਇਨਸਾਨੋ ਜਿੰਨ ਵੀ ਇਨਸਾਨ ਹੈ। ਡਰ ਉਹ ਅੱਲਾ ਖੈਰ ਕਰੇ ਯਾਰ, ਉਹ ਤੇਰੇ ਤੋਂ ਬਹੁਤਾ ਉਹ ਤੇਰੇ ਕੋਲ ਡਰਦੇ ਪਏ ਵੀ ਰਹਿਣ ਦਿਓ ਯਾਰ। ਤੈਨੂੰ ਤਾਂ ਡਰਦੇ ਨਹੀਂ ਚੁੰਮੜਦੇ, ਹਾਲਾਂਕਿ ਤੂੰ ਭਾਵੇਂ ਜਿਹੜੀ ਮਰਜ਼ੀ ਬੇਰੀ ਥਾਣੀ ਲੰਘ ਜਾਏ, ਉਹ ਕਹਿਣ ਦੇ ਹੁੰਦੇ ਆ ਕਿੱਧਰ ਆ ਗਿਆ। ਖੱਟੇ ਕੱਪੜੇ ਜਿੰਨੇ ਪਾਏ ਹੁਣ ਉਹਨੂੰ ਬਹੁਤ ਪੈਂਦੇ ਆ। ਉਸਤਾਦ ਜੀ ਜ਼ਰਾ ਉਹਨੂੰ ਤੁਸੀਂ ਫੈਸਲਾ ਨੂੰ ਰਿਲੈਕਸ ਕਰ ਦਿੰਦੇ ਨਾ ਥੋੜਾ। ਉਹਨੂੰ ਬਿਠਾ ਲਓ ਪਾਸ ਨੂੰ ਯਾਰ। ਵੈਸੇ ਤਾਂ ਗੱਲ ਤੇ ਸੁਣ ਲਓ। ਅੱਛਾ ਜੀ, ਭਾਵੇਂ ਗੱਲ ਤਾਂ ਪੂਰੀ ਸੁਣ। ਚਲੋ ਯਾਰ ਜਿਹੜਾ ਇਹਨੇ ਜਿੰਨ ਕੱਢਣਾ ਵਾ ਉਹ ਕਿਦਾਂ ਦਾ ਹੋਊਗਾ? ਕਿੱਦਾਂ ਦਾ? ਮੈਂ ਤਾਂ ਪਹਿਲਾਂ ਉਸ ਤੱਕ ਪਹੁੰਚਣਾ ਸੀ ਕਿ ਉਹ ਡੱਕਾ ਟੈਪ ਹੀ ਆ, ਤੂੰ ਕੱਢਣ ਦੇ ਤੁਸੀਂ ਪਹਿਲੋਂ ਆਟੇ ਗੁੰਨੇ ਵਰਗਾ ਮੂੰਹ ਚਲੋ, ਕਰ ਲਿਆ, ਚਲੋ, ਬੜੀ ਦੂਰ ਗੱਲ ਹੈਗੀ ਸੀ। ਅੱਲਾ ਚਲੋ। ਖੈਰ ਕਰੇ। ਨਾਲਾ ਕਿਉਂ? ਪਤਾ ਨਹੀਂ ਕਿਹੜੀ ਸ਼ਾਇਦ ਚੰਬੜਨ ਡਈ ਤੇ ਕੋਈ ਕਿਸੇ ਦੀ ਨਾ ਕਰ ਯਾਰ, ਨਾ ਕਰ। ਅੱਛਾ ਜੀ, ਬਿਲਕੁਲ ਪੁਰਸਕੂਨ ਤੁਹਾਡਾ ਭਰਾ ਘਰ ਸੁੱਤਾ ਹੋਇਆ। ਅੱਛਾ ਯੂਸੀ ਉਸ ਦਿਨ ਏਦਾਂ ਸੁੱਤਾ ਕਿ ਜਿੱਦਾਂ ਸਾਰੀ ਜ਼ਿੰਦਗੀ ਨਹੀਂ ਸੀ ਸੁੱਤਾ। ਥਕਾਵਟ ਪੂਰੀ ਹੋਈ ਹੈ ਤੁਹਾਡੇ ਭਰਾ ਦੀ। ਓਕੇ। ਕੁੱਤੇ ਵੇਚ ਕੇ ਸੁੱਤਾ। ਤੈਨੂੰ ਵੇਚਿਆ ਹੀ ਨਹੀਂ ਮੈਂ ਬੜੇ ਸਕੂਨ ਨਾਲ ਸੁੱਤਾ ਬਾਅਦ ਚੋਂ। ਦਰਵਾਜ਼ਾ ਖੜਕਿਆ ਤੇ ਇੱਕ ਤੁਹਾਡੇ ਵਰਗਾ ਪਿਆਰ ਕਰਨ ਵਾਲਾ ਦੋਸਤ ਆ। ਦਰਵਾਜ਼ਾ ਬੰਦ ਸੀ? ਬੰਦ ਤੇ ਹੁੰਦਾ ਹੀ ਨਹੀਂ ਦਰਵਾਜ਼ਾ। ਗੱਲ ਪੂਰੀ ਸੁਣਨੀ। ਇਹਨਾਂ ਦਾ ਦਰਵਾਜ਼ਾ ਬੰਦ ਹੁੰਦਾ? ਮੇਰੇ ਖਿਆਲ ਕਿਤੇ ਭੁਲੇਖੇ ਨਾ ਵਾਹੂ ਨਾ ਹੋ ਗਿਆ ਹੁਣ। ਅੱਛਾ ਇਹਨਾਂ ਦਾ ਖੁੱਲਾ ਹੋਵੇ ਬੰਦ ਹੋਵੇ ਕੋਈ ਟੈਨਸ਼ਨ ਨਹੀਂ ਇਹਨਾਂ ਨੂੰ। ਯੂਸੀ ਕੱਲਾ ਹੀ ਤਾਂ ਹੈਗਾ। ਅੱਛਾ ਫਿਰ ਉਸਤਾਦ ਜੀ ਦਰਵਾਜ਼ਾ ਖੜਕਿਆ ਤੇ ਮੇਰੀ ਨਾ ਜਦੋਂ ਮੈਂ ਪਾਸਾ ਲਿਆ ਨਾ ਤੇ ਅੱਖ ਲਾਲ ਹੋਣੀ ਸ਼ੁਰੂ ਹੋ ਗਈ ਕਿ ਗੱਲ ਵਾ ਕੋਈ। ਇਦਾਂ ਦਰਵਾਜ਼ਾ ਜ਼ਿੰਦਗੀ 'ਚ ਖੜਕਿਆ ਹੀ ਨਹੀਂ ਯੂਸੀ ਦਾ ਜਿੱਦਾਂ ਉਦੋਂ ਖੜਕਿਆ। ਪਾਸਾ ਲੈਣਾ ਖਲਾ ਦੋ ਯਾਰ ਪਤਾ ਕੀ ਇੰਨਾ ਕਿ ਤਾਂ ਖੂਨ ਆ, ਉਹ ਇੰਜ ਕਰਦਾ ਇੱਧਰ ਆ ਜਾਂਦਾ ਵਾ, ਇੰਜ ਹੁੰਦਾ ਵਾ ਇੱਧਰ ਆ ਜਾਂਦਾ ਵਾ। ਉਹ ਇੰਨਾ ਕਿ ਛਟਾਂਕੀ ਟੈਪ ਆ ਬਸ। ਉਹ ਖਲੋਂਦਾ ਵਾ ਪੈਰਾਂ 'ਚ ਆ ਜਾਂਦਾ ਵਾ, ਪੁੱਠਾ ਹੁੰਦਾ ਵਾ ਅੱਖਾਂ 'ਚ ਆ ਜਾਂਦਾ ਵਾ, ਉਹ ਹੀ ਆ। ਅੱਛਾ ਇੰਜ ਕਰਕੇ ਤੁਹਾਡਾ ਭਰਾ ਉੱਠਿਆ ਵਾ ਤੇ ਅੰਗੜਾਈ ਲਈ ਆ ਤੇ ਬੱਦਲ ਵੀ ਲਾਲ ਹੋ ਗਿਆ ਉਸੇ ਟਾਈਮ ਤੇ ਦਰਵਾਜ਼ਾ ਉਸੇ ਸਪੀਡ ਨਾਲ ਖੜਕ ਰਿਹਾ, ਠਕ 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 ਠਕ। ਮੈਂ ਕਿਹਾ ਲੈ ਵੀ ਯੂਸੀ ਅੱਜ ਦਰਵਾਜ਼ਾ ਜਿਹੜਾ ਖੜਕਿਆ ਕੋਈ ਕੰਮ ਵੱਡਾ ਹੀ ਕੰਮ। ਇਹ ਰੂਟੀਨ ਵਾਲਾ ਨਹੀਂ ਹੈਗਾ। ਇਹ ਰੂਟੀਨ ਵਾਲਾ ਦਰਵਾਜ਼ਾ ਨਹੀਂ ਹੈਗਾ, ਕੋਈ ਜਲਦਬਾਜ਼ੀ ਵਾਲਾ ਦਰਵਾਜ਼ਾ। ਰੂਟੀਨ 'ਚ ਤੇ ਖੜਕਦਾ ਹੀ ਨਹੀਂ, ਆਉਣ ਜਾਣ ਲੱਗੀ ਰਹਿੰਦੀ, ਉਹ ਤੇ ਖੜਕਾਉਂਦਾ ਹੀ ਕੋਈ ਨਹੀਂ। ਅੱਛਾ ਡੇਰੇਦਾਰ ਨਾ ਆਣ ਜਾਣ ਕਾਦੀ ਲੱਗੀ ਰਹੀ। ਯਾਰ ਕਜ਼ਨ ਆ ਗਿਆ, ਭਤੀਜਾ ਆ ਗਿਆ, ਦੋਸਤ ਆ ਗਿਆ, ਜ਼ੇਨ ਹੀ ਗੰਦਾ ਤੇਰਾ। ਯਾਰ ਕਿ ਕੰਮ 'ਚ ਕੋਈ ਮਿਹਣਾ ਵਾ। ਖੈਰ ਤੂੰ ਕਰ। ਉਹ ਭਾਈ ਬੰਦੇ ਉਸਤਾਦ ਜੀ। ਅੱਛਾ ਹੋਣਾ ਨੇ ਨਾ ਕਿਸ ਦਿਨ ਕੰਮ ਖਰਾਬ ਹੋਣਾ। ਇੱਥੇ ਇਹਨਾਂ ਨੂੰ ਦਿਲ ਦੀ ਗੱਲ ਦੱਸੀ ਦੀ ਹੈ। ਦਵਾਈ ਲੈ ਲੈ। ਅੱਛਾ ਫਿਰ? ਖਰਾਬ ਕਰੀ। ਉਸਤਾਦ ਜੀ ਦਰਵਾਜ਼ਾ ਖੜਕਿਆ, ਮੈਂ ਜੋ ਦਰਵਾਜ਼ਾ ਖੋਲਿਆ ਤੇ ਅੱਗੇ ਮੇਰਾ ਦੋਸਤ ਗੁਲਫਾਮ। ਗੁਲਫਾਮ ਏਡੇ ਅੱਛੇ ਨਾਮ ਵਾਲਾ ਦੋਸਤ ਤੇਰਾ ਹੈ ਕੋਈ? ਨਹੀਂ ਉਹ ਉਹ ਲੰਘ ਗਿਆ। ਜੀਰਾ, ਬੇਦਾ, ਕੋਈ ਕੱਲੂ, ਉਹ ਟੈਪ। ਉਹਨੂੰ ਕਿਸੇ ਨੇ ਭੇਜਿਆ ਸੀ ਸਰ। ਅੱਛਾ ਗੁਲਫਾਮ। ਹਾਂ ਉਹਨਾਂ ਨੇ ਕਿਹਾ ਯੂਸੀ ਬਦਮਾਸ਼ ਤੁਹਾਡਾ ਨਾ। ਅੱਛਾ ਤੇ ਮੈਂ ਜਦੋਂ ਇੰਜ ਕਰਕੇ ਉਹਦਾ ਘੂਰੀ ਪਾ ਕੇ ਨਾਲੇ ਇਹਦਾ ਦੋਸਤ ਤੇ ਨਾਲੇ ਪੁੱਛ ਰਿਹਾ ਯੂਸੀ। ਇਹ ਮੈਂ ਤੈਨੂੰ ਇਸ ਤੋਂ ਕਹਿੰਦਾ ਫੰਬਲ ਵਾਲਾ ਕੰਮ ਮੈਨੂੰ ਨਹੀਂ ਕਰਨਾ। ਯਾਰ ਜਿਹੜਾ ਮੇਰਾ ਦੋਸਤ ਗੁਲਫਾਮ ਤੇ ਨਾਲੇ ਕਹਿੰਦਾ ਜੀ ਯੂਸੀ ਬਦਮਾਸ਼ ਦਾ ਮੇਰੇ ਦੋਸਤ ਘੰਟਾ ਗੁਲਫਾਮ ਲਾ ਕੇ ਉਹਨੇ ਸਮਝਾਇਆ ਗਰੀਬ ਨੇ। ਤੈਨੂੰ 36 ਵਾਰੀ ਕਿਹਾ ਵਾ ਕਿ ਤੂੰ ਅੱਧਾ ਘੰਟਾ ਆ ਦੇਖ ਲਓ ਤੁਸੀਂ ਕੋਲੇ ਗੱਲ ਕਰਨ ਲੱਗੇ। ਗੁਲਫਾਮ ਮੇਰੇ ਦੋਸਤ ਨੇ ਉਹਨੂੰ ਭੇਜਿਆ ਸੀ, ਉਹ ਬੰਦੇ ਨੂੰ ਜਿਹੜਾ ਬੂਹਾ ਖੜਕਾ ਰਿਹਾ ਸੀ। ਤੇ ਜਦੋਂ ਉਹਨੇ ਭੇਜਿਆ ਸੀ ਤੈਨੂੰ ਪਤਾ ਨਹੀਂ ਵੀ ਮੈਂ ਯੂਸੀ ਦਾ ਬੁਆ ਖੜਕਾਦੇ ਯੂਸੀ ਇਹੀ ਆ? ਉਹ ਭਾਈ ਉਹਨੂੰ ਕਿਸੇ ਬੰਦੇ ਨੇ ਭੇਜਿਆ ਸੀ। ਉਹਨੇ ਤੈਨੂੰ ਕਦੀ ਵੇਖਿਆ ਨਹੀਂ ਸੀ ਜ਼ਿੰਦਗੀ 'ਚ। ਉਹ ਸਿਰਫ ਸੁਣਿਆ ਸੀ ਕਿ ਯੂਸੀ ਦੇ ਘਰ ਜਾਣਾ। ਯਾਰ ਜ਼ਿੱਦੇ ਨਾ ਪੈ, ਉਹ ਸਹੀ ਕਹਿਣ ਦੇ। ਉਹ ਯਾਰ ਡਬਲ ਸ਼ਾਟ ਵੀ ਤੇ ਹੋ ਸਕਦਾ ਵਾ। ਅੱਛਾ ਚੱਲ ਠਹਿਰ ਜਾ ਕਰ ਯਾਰ, ਚੱਲ ਠੀਕ। ਹਾਲੇ ਆਪਾਂ ਅੱਗੇ ਜਾ ਕੇ ਬਹਿਸ ਓਏ ਠਹਿਰ ਜਾ ਓਏ। ਅੱਛਾ
ਤੁਹਾਡਾ ਭਰਾ ਗਿਆ ਤੇ ਬੰਦਾ ਬਾਹਰ ਆਇਆ ਮੈਂ ਗਿਆ ਤੇ ਤੂੰ ਗਿਆ ਤਾਂ ਕਿ ਬੰਦਾ ਤੁਸੀਂ ਖੜਾ ਮੈਨੂੰ ਫੰਬਲ ਕਰ ਦਿੰਦੇ ਯਾਰ ਅੱਛਾ ਕਿ ਤੂੰ ਗਿਆ ਤੇ ਬੰਦਾ ਖੜਾ ਮੈਂ ਨਹੀਂ ਅੱਗੇ ਗਿਆ ਮੈਂ ਬੂਹਾ ਖੋਲਿਆ ਤੇ ਸਾਹਮਣੇ ਉਹ ਖੜਾ ਗੁਲਫਾਮ ਹਾਂ ਨਹੀਂ ਪਤਾ ਨਹੀਂ ਕੌਣ ਸੀ ਗੁਲਫਾਮ ਦਾ ਤੇਰਾ ਉਹਨੇ ਆਪਣਾ ਦੋਸਤ ਭੇਜਿਆ ਸੀ ਉਹਨੇ ਕਿਹਾ ਜੀ ਕਹਿੰਦਾ ਤੁਹਾਡਾ ਭਰਾ ਗਿਆ ਤੇ ਬੰਦਾ ਬਾਹਰ ਆਇਆ। ਬਾਤ ਸੁਣ ਲੈ ਅੱਛਾ ਠੀਕ ਆ। ਉਹਨੇ ਕਿਹਾ ਯੂਸੀ ਬਦਮਾਸ਼ ਤੇਰੇ ਨਾ ਤੇ ਹੁਣ ਮੈਂ ਜਦੋਂ ਇੰਜ ਕਰਕੇ ਉਹਦਾ ਦੇਖਿਆ ਤੇ ਉਹ ਉੱਚੀ ਉੱਚੀ ਨਾ ਰੋਣ ਲੱਗ ਪਿਆ ਓਏ ਹੋਏ ਬੇਸਾਖਤਾ ਹੀ ਮੈਂ ਕਿਹਾ ਪੁੱਤਰ ਰੋ ਨਾ ਕੰਮ ਦੱਸ ਓਏ ਉਹਨੇ ਕਿਹਾ ਜੀ 2 ਘੰਟੇ ਹੋ ਗਏ ਫਿਰਦੇ ਆ 1000 ਰੁਪਏ ਜ਼ਕਾਤ ਦੇਣੀ ਬੰਦਾ ਨਹੀਂ ਲੱਗ ਰਿਹਾ ਸਰ ਉਹਨੇ ਬੰਦੇ ਮਾਰੇ ਤੁਸੀਂ ਫਿਰ ਵੇਖ ਲਓ ਵੀ ਉਹ ਬੰਦਾ ਖਤਰਨਾਕ ਹੈਗਾ ਉਹ ਤੁਸੀਂ ਖਰਾਬ ਅੱਛਾ ਪੈਰ ਸ਼ਾਇਦ ਪੈਰ ਤੇ ਪੈਰ ਆਇਆ ਹੋਵੇ ਰੋਣ ਡਿਆ ਹੋਵੇ। ਕੀ ਲੱਭ ਰਹੇ ਹੋ ਵਜ਼ਨ ਬਾਹਰ ਰਹਿ ਗਿਆ ਅੱਛਾ ਵੈਸੇ ਨਾ ਤੇਰੀ ਗੱਲ ਕੀ ਦਾ ਵੀ ਵੱਡਾ ਗੱਲ ਦਾ ਵੀ ਮਤਲਬ ਗੱਲ ਦਾ ਵੀ ਬਾਹਰ ਹੀ ਰਹਿ ਗਿਆ। ਰੱਬ ਨੂੰ ਲਾਈਦਾ ਨਾ ਉਹ ਬਾਹਰ ਰਹਿ ਉਹ ਗਿਆ ਮੈਨੂੰ ਪਤਾ ਲੱਗ ਗਿਆ ਸਮਾਨ ਉਹ ਮੁੰਡੇ ਤੰਗ ਤਾਂ ਨਹੀਂ ਕਰਨੇ ਮੈਨੂੰ ਨਹੀਂ ਕੁਝ ਨਹੀਂ ਕਰਦੇ ਸਾਹ ਜੀ ਮੈਂ ਨਾ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਤੂੰ ਰੋ ਨਾ ਤੂੰ ਮੈਨੂੰ ਆਪਣਾ ਕੰਮ ਦੱਸ ਕਹਿੰਦਾ ਜੀ ਰੁਪਈਆ ਲੱਖ 1.5 ਲੱਖ ਦੀ ਦਿਹਾੜੀ ਆ ਜੇ ਲਾਉਣੀ ਹੈ ਤੇ ਭਾਜੀ ਲਾ ਲਓ ਹਾਏ ਹਾਏ ਸਿੱਧਾ ਹੀ ਮੈਨੂੰ ਇਦਾਂ ਹੀ ਉਹਨੇ ਕਿਹਾ ਅੱਛਾ ਲੈਨ ਬੰਦ ਹੋਈ। ਮੈਂ ਕਿਹਾ ਹੈ ਮੇਨ ਲੈਨ ਹੋਣਾ ਰੋਲਾ ਮੇਨ ਜਿਹੜਾ ਸੀਵਰੇਜ ਦਾ ਵੱਡਾ ਨਹੀਂ ਜਿੱਥੇ ਡੱਕਾ ਲੱਗਦਾ ਨਹੀਂ ਨਹੀਂ ਯਾਰ ਓਏ ਉਹਦਾ ਉਹ ਤੇ 250-300 ਚ ਖੋਲ ਦਿੰਦਾ ਦੇਖ ਲਾ ਮੈਂ ਕਦੀ ਗੱਲ ਨਹੀਂ ਕੀਤੀ ਗੁਲਸ਼ਨ ਗੁਰੂ ਮੈਂ ਆਪਣਾ ਬੜਾ ਕੁਛ ਮੈਂ ਲੈ ਕੇ ਆਇਆ ਲਿਖ ਕੇ ਲਿਆਂਦਾ ਮੈਂ ਤੈਨੂੰ ਕਿਤੇ ਨਾ ਕਦੀ ਬਦਤਮੀਜ਼ੀ ਵੀ ਨਹੀਂ ਕੀਤੀ ਕਦੀ ਓਵਰ ਨਹੀਂ ਹੋਇਆ ਭਾਜੀ ਉੱਥੇ ਇੱਕ ਪਲਾਟ ਸੀ 10 ਮਰਲੇ ਦਾ 20 ਸਾਲਾਂ ਤੋਂ ਲੋਕ ਉਹ ਚ ਕੂੜਾ ਸਿੱਟ ਰਹੇ ਸੀ ਉਹ ਵਿਕ ਗਿਆ ਮਾਲਕ ਨੇ ਕਿਹਾ ਜੀ ਇਹ 2 ਘੰਟੇ ਚ ਕੂੜਾ ਚੁੱਕਣਾ ਹੈਲੋ ਤੇ ਉਹ ਉਸ ਮਸਲੇ ਚ ਆਇਆ ਸੀ ਅੱਛਾ ਨਹੀਂ ਇਸ ਮਸਲੇ 'ਚ ਨਹੀਂ ਸੀ ਕਹਿੰਦਾ ਲੱਖ 2 ਲੱਖ ਦੀ ਦਿਹਾੜੀ ਆ ਸਾਡੇ ਇਲਾਕੇ ਦੇ ਵਿੱਚ ਇੱਕ ਬੜੀ ਕੋਠੀ ਵੱਡੀ ਬਣੀ ਆ ਉਹਨਾਂ ਦੇ ਬੱਚੇ ਨੂੰ ਜਿੰਨ ਚੁੰਬੜੇ ਆ ਜਿੰਨ ਹਾਂ ਅੱਛਾ ਤੇ ਉਹ ਕਹਿੰਦਾ ਅਸੀਂ 21 25 ਬਾਬੇ ਲਿਆ ਕੇ ਟਰਾਈ ਕਰ ਲਈ ਆ ਅੱਛਾ 20-21 ਹੁੰਦੇ ਨੇ ਨਹੀਂ ਸਰ ਉਹਦੇ ਵਿੱਚ 21-25 ਕਿਹੜੇ ਹੁੰਦੇ ਨੇ ਜਦੋਂ ਇਹ ਗੱਲ ਕਰਨ ਨੂੰ ਤੁਸੀਂ ਮੇਰੇ ਚਪੇੜ ਮਾਰ ਲਿਆ ਅੱਛਾ 21-25 ਬਾਬੇ ਲਿਆ ਕੇ ਉਹਨਾਂ ਨੇ ਉਹ ਕਹਿੰਦਾ ਅਸੀਂ ਉੱਥੋਂ ਉਹਨਾਂ ਨੂੰ ਕੱਢ ਦਿੱਤਾ ਉਹਨਾਂ ਦੇ ਵੱਸੋਂ ਬਾਹਰ ਕੰਮ ਹੋ ਗਿਆ ਉੱਥੇ ਮੈਂ ਕਹਿ ਬੈਠਾ ਵਾਂ ਕਿ ਮੇਰਾ ਇੱਕ ਯਾਰ ਆ ਯੂਸੀ ਬਦਮਾਸ਼ ਉਹ ਤੇਰਾ ਯਾਰ ਤੇ ਹੈ ਹੀ ਨਹੀਂ ਸੀ ਉਹ ਤੇ ਗੁਲਫਾਮ ਦਾ ਯਾਰ ਸਰ ਮਾਫ ਕਰ ਦਿਓ ਉਹਦੇ ਮੂੰਹ ਗੱਲ ਨਿਕਲ ਤੂੰ ਗੱਲ ਸਮਝ ਰਿਹਾ ਮੈਂ ਕੀ ਕਹਿ ਰਿਹਾ ਸਮਝ ਗਿਆ। ਮੈਂ ਪਾਗਲ ਆ, ਅਸੀਂ ਸਾਰੇ ਪਾਗਲ ਆ ਸਰ ਮੈਂ ਸਮਝ ਗਿਆ ਵਾ ਲੇਕਿਨ ਉਹਦੇ ਕੋਲੋਂ ਗਲਤੀ ਹੈ ਗਲਤੀ ਹੋ ਗਈ ਤੂੰ ਚੰਗਾ ਕੰਮ ਕਰਦਾ ਯਾਰ ਗਲਤੀ ਹੋ ਗਈ ਉਹ ਸਾਰੇ ਬੇਵਕੂਫ ਅਸੀਂ ਬੇਵਕੂਫ ਬੈਠੇ ਮਸਤਾਂ ਸੀ ਲਾਰਾ ਵਗੰਦੀਆਂ ਸਾਡੇ ਤੁਸੀਂ ਨੁਕਸੀ ਕੱਢੀ ਜਾਣ ਡੇ ਅੱਲਾ ਕੰਨਾਂ 'ਚ ਅਸੀਂ ਕੀ ਕਾਗਜ਼ ਲਾਏ ਆ ਸਰ ਸੌਰੀ ਹੌਲੂ ਲੁਲੂ ਕਰਨੇ ਅਸੀਂ ਸਰ ਮਾਜ਼ਰਤ ਯੂਸੀ ਭਾਈ ਮਸਤ ਸਮਝਿਆ ਸਾਨੂੰ ਉਹ ਬੰਦਾ ਬਦਮਾਸ਼ ਪਹਿਲੇ ਇੱਕ ਦੋਸਤ ਗੁਲਫਾਮ ਆ ਉਹਦਾ ਕੋਈ ਯਾਰ ਸੀ ਉਹ ਇਹਨੂੰ ਜਾਣਦਾ ਨਹੀਂ ਸੀ ਉਹਨੇ ਆ ਕੇ ਪੁੱਛਿਆ ਯੂਸੀ ਤੁਹਾਡਾ ਨਾਮ ਆ ਇਹਦਾ ਮਤਲਬ ਆ ਵੀ ਉਹ ਜਾਣਦਾ ਨਹੀਂ ਹਾਂਜੀ ਹੁਣ ਆ ਕੇ ਕਹਿ ਰਿਹਾ ਲੱਖ 1.5 ਲੱਖ ਦੀ ਦਿਹਾੜੀ ਆ ਮੈਂ ਕਿਹਾ ਯੂਸੀ ਨੂੰ ਲੱਭ ਦੇ ਲੈ ਉਹ ਗੱਲ ਬਣਦੀ ਆ ਨਹੀਂ ਨਹੀਂ ਉਹ ਪਤਾ ਹਾਂ ਤੁਹਾਡੀ ਗੱਲ ਸਹੀ ਹੈ ਲੇਕਿਨ ਹੋਇਆ ਯਾਰ ਸਹੀ ਕਿੱਥੋਂ ਆ ਯਾਰ ਓਏ ਕੈਸਾ ਤੇਰਾ ਖਰਾਬ ਬਾਕਰਖਾਨੀ ਵਰਗਾ ਮੂੰਹ ਤੈਨੂੰ ਮੈਂ ਕਿਹਾ ਸੀ ਕਿ ਮੇਰੀ ਗੱਲ ਸੁਣ ਲਈ ਤੇ ਮੈਨੂੰ ਬਿਠਾਈਓ ਨਹੀਂ ਤਾਂ ਰਹਿਣ ਦਈਓ ਸਭ ਤਾਂ ਇੰਨੀ ਤਸਦੀਕ ਕਰਨ ਦਾ ਵਕੀਲ ਆ ਮੇਰੇ ਇਹ ਕੰਮ ਬਾਉ ਇੰਨੀ ਗੱਲ ਦੀ ਤਸਦੀਕ ਫੌਜੀਆਂ ਨੇ ਦੇਖਣਾ ਹੈ ਕਿ ਬਾਅਦ 'ਚ ਫਾਂਸੀ ਹੋ ਜਾਣੀ ਹੈ ਹਰ ਗੱਲ ਤੋਂ ਆਡੀਅנס ਤੁਹਾਡੀ ਤੁਹਾਡੀ ਕੋਈ ਸਕ੍ਰਿਪਟ ਵੀ ਹੁੰਦਾ ਵਾ ਸਾਰਾ ਆਡੀਅנס ਤੁਹਾਡੇ ਨਾਲ ਪਿਆਰ ਕਰਦੀ ਸਾਡੀ ਗੱਲ ਬੜੀ ਤਸੱਲਾ ਨਾਲ ਸੁਣਨਗੇ ਲਓ ਜੀ ਦੱਸੋ ਜੀ ਯਾਰ ਇੱਕ ਸਕ੍ਰਿਪਟ ਦੀ ਕੋਈ ਉਹ ਭਾਵੇਂ ਨੇ ਹੁੰਦਾ ਸਾਰਾ ਕੁਝ ਉੱਤੇ ਥੱਲੇ ਵੀ ਹੋ ਜਾਂਦਾ ਵਾ ਕੰਟੀਨਿਊਟੀ ਵੀ ਹੁੰਦੀ ਕੋਈ ਕੰਟੀਨਿਊਟੀ ਕਹੀ ਰਹੀ ਹੈ ਕਿ 19 ਕਿਤੇ ਭਾਈ 19 25 ਹੋ ਓ ਯਾਰ, ਹੈਲੋ ਭਾਈ, ਨੁਕਸ ਕੱਢੀ ਜਾਣ ਡੇ 21-25 19 25 ਗਈ ਦਾ ਹਾਂ ਕੈਸਾ ਕਹਾਣੀ ਜਿੱਡਾ ਮੂੰਹ ਆ, ਮੈਨੂੰ ਬਹਿਸ ਕਰ ਲੈ ਮੈਂ ਬਹਿਸ ਮੈਂ ਨਹੀਂ ਤੇਰੇ ਹੱਕ 'ਚ ਕਰਨ ਡਿਆ ਵਾਂ ਹੱਕ ਯਾਰ 'ਚ ਕਰੇ ਨਾ ਮੈਨੂੰ ਤਾਂ ਕਰ ਲੈਣ ਦੇ ਆਓ ਤਾਂ ਕਰ ਲੈ ਤੇਰੇ ਹੱਕ 'ਚ ਕਰਨ ਡਿਆ ਵਾਂ ਅੱਛਾ ਭਾਈ ਕੋਈ ਗੱਲ ਕੋਈ ਫੰਬਲਨੈਸ ਆ ਸਾਰੀ ਸਰ ਮੈਂ ਸਮਝ ਗਿਆ ਅਸੀਂ ਪਤਾ ਨਹੀਂ ਪਾਗਲ ਆ ਮਿਲਾਉਟ ਥੋੜਾ ਟਾਈਮ ਦਿਓ ਬੱਚੇ ਨੂੰ ਐਡਾ ਅੱਛਾ ਸ਼ੋਅ ਤੂੰ ਬਰਬਾਦ ਤੈਨੂੰ 36 ਵਾਰੀ ਕਿਹਾ ਯਾਰ ਉਹਨੂੰ ਸਹੀ ਬਦਮਾਸ਼ ਬਣਾ ਕੇ ਲਿਆ ਸਰ ਅਸਲ ਚ ਤੁਸੀਂ ਜੋ ਦੱਸਿਆ ਤੁਸੀਂ ਪੜ ਕੇ ਚੇਂਜ ਉਹ ਕਰ ਬਦਲਤਾ ਵਾ ਅਸੀਂ ਬਦਮਾਸ਼ ਹੋਰ ਤਰ੍ਹਾਂ ਦਾ ਜੇ ਉਹਨੂੰ ਗੱਲ ਖੋਤੇ ਜਿੱਡਾ ਹੋ ਗਿਆ ਉਹਨੂੰ ਸਾਰੀ ਜ਼ਿੰਦਗੀ ਹੋ ਗਈ ਆ ਭਾਵੇਂ ਕੁੱਤੇ ਜਿਹੜਾ ਹੋ ਜਾਵੇ ਤੁਹਾਨੂੰ ਕੋਈ ਮਸਲਾ ਹੈ ਚਵਲ ਹੈਗਾ ਜੋ ਵੀ ਹੈ ਤੁਹਾਨੂੰ ਕੋਈ ਮਸਲਾ ਬਤਾ ਜੀ ਉਹਨੂੰ ਸੁਣਾਉਣ ਤੇ ਦਿਓ ਚੱਲ ਯਾਰ ਸੁਣਾ ਯਾਰ ਇਹ ਖੁਦ ਤੋਂ ਮੂੰਹ ਗੁੱਸਾ ਉਹ ਕੀਤਾ ਭਾਈ ਨਾ ਨਾ ਤੈਨੂੰ ਠਹਿਰ ਜਾ ਇੱਕ ਮਿੰਟ ਮੈਂ ਗੱਲ ਇਹ ਕਰ ਰਿਹਾ ਐਡਾ ਵੱਡਾ ਹੋ ਗਿਆ ਉਹਨੂੰ ਨਹੀਂ ਪਤਾ ਲੱਗਣ ਦਿਆ ਕਿ ਮੈਂ ਗੱਲ ਜਿਹੜੀ ਕਰ ਰਿਹਾ ਮੈਂ ਪਿੱਛੇ ਕੀ ਕਹਿ ਕੇ ਆਇਆ ਹਾਂ ਇਹ ਬਾਤ ਪਹਿਲੇ ਇਹਨੇ ਕਿਹਾ ਗੁਲਫਾਮ ਪਿੱਛੇ ਕਿਹੜਾ ਮੈਂ ਯਾਰ ਦਹਿਸ਼ਤਗਰਦਾਂ ਨੂੰ ਕਹਿਆ ਹੋਇਆ ਵਾਂ ਯਾਰ ਤੇ ਉਹੀ ਗੱਲ ਕਰਨੀ ਬਦਮਾਸ਼ ਭਾਈ ਇੱਕ ਮਿੰਟ ਸਭ ਤੋਂ ਪਹਿਲੇ ਇਹਨੇ ਕਿਹਾ ਜੀ ਕਾਹਦਾ ਬਦਮਾਸ਼ ਰਹਿ ਗਿਆ ਜਦ ਗੱਲ ਤਾਂ ਮੇਰੀ ਸੁਣੀ ਨਹੀਂ ਹੋਣੀ ਇੱਕ ਮਿੰਟ ਬਦਮਾਸ਼ ਤਾਂ ਤੁਸੀਂ ਅਧੇੜਾਂ ਡੇ ਬੈਠੇ ਸਰ ਗੱਲ ਸੁਣ ਲਓ बदमाश भाई बात सुन ले ਕਿਹੜੀ ਬਦਮਾਸ਼ੀ ਮੇਰੀ ਰਹਿ आपकी ਗਈ इसलाह कर रहा हूँ सब तो पहले ने क्या गुलफाम सामने मैं दरवाजा खोलिया तो मेरा यार गुलफाम ਪਹਿਲੀ ਗਲਤੀ पहली गलती मैं क्या तेरा ਜਦੋਂ ਇਹਨੇ ਕਿਹਾ ਉਹ ਮੈਨੂੰ ਕਹਿੰਦਾ ਯੂਸੀ ਤੁਹਾਡਾ ਨਾਮ ਮੈਂ ਕਿਹਾ ਇਹ ਕਿਦਾਂ ਹੋ ਸਕਦਾ ਯਾਰ ਸੀ ਤੇ ਨਾਲ ਨਹੀਂ ਕਹਿੰਦਾ
ਉਹ ਮੇਰੇ ਯਾਰ ਨੇ ਉਹਨੂੰ ਭੇਜਿਆ ਸੀ। ਭੇਜਿਆ ਸੀ, ਹਾਂ ਠੀਕ ਹੈ। ਅੱਛਾ, ਹੁਣ ਜਿਹੜੇ ਯਾਰ ਨੇ ਭੇਜਿਆ ਸੀ ਉਸ ਯਾਰ ਨੇ ਇਹਨੂੰ ਸਾਰੀ ਜ਼ਿੰਦਗੀ ਵੇਖਿਆ ਨਹੀਂ ਸੀ, ਇੱਕਦਮ ਉਹਨੇ ਯਾਰ ਬਣਾ ਲਿਆ, ਕੋਈ ਨਵਾਂ ਪੈਦਾ ਕਰ ਲਿਆ ਜਿਹਨੂੰ ਯੂਸੀ ਦਾ ਪਤਾ ਹੀ ਨਹੀਂ ਸੀ। ਚਲੋ ਇਹ ਵੀ ਗੱਲ ਮੁੱਕ ਗਈ, ਇਹ ਵੀ ਚਲੋ ਇਹ ਵੀ ਇਗਨੋਰ ਕਰ ਦਿੱਤੀ। ਅੱਗੇ ਗਏ ਆ ਤੇ ਕਹਿੰਦਾ ਹੁਣ ਉਹ ਮੈਨੂੰ ਕਹਿ ਰਿਹਾ ਯੂਸੀ ਦਿਹਾੜੀ ਆ 1 1.5 ਲੱਖ ਦੀ। ਭੇਜਿਆ ਤੇ ਇਹਦੇ ਯਾਰ ਨੇ, ਇਹਨੂੰ ਉਹ ਕਾਹਤੋਂ ਕਹਿੰਦੇ ਆ। ਫਿਰ ਜਾਂ ਤੇ ਕਵੇ ਨਾ ਕਿ ਭਾਜੀ ਗੁਲਫਾਮ ਨੇ ਭੇਜਿਆ ਵਾ, ਤੇ ਗੁਲਫਾਮ ਕਹਿੰਦਾ 2 ਮਿੰਟ ਗੱਲ ਸੁਣ ਜਾਓ। ਬਿਲਕੁਲ ਸਹੀ। ਉਹੀ ਅੱਗੋਂ ਕਹਿ ਰਿਹਾ 1 1.5 ਲੱਖ ਦੀ ਦਿਹਾੜੀ ਆ, ਤੇ ਯੂਸੀ ਮੈਂ ਸਮਝਿਆ ਯੂਸੀ ਕੋ ਚੱਲਦੇ ਆ। ਹੁਣ ਉਹ ਯੂਸੀ ਭੇਜਿਆ ਤੇ ਗੁਲਫਾਮ ਨੇ ਯੂਸੀ ਕੋ ਕਿੱਦਾਂ ਚੱਲ ਗਿਆ? ਯਾਰ ਹੋਏ ਦਾ ਵਾ, ਅੰਦਰੇ ਵੜਿਆ, ਬੂਹਾ ਲਾ ਕੇ ਸੁੱਤਾ, ਸਾਹਮਣੇ ਖੋਲਿਆ ਗੁਲਫਾਮ ਪਹਿਲੇ ਯਾਰ। ਅਸੀਂ ਪਾਗਲ ਆ ਕਿ ਸਰ ਮੈਂ ਉਹਦੇ ਬੱਚੇ ਨਾਲ ਮਾਫੀ ਮੰਗਣਾ, ਤੁਸੀਂ ਮਾਫ ਅੱਗੋਂ ਇਹਨੂੰ ਕਿਹਾ ਸੀ ਕਿ ਬੱਚੇ ਦਾ ਨਾ ਕਹੀ ਕਿ ਜਿੰਨ ਚੰਬੜਿਆ, ਵੱਡੇ ਦਾ ਕਹੀ। ਹੁਣ ਬੱਚਾ ਜਾ ਕੇ ਇਹਨੂੰ ਉੱਥੇ ਕੁੱਟੂਗਾ, ਪਹਿਲੇ ਨੇ ਇੱਥੇ ਕੰਟੀਨਿਊਟੀ ਖਰਾਬ ਕਰੀ ਉਹਦੇ ਬੱਚੇ ਨੂੰ ਜਿੰਨ। ਹੁਣ ਛੋਟੇ ਬੱਚੇ ਕੋ ਜਾ ਕੇ ਤਾਂ ਕੁੱਟ ਖਾਊਗਾ, ਕਹਾਣੀ ਖਰਾਬ ਹੋ ਗਈ। ਇਹਨੂੰ ਮੈਂ ਕਿਹਾ ਸਿਆਣੇ ਬੰਦੇ ਨੂੰ ਜਿੰਨ ਚਿੰਬੜੇ ਤੇ ਅੱਗੇ ਜਿਹੜੀ ਕਹਾਣੀ ਬਣਾਈ ਸੀ ਇਹਨੂੰ ਕੁੱਟ ਪੈਣੀ ਉੱਥੇ, ਉਹ ਬੱਚੇ ਕੋ ਕੁੱਟ ਖਾਊਗਾ। ਹਰ ਗੱਲ ਗਲਤ ਕਰ ਰਿਹਾ। ਨਹੀਂ ਉਹਨੇ ਜੋ ਹੋਇਆ ਨਾ ਉਹੀ ਦੱਸਣਾ। ਚਲੋ ਵੱਡਾ ਸੀ, ਉਹ ਥੋੜਾ ਵੱਡਾ ਸੀ, ਬੱਚਾ ਨਹੀਂ ਸੀ। ਉਹਨੂੰ ਤੂੰ ਵੀ ਤਾਂ ਡਾਇਰੈਕਟ ਸੱਦ ਲੈਂਦਾ, ਤੂੰ ਯਾਰ 10 ਮਿੰਟ ਤੁਸੀਂ ਯੂਸੀ ਬਣ ਜਾਓ, ਮੈਂ ਇੱਥੇ ਆ ਜਾਣਾ। ਚਲੋ ਮੈਂ ਬਣਦਾ ਜਾਂ ਸਾਰਾ ਕੁਝ ਤੁਸੀਂ ਮੈਂ ਕਹਿੰਦਾ ਮੈਂ ਤੈਨੂੰ 1.5 ਘੰਟੇ ਦੀ ਸਟੋਰੀ ਸੁਣਨਾ, ਤੂੰ ਮੈਨੂੰ ਕੰਟੀਨਿਊਟੀ ਦੇ ਵਿੱਚ ਫਾਲਟ ਕੱਢ ਕੇ ਦਿਖਾਈ, ਔਰ ਮੈਂ ਲਫ਼ਜ਼ ਵੀ ਪਹਿਲੇ ਸੋਚਾਂ ਫਿਲਮ ਦੀ ਬੋਲੂੰਗਾ। ਇੱਕ ਮਿੰਟ ਠਹਿਰ ਜਾ ਯਾਰ, ਇੱਕ ਮਿੰਟ ਠਹਿਰ ਜਾ ਚੈਲੰਜ ਐਕਸੈਪਟ ਕਰ ਉਹ ਭਾਈ ਰਜ਼ਾਈਆ ਮੇਰੀ ਗੱਲ ਪੂਰੀ ਹੋ ਲੈਂਦੇ, ਮੇਰੀ ਤਾਂ ਨਿਬੜ ਲੈਣ ਤੇ ਤੂੰ ਆਪਣੇ ਵਿੱਚ ਦੌੜਾ ਪਾਇਆ ਵਾ। ਇੰਨੀ ਬਿਸਤੀ ਮੈਂ ਕਰਾਉਣ ਤੁਹਾਡੇ ਮੇਰੇ ਤੇ ਨਹੀਂ ਯਕੀਨ। ਇਹਨੇ ਮੈਨੂੰ ਹੁਣ ਕੁਛ ਵੀ ਕਹਿਣਾ ਵਾ, ਇਹਨੇ ਮੈਨੂੰ ਕੁਛ ਵੀ ਕਹਿਣਾ ਕੁਛ ਮੇਰੀ ਹੋਣ ਨਹੀਂ ਰਹੀ, ਤੂੰ ਕਿੱਧਰ ਵਿੱਚ ਆਈ ਜਾਂਦਾ? ਸਾਹਿਬ ਗੱਦਾ ਸਾਹਿਬ ਇਹਨੇ ਸਰ ਉਹਦੀ ਗੱਲ ਤੇ ਸੁਣ ਲਓ ਨਾ ਫੈਸਲ ਸਾਹਿਬ। ਪਤਾ ਕੀ ਆ, ਜਦੋਂ ਅਸੀਂ ਬਾਹਰ ਇਹਨੇ ਗੱਲ ਮੈਨੂੰ ਸਮਝਾਈ ਸੀ ਨਾ, ਮੇਰੇ ਅੱਗੇ ਜ਼ਿਹਨ ਚ ਉਦਾਂ ਹੀ ਗੱਲਾਂ ਸੀ। ਉਹ ਤੁਸੀਂ ਆਏ ਆ ਵਿੱਚੋਂ ਅਦਲੀ ਬਦਲੀ ਹੋਈ ਆ, ਉਤੋਂ ਮੈਂ ਥੋੜਾ ਜਿਹਾ ਫੰਬਲ ਹੋ ਗਿਆ। ਉਹ ਮੈਨੂੰ ਮਾਫੀ ਮੰਗਣ ਦਾ ਤਾਂ ਮੌਕਾ ਦਿਓ, ਤੁਸੀਂ ਤਾਂ ਸਾਰੀ ਗੱਲ ਆਪ ਕਰ ਦਿੱਤੀ ਆ। ਚਲੋ ਜੀ, ਉਹ ਬੱਚਾ ਨਾ ਮੇਰੇ ਕੋਲ ਹੈ ਜੀ। ਚਲੋ ਜੀ, ਬਹਰਹਾਲ ਤੁਸੀਂ ਯੂਸੀ ਦੀਆਂ ਅੱਖਾਂ 'ਚ ਪਾਣੀ ਕਢਾਉਣ ਡਏ ਬੈਠੇ। ਉਹ ਨਹੀਂ ਯਾਰ ਉਸਦੇ ਤੇਰੇ ਨਾਲ ਆ ਉਹ ਯਾਰ। ਯਾਰ ਮੈਨੂੰ ਪਤਾ ਜਿੰਨਾ ਕੁ ਨਾਲ ਆ, ਖੈਰ ਹੈ ਯਾਰ, ਖੈਰ ਆ। ਅੱਛਾ ਇਹ ਉਹ ਤਸਵੀਰ ਹੈ ਜਿਹੜੀ ਹੁਣ ਸਾਰੀ ਕੀ ਕਰਨਾ ਵਾ? ਗੁਲਫਾਮ ਦਾ ਕੀ ਕਰਨਾ ਵਾ? ਗੁਲਫਾਮ ਉਹਦਾ ਉਹ ਯਾਰ ਭਾਈ ਇਹ ਸਾਰੇ ਕੱਢ ਦਿੱਤੇ ਆ। ਮੈਨੂੰ ਇੱਕ ਬੰਦਾ ਟੱਕਰਿਆ, ਮੇਰਾ ਇੱਕ ਯਾਰ ਸੀ, ਹਾਂ ਏਦਾਂ ਗੱਲ ਕਰ। ਠੀਕ ਆ। ਹਾਂ ਉਹਨੇ ਦਰਵਾਜ਼ਾ ਖੜਕਾਇਆ। ਮੈਂ ਕਹਿੰਦਾ ਆਡੀਓ ਨੂੰ ਸਾਰੀ ਗੱਲ ਦੱਸਦਾ ਜਿੱਦਾਂ ਮੇਰੇ ਨਾਲ ਹੋਈ ਸੀ। ਅੱਛਾ ਜੀ, ਫੇਰ ਵੈਰੀ ਗੁੱਡ। ਮੇਰਾ ਇੱਕ ਯਾਰ ਸੀ ਜੀ। ਅੱਛਾ। ਹੁਣ ਮੈਂ ਉਹ ਸਾਰਾ ਕਰ ਦੇ ਸ਼ੁਰੂ ਤੋਂ ਆ, ਸ਼ੁਰੂ ਤੋਂ ਮੇਰਾ ਯਾਰ ਸੀ ਇੱਕ, ਉਹਨੇ ਮੈਨੂੰ ਆਣ ਕੇ ਕਿਹਾ ਯੂਸੀ ਅੱਜ ਕੁਦਰਤੀ ਤੂੰ ਸਵੇਰ ਸੁੱਤਾ ਉੱਠਿਆ। ਇਹ ਉਹਨੇ ਕਿਉਂ ਕਿਹਾ? ਇਹ ਗੱਲ ਕਰਨ ਤੋਂ ਬਗੈਰ ਵੀ ਉਹ ਕਹਿ, ਇਹ ਉਹਨੇ ਕਿਉਂ ਕਿਹਾ ਵੀ ਕੁਦਰਤੀ ਤੂੰ ਸਵੇਰ ਉੱਠਿਆ? ਸਰ ਇਹ ਹੁੰਦੀ ਹੈ ਕੰਟੀਨਿਊਟੀ, ਇਹਨੂੰ ਹੀ ਕਹਿੰਦੇ ਵਾ। ਯਾਰ ਉਹਨੇ ਗੱਲ ਸਟੋਰੀ ਯਾਰ ਜਿੰਨ ਕੱਢਣ ਦੇ ਵਿੱਚ ਇਹ ਕੀ ਤੱਲਾ ਕਾ ਵੀ ਤੂੰ ਸਵੇਰ ਉੱਠਿਆ? ਸਰ ਇੱਕ ਮਿੰਟ ਭਾਈ ਸਟੋਰੀ ਤੁਸੀਂ ਮੈਨੂੰ ਜਿੰਨਾ ਤੱਕ ਪਹੁੰਚਣ ਦੇਣਾ ਜਾਂ ਨਹੀਂ? ਤੂੰ ਜਿੰਨਾ ਤੱਕ ਵੀ ਪਹੁੰਚਣਾ ਮੈਂ ਪਹੁੰਚ, ਮੈਨੂੰ ਉਹਦਾ ਕੋਈ ਰੌਲਾ ਨਹੀਂ। ਜਿੰਨਾ ਮਰਜ਼ੀ ਪਹੁੰਚ ਜਾ। ਮੇਰੀ ਗੱਲ ਸੁਣ, ਮੈਂ ਕਹਿ ਰਿਹਾ ਉਹਨੂੰ ਕਹਿ ਕੇ ਯਾਰ ਯੂਸੀ ਠੀਕ ਹੈ। ਜਿੰਨ ਚੰਬੜ ਕੇ ਇੱਕ ਬੰਦੇ ਨੂੰ ਅਕਲ, ਯਾਰ ਯੂਸੀ ਹੁਣ ਗੱਲ ਜਿੰਨਾ ਦੀ ਕਰਨ ਆਇਆ ਉਹ, ਯਾਰ ਯੂਸੀ ਤੂੰ ਅੱਲਾ ਵੱਲੋਂ ਇਹ ਸਵੇਰ ਉੱਠ ਪਿਆ ਵਾ। ਬਿਲਕੁਲ ਸਹੀ ਗੱਲ ਹੈ ਤਾਜੀ, ਤੁਸੀਂ ਆਪ ਕਹਿੰਦੇ ਯਾਰ ਹੁਣ ਮੈਂ ਸੁੱਤਾ ਹਾਂ, ਮੈਨੂੰ ਮੈਂ ਸੁੱਤਾ, ਮੈਨੂੰ ਅੜ ਕੇ ਕਹੇ ਯਾਰ ਯੂਸੀ ਮੈਂ ਉੱਠਾ ਨਾ ਫੇਰ। ਹਾਂ ਸਹੀ। ਨਹੀਂ ਤੇ ਤੂੰ ਸੌਣ ਵਾਲਾ ਸੀਨ ਕੋ ਪਾਇਆ ਵਿੱਚ? ਤੂੰ ਸਿੱਧਾ ਕਹਿ ਭਾਜੀ ਮੈਂ ਖਲੋਤਾ ਸੀ, ਮੇਰਾ ਯਾਰ ਆਇਆ, ਉਹਨੇ ਕਿਹਾ ਯਾਰ ਜਿੰਨ ਕੱਢਣੇ, ਗੱਲ ਮੁੱਕਦੀ ਆ। ਤੂੰ ਵਿੱਚ ਇੱਧਰ ਸੌਣ ਗਿਆ, ਮੈਂ ਮੰਜੀ ਤੇ ਸੀ, ਮੈਂ ਪਾਸਾ ਲਿਆ, ਮੇਰਾ ਖੂਨ ਇੱਧਰ ਹੋ ਗਿਆ। ਇਹ ਨਜਾਇਜ਼ ਹੀ ਪਾਈ ਜਾਂਦਾ ਤੂੰ। ਯਾਰ ਤੂੰ ਪਾਸਾ ਨਾ ਲੈ, ਤੂੰ ਸਾਡੇ ਨਾਲ ਬਦਮਾਸ਼ ਹੀ ਆ, ਤੂੰ ਭਾਵੇਂ ਖਲੋ ਕੇ ਸੌ ਜਾ। ਉਹ ਪਿਆ ਯੂਸੀ ਹੁਣ ਤਾਂ ਇਹਨਾਂ ਦੀ ਸਮਝ ਨਹੀਂ, 6 ਘੰਟੇ ਚੁੱਪ ਰਹਿੰਦੇ ਆ, ਇੱਥੇ ਆਣ ਕੇ ਸਾਡੇ ਵਿੱਚੋਂ ਬੋਲਦੀ ਬੰਦ ਕਰਾ ਦੇ। ਇਦਾਂ ਨਾ ਕਰੋ, ਸਾਫ਼ ਪਤਾ ਚੱਲਣ ਯਾਰ ਤੁਸੀਂ ਨਹੀਂ ਰੋਜ਼ਾ ਰੱਖਿਆ, ਨਾ ਕਰੋ। ਅੱਛਾ ਸਰ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ। ਤੇਰਾ ਰਾਈਟਰ ਨਹੀਂ ਸਹੀ ਹੈ, ਬਦਲ। ਨਹੀਂ ਤੁਸੀਂ ਆਪ ਕਹਿੰਦੇ ਹੁੰਦੇ ਹੋ ਕਿ ਭਾਈ ਜਦੋਂ ਤੁਸੀਂ ਸਿਚੁਏਸ਼ਨ ਬਣਾਉਂਦੇ ਹੋ ਟਾਈਮ ਵੀ ਲਿਖੋ, ਇਹ ਵੀ ਲਿਖੋ ਕਿ ਪਹਿਲਾ ਬੰਦਾ ਸੁੱਤਾ ਸੀ, ਜਾਗਣ ਡਿਆ ਸੀ, ਉਹਦੀ ਕੰਡੀਸ਼ਨ, ਸੂਰਤ, ਹਰ ਉਹ ਚੀਜ਼। ਸਿਚੁਏਸ਼ਨਲ ਸ਼ੋਅ ਚ ਹੁੰਦਾ ਵਾ, ਯੂਸੀ ਵਾਲੇ ਸ਼ੋਅ ਚ ਨਹੀਂ ਹੁੰਦਾ। ਹੁਣ 30 ਮਿੰਟ ਲੰਘ ਗਏ, ਹਾਲੇ ਤੱਕ ਜਿੰਨ ਨਹੀਂ ਸਾਡੇ ਮੱਥੇ ਲੱਗਾ। 30 ਮਿੰਟਾਂ ਤੱਕ ਤੁਸੀਂ ਤਾਂ ਮੈਨੂੰ ਹਾਲੇ ਮੰਜੀ ਤੋਂ ਨਹੀਂ ਉੱਠਣ ਦਿੱਤਾ। ਤੂੰ ਮੰਜੀ ਦੇ ਪਿਆ ਅੰਬ ਲੈਣ ਨੂੰ ਆ? ਸ਼ਾਇਦ ਲੱਤ ਟੁੱਟੀ ਹੋਵੇ। ਤੂੰ ਬਦਮਾਸ਼ ਆ, ਬਦਮਾਸ਼ੀ ਕਰ ਪਹਾੜੋਂ ਕੀ ਚਟਾਨੋਂ पे। ਯਾਰ ਤੂੰ ਡਾਇਰੈਕਟ ਬੂਆ ਖੋਲ ਲਾ। ਆਹੋ ਯਾਰ ਮੈਂ ਬਦਮਾਸ਼ ਹੈ, ਤਾਂ- ਬਦਮਾਸ਼ੀ ਕਰ ਇਹਨਾਂ ਨੂੰ ਦੁਕਾਨੋਂ ਮੁਕਰਨ पे। ਦੀ ਖਾਤਰ ਮੈਂ ਬਦਰਾ ਬਲੇਗਾ ਪਾ ਕੇ ਆਉਣ ਡਿਆ। ਨਾ ਤੂੰ ਐਡਾ ਕਿਤੇ, ਤੂੰ ਐਡਾ ਉਹ ਕੀ ਜਵੇਦ ਅਖਤਰ ਨਾ ਬਣ। ਚਲੋ ਉਸਤਾਦ ਜੀ ਮੇਰੇ ਤੂੰ ਜਵੇਦ ਦੁਖਤਰ ਅਖਤਰ ਨੇਕ ਬਣ ਜਾ। ਚਲੋ ਤੁਸੀਂ ਇਹਦੇ ਮੂੰਹ ਨੂੰ ਫੇਰ ਕਰੋ। ਉਹ ਮੈਂ ਤੇਰੇ ਮੂੰਹ ਤੇ ਲਾਹਨਤ ਨਹੀਂ ਭੇਜਦਾ। ਬਸ ਰਾਜ਼ੀ ਹੋ। ਤੈਨੂੰ ਗਿਆ ਵਾ ਇਹ ਗੱਲ ਮੈਨੂੰ ਸੀ ਜੀ। ਅੱਛਾ ਪਤਾ ਕੀ ਕਰਦੇ ਜਿੰਨ ਪਤਾ ਨਹੀਂ ਕਦੋਂ ਆਉਣੇ ਆ, 20 ਮਿੰਟ ਰਹਿ ਗਏ ਪਿੱਛੇ। ਸਰ ਉਹਨੂੰ ਟਾਈਮ ਤੇ ਦਿਓ ਭਾਜੀ ਸਾਡਾ 128 GB ਦਾ ਕਾਰਡ ਆ, ਜੀ 70 GB ਤੱਕ ਜਿੰਨ ਨਹੀਂ ਆਏ। ਠੀਕ ਹੈ। ਪਿੱਛੋਂ 10-15 GB ਚ ਕਿੰਨਾ ਕੁ ਜਿੰਨ ਵਾੜ ਲੈ ਗਏ। ਤਾਂ ਜੋ ਮੈਨੂੰ ਕਹਿੰਦਾ 2000 ਰੁਪਏ ਦੀ ਦਿਹਾੜੀ ਦਿਓ। ਯਾਰ ਗੱਲ ਉਹ ਸਿੱਧੀ। ਮੈਨੂੰ ਕਹਿੰਦਾ 2 ਲੱਖ ਰੁਪਏ ਦੀ ਦਿਹਾੜੀ ਲਓ। ਯਾਰ ਹਾਂ ਜਾ ਜਾ ਮੁੱਦੇ ਤੇ ਇੱਕ ਬੰਦੇ ਦੇ ਜਿੰਨ ਕੱਢਣੇ ਆ, ਮੈਂ ਕੱਢ ਲੈਣੇ ਜਿੰਨ। ਯਾਰ ਜਿੰਨ ਕਿਹੜਾ ਕੱਢਣੇ ਔਖੇ ਹੈਗੇ। ਉਹਨੇ ਮੈਨੂੰ ਗੱਡੀ 'ਚ ਬਿਠਾਇਆ, ਆਪਣੀ ਕੋਠੀ 'ਚ ਲੈ ਗਿਆ। ਵਾਹ ਫੈਸਲ ਸਾਹਿਬ ਤੁਸੀਂ ਇੰਟਰਰਪਟ ਨਾ ਕਰੋ। ਫੈਸਲ
ਇਹ ਰੋਕ ਰਿਹਾ ਕਿ ਜਿੰਨਾਂ ਕੋਲੋਂ ਮੈਂ ਬਚ ਜਾਵਾਂ। ਹਾਂ ਇਹ ਤਦ ਰੋਕ ਰਿਹਾ ਕਿ ਜਿੰਨਾਂ ਤੋਂ ਪਹਿਲੇ ਹੀ ਕਾਰਡ ਮੁੱਕ ਜਾਣ ਤੇ ਸਟੋਰੀ ਖਤਮ ਹੋ ਜਾਏ। ਇਹ ਅਸਲ 'ਚ ਜਿੰਨਾਂ ਕੋ ਡਰ ਰਿਹਾ। ਨਹੀਂ ਉਸਤਾਦ ਜੀ ਉਹ ਨਹੀਂ ਗੱਲ ਹੈਗੀ ਜਿੰਨਾ ਤੋਂ ਨਹੀਂ ਵਿੱਚ ਨਾ ਉਹਦੀ ਸਟੋਰੀ ਸੁਣੋ ਤਾਂ ਸਹੀ, ਠੀਕ ਹੈ ਨਾ। ਹੁਣ ਸ਼ੁਰੂ ਤੋਂ ਤੁਸੀਂ ਉਸਤਾਦ ਜੀ ਆਓ, ਸ਼ੁਰੂ ਤੋਂ ਸੁਣਾਈ ਯਾਰ ਸਹੀ ਤਰ੍ਹਾਂ ਜਿਹੜਾ ਬੰਦਾ ਆਇਆ ਜੋ ਹੋਇਆ ਜਿਸ ਤਰ੍ਹਾਂ ਉਹ ਹੋਇਆ। ਮੁਸ਼ਕਲ ਨਾਲ ਕੋਠੀ 'ਚ ਪਹੁੰਚਿਆ ਵਾ ਉਹ ਨਹੀਂ ਯਾਰ ਉਹ ਸਮਝ ਨਹੀਂ ਆਈ, ਤੇਜ਼ੀ ਨਾਲ ਕਰ ਗਿਆ। ਨਹੀਂ ਤੂੰ ਕੋਠੀ ਤੈਨੂੰ ਅਸੀਂ ਸਮਝਾਉਣਾ ਕਾਤੋਂ ਨਹੀਂ ਉਸਤਾਦ ਜੀ ਕੌਣ ਹੈ ਤੂੰ? ਦੱਸ। ਆਡੀਅנס ਸਿਰਫ ਉਹਨਾਂ ਨੇ ਮੇਰਾ ਕਰਕੇ ਤੁਹਾਨੂੰ ਬਿਠਾਇਆ, ਸਮਝਾਉਣਾ ਉਹਨਾਂ ਨੂੰ ਹੀ ਆ ਮੈਂ। ਅੱਛਾ ਯਾਰ ਤੈਨੂੰ ਇੱਕ ਯਾਰ ਮਿਲਿਆ। ਉਸਤਾਦ ਜੀ ਉਹਨੇ ਨਾ ਮੈਨੂੰ ਕਿਹਾ ਕਿ ਉਹਨੇ ਕਹਾ ਬਾਬਾ ਜੀ ਉਹਦੇ ਜਿੰਨ ਕਨੇ ਮੈਨੂੰ ਕੋਠੀ 'ਚ ਲੈ ਗਿਆ। ਓਕੇ ਦਰਵਾਜ਼ਾ ਨਹੀਂ ਖੜਕਾਇਆ ਖੜੂਇਆ ਫਿਰ ਉਸਤਾਦ ਛੱਡ ਦੇ। ਅੱਛਾ ਕੋਠੀ 'ਚ ਚਲਾ ਗਿਆ ਤੁਹਾਡਾ ਭਰਾ ਬਾਬਾ ਜੀ। ਇੰਜ ਕਰਕੇ ਜਦੋਂ ਮੈਂ ਦੇਖਿਆ ਤੇ ਕੋਠੀ ਦੇ ਬਾਹਰ ਜਾਲਾ ਇੰਨਾ ਲੱਗਾ ਹੋਇਆ ਜਿਹੜਾ ਕੋਈ ਹਿਸਾਬ ਨਹੀਂ। ਅੱਛਾ ਹੁਣ ਗੱਲ ਥੋੜੀ ਕਿ ਤੂੰ ਉਸ ਕੋਠੀ 'ਚ ਕਿਸੇ ਬੰਦੇ ਨੂੰ ਜਿੰਨ ਚਮੜੇ ਸੀ, ਤੂੰ ਜਿੰਨ ਕੱਢਣ ਗਿਆ। ਤੈਨੂੰ ਇੱਕ ਤੇਰਾ ਯਾਰ ਮਿਲਿਆ, ਉਹਨੇ ਤੈਨੂੰ ਕਿਹਾ ਕਿ ਯਾਰ ਇੱਕ ਬੰਦੇ ਨੂੰ ਜਿੰਨ ਚਮੜੇ ਆ ਹਾਂ। ਤੇ ਆਪਾਂ ਜਿੰਨ ਕੱਢੀਏ ਤੇ ਉਹ ਬੰਦੇ ਅਮੀਰ ਆ ਤੇ 1.5-2 ਲੱਖ ਦੀ ਦਿਹਾੜੀ ਹਾਂ ਜੀ। ਤੂੰ ਕਿਹਾ ਆਪਾਂ ਕੱਢ ਲਾਂਗੇ ਆ ਇੱਥੇ। ਲਓ ਜੀ ਮੈਂ ਉਹਨਾਂ ਦੇ ਪਹੁੰਚ ਗਿਆ ਕੋਠੀ ਦੇ ਤੇ ਅੰਦਰੋਂ ਬਾਬਾ ਜੀ ਉਹਨਾਂ ਦਾ ਛੋਟਾ ਜਿਹਾ ਘਰ। ਮੈਂ ਜਦੋਂ ਅੰਦਰ ਵੜਿਆ ਨਾ ਤੇ ਨਿੱਕਾ ਜਿਹਾ ਬੂਹਾ ਲੱਗਾ। ਮੈਂ ਬੜਾ ਇੱਕ ਮਿੰਟ ਠਹਿਰ ਜਾ ਯਾਰ, ਹੁਣ ਤੂੰ ਮੈਨੂੰ ਇਹ ਦੱਸ। ਇੱਕ ਮਿੰਟ ਯਾਰ ਇੱਧਰ ਆਈ। ਉਹ ਯਾਰ ਨਹੀਂ ਠਹਿਰ ਜਾ ਯਾਰ ਤੂੰ ਮੈਨੂੰ ਇੱਕ ਉਹਨੇ ਕਿਹਾ ਵੀ ਅਮੀਰ ਆਦਮੀ ਸੀ, ਕੋਠੀ ਸੀ। ਹੁਣ ਕੋਠੀ ਦੇ ਅੰਦਰ ਵੜਿਆ ਤਾਂ ਨਿੱਕਾ ਜਿਹਾ ਘਰ। ਕਿਹੜੀ ਕੋਠੀ ਨਿੱਕਾ ਜਿਹਾ ਘਰ ਹੁੰਦਾ ਵਾ? ਨਿੱਕਾ ਜਿਹਾ ਘਰ ਕਿਹੜੀ ਕੋਠੀ ਹੁੰਦੀ? ਯਾਰ ਭਰਾਵੋ ਗੱਲ ਤਾਂ ਪੂਰੀ ਸੁਣ ਲਓ। ਓ ਯਾਰ ਤੂੰ ਠਹਿਰ ਜਾ, ਤੂੰ ਚੁੱਪ ਕਰ ਜਾ। ਭਾਵੇਂ ਉਹਨਾਂ ਨੇ ਉੱਥੇ ਬੰਦਾ ਓ ਯਾਰ ਤੂੰ ਚੁੱਪ ਕਰ। ਤੂੰ ਆਪਣੇ ਘਰੋਂ ਕਹਿੰਦੇ ਆ ਕਿ ਤੈਨੂੰ ਇਹਨੇ ਦੱਸਿਆ ਸਾਰਾ ਕੁਝ। ਉਹ ਇਹਨਾਂ ਨੇ ਦੱਸਿਆ ਤੇ ਫਿਰ ਇਹਨੂੰ ਨਹੀਂ ਪਤਾ ਤੂੰ ਕੋਠੀ ਕਿੱਡੀ ਸੀ? ਤੈਨੂੰ ਨਹੀਂ ਪਤਾ ਕੋਠੀ? ਕਦੀ ਕੋਠੀ ਦੇਖੀ ਨਹੀਂ? ਉਸਤਾਦ ਜੀ ਉਹਨਾਂ ਨੇ ਕਿਹਾ ਸੀ ਕਿ ਉਹ ਬੱਚਾ ਕੋਠੀ ਦੇ ਵਿੱਚ ਉਹ ਹੈ ਕੋਠੀ ਸੀ, ਲੇਕਿਨ ਉਹ ਬੱਚਾ ਘਰ 'ਚ ਰੱਖਿਆ ਸੀ ਤਾਂ ਕਿ ਉਹ ਜਿੰਨ ਜੁਨ ਜਿਹੜੇ ਸੀ ਨਾ ਉਹਨੂੰ ਤੰਗ ਨਾ ਅੱਗੋਂ ਮੈਨੂੰ ਨਾ ਸਿੱਧਾ ਪੱਧਰਾ ਨਾ ਕਰ। ਮੈਨੂੰ ਸਿੱਧਾ ਪੱਧਰਾ ਨਾ ਅੱਗੇ ਹੋ ਜਾ। ਮੇਰੇ ਉਹ ਬਟਾਲਵੀ ਸਾਹਿਬ ਨੂੰ ਕੁਝ ਹੋਇਆ ਮੈਂ ਦਮੁੱਕੇ ਮਾਰਾਂਗਾ। ਉਹ ਬਦਮਾਸ਼ ਆ ਭਾਈ ਨੇ ਨਾ ਸਮਝ ਆਈ ਨਾ? ਕਿਹੜੀ ਕੋਠੀ ਹੁੰਦੀ ਜਿਹੜੀ ਛੋਟਾ ਜਿਹਾ ਘਰ ਹੁੰਦਾ? ਖੋਤੇ ਜਿੱਡਾ ਤੂੰ ਹੋ ਗਿਆ। ਉਹ ਕਿਸੇ ਮੈਂ ਤੈਨੂੰ ਕੀ ਕਿਹਾ ਸੀ? ਉਹ ਤੂੰ ਕਿਉਂ ਵਿੱਚ ਕੋਠੀ 'ਚ? ਉਹ ਯਾਰ ਜਿੱਦਾਂ ਮੈਨੂੰ ਸਟੋਰੀ ਸਮਝ ਆਈ ਮੈਂ ਉਦਾਂ ਹੀ ਦੱਸਣਾ। ਬਸ ਕਰ ਦੇ, ਪੌਣਾ ਘੰਟਾ ਹੋ ਗਿਆ। ਉਸਤਾਦ ਜੀ ਅੱਗੋਂ ਤੁਸੀਂ ਤਾਂ ਬਹਿ ਜਾਓ ਉੱਥੇ, ਤੁਸੀਂ ਪੂਰੀ ਗੱਲ ਸੁਣੋਗੇ ਤੇ ਫੇਰ ਹੀ ਆ। ਬਾਅਦ ਚੋਂ ਤੁਸੀਂ ਜਿੱਥੇ ਦੀ ਕੋਠੀ ਉੱਥੇ ਅਣ ਖਲੋਤੀ। ਝੂਠੇ ਬਣੇ ਹੋ, ਕਦੀ ਐਨ ਨੂੰ ਆ ਜਾਂਦੇ ਕਦੀ ਐਨ। ਪੂਰੀ ਗੱਲ ਤਾਂ ਸੁਣੋ। ਤੇਰੇ ਕੀ ਕਬਜ਼ਾ ਵੱਜ ਗਿਆ ਮੇਰਾ ਕੋਈ? ਝੂਟੇ ਕੀ ਚੱਕਰ ਆ ਗਏ ਤੈਨੂੰ? ਭਾਜੀ ਆਇਓ ਚਲੋ ਮੇਰੇ ਮੂੰਹ ਨੂੰ। ਝੂਟੇ ਸਿੱਧਾ ਹੋ ਕੇ ਪਿਆ ਪਿੱਛੇ ਨੂੰ ਕੋ ਜਾਈ ਜਰਾ। ਤੈਨੂੰ ਨਹੀਂ ਪਤਾ ਕੈਮਰੇ ਤੋਂ ਬਾਹਰ ਹੋਣੇ ਆ? ਤੁਸੀਂ ਅੱਗੇ ਹਿੱਲੋਗੇ ਤੂੰ ਇੱਧਰ ਆ ਜਾ। ਹਾਂ ਜਗ੍ਹਾ ਹੈਗੀ ਤੇ ਆ ਇੱਥੇ ਆ। ਉਹ ਕਵਾਲ ਪਾਰਟੀ ਦੇ ਨਾਲ ਵਾ, ਇੱਥੇ ਤਾਂ ਹੋਵੋ। ਉਹ ਬਹਿ ਜਾ ਓਏ ਕਵਾਲ ਪਾਰਟੀ। ਯਾਰ ਉਸਤਾਦ ਯਾਰ ਉਸਤਾਦ ਜੀ ਮੇਰੇ ਮੂੰਹ ਨੂੰ। ਉਸਤਾਦ ਜੀ ਕੋਠੀ ਛੋਟੀ ਵੀ ਤੇ ਹੋਈ ਉਹ ਨਹੀਂ ਛੋਟੀ ਹੁੰਦੀ। ਲੈ ਇਹ 20 ਮਰਲੇ ਦੀ ਛੋਟੀ ਨਹੀਂ ਹੁੰਦੀ। ਛੋਟੀ ਕੋਠੀ ਨਹੀਂ ਹੁੰਦੀ, ਛੋਟਾ ਘਰ ਹੁੰਦਾ। ਹਾਂ ਮੈਂ 5 ਮਰਲੇ ਦੀ ਕੋਠੀ ਦਿਖਾਦਾ ਤੁਹਾਨੂੰ। ਕਿਹੜੀ ਭਾਈ ਕਿਹੜੀ 5 ਮਰਲੇ ਦੀ 5 ਕੋਠੀ? ਮਰਲੇ ਦੀ ਕੋਠੀ ਹੁੰਦੀ ਹੈ। ਯਾਰ ਕੋਠੀ ਉਹ ਹੁੰਦੀ ਜਿਹਦੇ ਅੱਗੇ ਉਹਦੀ ਸੁਣ ਲਾਨ ਤਾਂ ਹੋਵੇ। ਲਓ। ਪਾਏ ਅੱਗੇ ਗੇਟ ਹੀ ਲੱਗਾ ਸੀ ਬਾਹਰ। ਉਹਨਾਂ ਨੇ ਪੋਜੀਸ਼ਨ ਜਿਹੜੀ ਹੈਗੀ ਕੋਠੀ ਸੀ। ਹੁੰਦੀ ਜਿਹਦੇ ਅੱਗੇ ਲਾਨ ਹੋਵੇ। ਹੁਣ ਕੋਠੀ ਆ ਕਿ ਛੋਟਾ ਘਰ ਆ? ਕੋਠੀ ਦੇ ਵਿੱਚ ਛੋਟਾ ਘਰ। ਵੇਖਿਆ ਚੱਲ ਸੁਣ ਲਓ ਓਏ। ਸਰ ਮੇਰੀ ਸੁਣ ਗੱਲ ਲਓ ਇੱਕ ਵਾਰੀ ਸਿਰਫ ਉਹਨੂੰ ਮੌਕਾ ਤੇ ਦਿਓ ਸਰ। ਇੱਕ ਮਿੰਟ ਤੁਹਾਡੀ ਨਹੀਂ ਯਾਰ ਤੂੰ ਥੋੜ੍ਹੇ ਜਿੰਨ ਤੋਂ- ਤੱਕ ਆ। ਉਹ ਜਿੰਨ ਕਿੱਥੇ ਆ? ਤੁਸੀਂ ਸਾਡੇ ਤੱਕ ਆਈ ਜਾਂਦੇ, ਜਿੰਨੇ ਕਿੱਥੇ ਤੱਕ ਸਾਡੇ ਪਹੁੰਚਣੇ ਆ। ਤੁਸੀਂ ਨਹੀਂ ਆਉਣੋਂ ਹਟਣ ਦੇ। ਯਾਰ ਮੈਨੂੰ ਕਿੰਨਾ ਕੁ ਗੁੱਸਾ ਚੜਦਾ ਹੋਊਗਾ ਕਿ ਮੈਂ ਤੇਰੇ ਲਾਗੇ ਆ ਜਾਣਾ। ਉਸਤਾਦ ਹਿਸਾਬ ਲਾ। ਗੁੱਸੇ ਦੀ ਗੱਲ ਮੈਂ ਕਹਿੰਦਾ ਦੁਨੀਆ ਇੱਧਰ ਦੀ ਉੱਧਰ ਜੇ ਮੈਂ ਤੇਰੇ ਲਾਗੇ ਨਹੀਂ ਆ ਸਕਦਾ ਜੋ ਤੇਰਾ ਆਲਮ ਆ ਸਮੈਲ ਦਾ, ਤੇ ਮੈਂ ਕਿੰਨਾ ਕੁ ਪਾਗਲ ਹੋ ਜਾਂਦਾ ਹੋਵਾਂਗਾ ਕਿ ਮੈਂ ਬਿਲਕੁਲ ਤੇਰੇ ਕੋਲ ਆ ਜਾਣਾ। ਸਰ ਇੱਥੋਂ ਦਾਦਾ ਲਾ ਮੇਰਾ ਕਿੰਨਾ ਕੁ ਫਿਰਕੀ ਘੁੰਮਦੀ ਹੋਏਗੀ। ਸਰ ਕੂਲ ਸਮੈਲ ਦਾ ਰੌਲਾ ਨਹੀਂ ਹੈਗਾ। ਤੁਸੀਂ ਜਿਹੜਾ ਪਰਫਿਊਮ ਮੈਨੂੰ ਦਿੱਤਾ ਨਾ ਹੁਣ ਉਹ ਪਰਫਿਊਮ ਨਹੀਂ ਹੁੰਦਾ ਇਹ, ਪਰਫਿਊਮ। ਉਹਦੀ ਸਮੈਲ ਹੀ ਇਦਾਂ ਦੀ ਤੁਸੀਂ ਖੁਦ ਬਾ ਖੁਦ ਖਿੱਚੇ ਆ ਰਹੇ ਹੋ। ਅੱਛਾ ਸੌਰੀ ਯਾਰ ਸਹੀ ਅੱਛਾ ਐਡੀ ਤੂੰ ਪਰਫਿਊਮ ਫਿਲਮ ਵਾਲਾ ਲਾ ਲਿਆ। ਗੁੱਸਾ ਨਾ ਚੜਾ ਉਹਨਾਂ ਨੂੰ। ਸਹੀ ਗੱਲ ਸੁਣਾ। ਇਹਨੂੰ ਕਹਿ ਕੋਠੀ ਕਲੀਅਰ ਕਰ। ਕਲੀਅਰ ਪਾਏ ਨਾ ਕੋਠੀ ਦੇ ਵਿੱਚ ਨਾ ਇੱਕ ਕੋਠੀ ਦਾ ਛੋਟਾ ਜਿਹਾ ਜਿੱਦਾਂ ਤੁਸੀਂ ਨਹੀਂ ਸਾਨੂੰ ਉਧਰਲੀ ਸਾਈਡ ਤੇ ਦਿੱਤਾ ਕੁਆਟਰ ਬਣਾ ਕੇ। ਸਰਵੈਂਟ ਇਦਾਂ ਉਹਨਾਂ ਨੇ ਕੁਆਟਰ ਬਣਾ ਹੁਣ ਕੇ ਇਹ ਮਿਸਾਲ ਦੇਣ ਦੀ ਕੀ ਵਿੱਚ ਲੋੜ ਯਾਰ ਸੀ? ਗੱਲ ਪਤਾ ਕੀ ਆ ਯਾਰ ਹੈ ਵੇ। ਭਾਜੀ ਤਸਦੀਕ ਨਹੀਂ ਕਰਨੀ। ਤੁਸੀਂ ਤਾਂ ਤੁਸੀਂ ਤਾਂ ਬਹੁਤ ਬੁਰੇ ਤਰੀਕੇ ਨਾਲ ਸ਼ੁਰੂ ਹੋਏ ਆ ਤੈਨੂੰ। ਯਾਰ ਤੂੰ ਅੱਛਾ ਮੈਂ ਤੂੰ ਜੋ ਬਕਵਾਸ ਕਰੀ ਜਾਵੇਂ ਮੈਂ ਸੁਣੀ ਜਾਵਾਂ? ਯਾਰ ਭਾਈ ਯਾਰ ਪਾਗਲ ਆ ਮੈਂ? ਉਹ ਸਾਰੇ ਪਾਗਲ ਬੈਠੇ ਆ ਰੋਜ਼ਿਆਂ ਦੇ ਵਿੱਚ। ਤੂੰ ਜੋ ਕਹੀ ਜਿਵੇਂ ਕੋਠੀ ਸੀ, ਮੈਂ ਅੰਦਰ ਵੜਿਆ, ਛੋਟਾ ਜਿਹਾ ਘਰ ਸੀ, ਗੁਲਫਾਮ ਆਇਆ ਸੀ, ਉਹਨੇ ਯਾਰ ਭੇਜਿਆ ਸੀ, ਮੈਂ ਕਿਹਾ ਮੇਰਾ ਯਾਰ ਗੁਲਫਾਮ। ਤੂੰ ਜੋ ਕਹੀ ਜਿਵੇਂ ਅਸੀਂ ਮੰਨੀ ਜੀਏ, ਸਰ ਪਲੀਜ਼ ਮੰਨੀ ਜੀ ਅਸੀਂ। ਉਸਤਾਦ ਜੀ ਉਹਨੇ ਸਰ ਬਹਿ ਜਾਓ। ਜੋ ਉਹਨੇ ਕਹਿਣਾ ਇਹਨੇ ਤਾਂ ਇਹਨੇ ਕੋਲੋਂ ਜਦੋਂ ਮੈਨੂੰ ਕਿਹਾ ਮੈਂ ਉਹੀ ਕਰਨਾ। ਤੈਨੂੰ ਇੰਨਾ ਨਹੀਂ ਪਤਾ ਤੂੰ ਇਹਨੂੰ ਕੀ ਇਹ ਸਭ ਪੜਾ ਕੇ ਲਿਆ ਸਭ? ਯਾਰ ਮੈਂ ਯੂਸੀ ਹੈਗਾ ਕਿ ਨਹੀਂ ਮੈਨੂੰ ਇਹ ਦੱਸ ਦਿਓ। ਤੂੰ ਯੂਸੀ ਆ, ਤੇਰੇ ਯੂਸੀ ਦਾ ਬੇੜਾ ਗਰਕ ਕਰਤਾ ਉਹਨੇ। ਘੱਟਾ ਯੂਸੀ ਰਹਿ ਗਿਆ। ਤੁਸੀਂ ਤਾਂ ਯੂਸੀ ਤੇ ਚੜ ਆਉਣ ਡਏ ਆ। ਤੁਸੀਂ ਤਾਂ ਬੈਠੋ ਟਿਕ ਕੇ। ਮੈਨੂੰ ਤਾਂ ਲੱਗਦਾ ਤੁਸੀਂ ਯੂਸੀ ਆ ਪੂਰੇ ਸ਼ੋਅ 'ਚ। ਬਿਠਾਇਆ ਮੈਨੂੰ ਯੂਸੀ ਕਰਕੇ ਆ। ਸੁਣਨ ਮੇਰੀ ਇੱਕ ਵੀ ਨਹੀਂ ਡੇ। ਤੁਸੀਂ ਬੈਠੋ ਤਾਂ ਸਰਕਾਰ ਬੈਠੋ ਤਾਂ ਸਹੀ ਹੋ ਕੇ। ਤੁਸੀਂ ਕਿਹੜੇ ਸ਼ੋਅ ਕਰਦੇ ਫਿਰਦੇ ਆਪਾਂ ਚੌਂਕ 'ਚ ਮੰਜੀ ਡਾਈ ਹੈ। ਸੈੱਟ ਹੋ ਕੇ ਤਾਂ ਬੈਠੋ। ਪੈਂਟ ਸ਼ਰਟ ਪਾ ਕੇ ਕਿਹੜੇ ਗੈਟਅਪ 'ਚ ਬਹਿਣ ਡਏ ਤੁਸੀਂ? ਸਹੀ ਹੋ ਚੱਲ ਯਾਰ ਈਜ਼ੀ ਹੋ ਜਾ। ਚਲੋ ਮੇਰੇ ਮੂੰਹ ਨੂੰ ਉਸਤਾਦ ਜੀ। ਅੱਛਾ ਆਪਣੀ ਕੋਠੀ ਤੇ ਨਹੀਂ ਉਹ ਗੌਰ ਕਰ ਉਹ ਇੱਕ ਵਾਰੀ ਉਹ ਠੀਕ ਕਰਦਾ ਵਾ। ਉਹ ਠੀਕ ਕਰਨ ਦੇ ਚੱਕਰ 'ਚ ਜਿਵੇਂ ਇੱਕ ਝੂਠ ਲੁਕਾਉਣ ਲਈ 40 ਹੋਰ ਨਹੀਂ ਬੋਲਣੇ ਪੈਂਦੇ।
ਉਹ ਕਹਿੰਦਾ ਕੋਠੀ ਸੀ, ਅੱਗੋਂ ਇੰਨੀ ਗੱਲ ਕਹਿ ਦੇਵੇ ਕਿ ਭਾਜੀ ਸੌਰੀ ਮੇਰੇ ਮੂੰਹ ਨਿਕਲ ਗਿਆ, ਕੋਠੀ ਸੀ, ਗੱਲ ਮੁੱਕ ਗਈ। ਕੋਠੀ ਸੀ, ਉਹਦੇ ਅੰਦਰ ਇਹਨੇ ਹੁਜਰਾ ਬਣਾ ਕੇ, ਜਿਵੇਂ ਤੁਸੀਂ ਨਹੀਂ ਸਾਨੂੰ ਬਾਹਰ ਬਣਾ ਕੇ ਦਿੱਤਾ ਉਵੇਂ ਉਹਨਾਂ ਨੇ ਬਣਾ ਕੇ ਦਿੱਤਾ ਸੀ। ਤੂੰ ਵੀ ਚੁੱਪ ਕਰਕੇ ਸੁਣੀ ਜਾਂਦੇ ਆ। ਜੀ ਉਹ ਤੁਸੀਂ ਤਾਂ ਸਹੀ ਹੋ ਕੇ ਬਹਿ ਜਾਓ, ਪਾਪ ਹੋਣਾ ਵੇਚਣ ਡਏ ਆ, ਇੱਥੇ ਰੁਕੇ ਆ, ਸਹੀ ਹੋ ਕੇ ਤਾਂ ਬਹੁਤ ਸਾਨੂੰ ਦੱਸ ਯਾਰ। ਪੂਰੀ ਗੱਲ ਤਾਂ ਸੁਣੋ, ਕਿਹੜਾ ਸੌਦਾ ਵੇਚਣ ਡਏ ਆ ਤੁਸੀਂ? ਸੋਚ ਬੈਠੇ ਹੋ ਉਸਤਾਦ। ਮੈਂ ਇਹੀ ਤੇ ਕਹਿੰਦੇ ਆ, ਜਿਹੜਾ ਸੌਦਾ ਤੂੰ ਵੇਚਣ ਆ ਉਹ ਜਾਹਲ ਨਹੀਂ ਹੈਗੇ ਸਰ ਉਹ ਚਾਹਲੇ ਜਿੰਨੇ ਤਿਆਰ ਕਰਵਾਈਏ ਸਰ, ਮੌਕਾ ਤੁਸੀਂ ਉਹਨੂੰ ਕਹੀ ਜਾਣਦੇ। ਤੈਨੂੰ ਰਾਈਟਰ ਬਣਾਇਆ ਕਿੰਨੇ ਆ? ਸਰ ਉਹਨੂੰ ਮੌਕਾ ਦਿਓ, ਮੇਰਾ ਰਾਈਟਰ ਦਾ ਮੋਢਾ ਭਾਈ ਤੁਸੀਂ ਫਰੀਦ, ਮੈਂ ਕਹਦਾ ਰਾਈਟਰ ਸਮਝਾਓ ਉਹ ਯਾਰ ਇਹਨਾਂ ਨੇ, ਮੈਂ ਤੁਹਾਨੂੰ ਦੱਸਣਾ ਉਹਦੀ ਗੱਲ ਸੁਣ ਲਓ। ਉਸਤਾਦ ਜੀ ਦੀ ਗੱਲ ਚੱਲ ਯਾਰ, ਸ਼ੁਰੂ ਤੋਂ ਸੁਣਾ। ਚੱਲ ਸਿਰ ਤੇ ਲੈ ਲਾ, ਸਿਰ ਤੇ। ਉਹ ਬਸ ਹੁਣ ਨਾ ਕੋਈ ਗਲਤੀ ਕਰੀ। ਅੱਛਾ ਤੂੰ ਕੋਠੀ ਦੇ ਅੰਦਰ ਵੜਿਆ? ਉਸਤਾਦ ਜੀ ਕੋਠੀ ਦੇ ਅੰਦਰ ਮੈਂ ਵੜਿਆ, ਉਹਨਾਂ ਨੇ ਮੈਨੂੰ ਬਿਠਾਤਾ, ਉਹਦੇ ਬਾਹਰ ਲਾਉਣ ਜਿਹਾ ਨਹੀਂ ਹੁੰਦਾ, ਉੱਥੇ ਬਿਠਾਤਾ। ਹਾਂ, ਠੀਕ ਹੈ। ਸਰ ਹਾਂ ਠੀਕ ਠੀਕ ਆ। ਉਹਨੇ ਕਿਹਾ ਤੁਹਾਡੇ ਸਾਹਮਣੇ ਬੱਚਾ ਲੈ ਕੇ ਆਉਨੇ ਆ, ਤੁਸੀਂ ਇੱਥੇ ਬੈਠੋ। ਓਕੇ। ਮੈਂ ਉੱਥੇ ਬਹਿ ਗਿਆ, ਠੀਕ ਆ। ਉਹ ਅੰਦਰ ਚਲੇ ਗਏ, ਮੈਂ ਉੱਥੇ ਬੈਠਾ, ਮੈਂ ਦੇਖਿਆ, ਮੈਂ ਕਿਹਾ ਯਾਰ ਇਹ ਕਿਹੜਾ ਲਾਉਣ ਆ ਜਿੱਤੇ ਇੰਨੇ ਪੱਤੇ ਖਿਲਰੇ ਪਏ, ਗੰਦ ਹੀ ਬੜਾ ਪਿਆ ਹੋਇਆ। ਇਸ ਗੱਲ ਦਾ ਸਟੋਰੀ ਨਾਲ ਕੀ ਤਲਕ ਵੀ ਉੱਥੇ ਗੰਦ ਹੋਵੇ, ਪੱਤੇ ਹੋਣ ਨਾ ਹੋਣ? ਤੂੰ ਸਾਲਿਆ ਜਿੰਨ ਕੱਢਣ ਗਿਆ ਉਹ ਕੱਢ, ਤੂੰ ਉਹਨਾਂ ਦੇ ਪੱਤੇ ਗਿਣਨੇ ਆ? ਓ ਯਾਰ ਜਿੰਨ ਮੈਨੂੰ ਓਏ ਯਾਰ ਤੈਨੂੰ ਬਿਠਾ ਕੇ ਗਏ, ਦੱਸ ਯਾਰ ਆ ਭਾਈ ਨੂੰ ਓਏ ਕੀ ਮੇਰੀ ਕੋਈ ਗੱਲ ਦੱਸ। ਸੁਣ। ਓਏ ਤੈਨੂੰ ਬਿਠਾ ਕੇ ਗਏ, ਓ ਯਾਰ ਭਾ ਉੱਥੇ ਬਹਿ ਕੇ ਗੱਲ ਕਰ ਲਾ। ਤੈਨੂੰ ਬਿਠਾ ਕੇ ਜੂ ਗਏ, ਤੈਨੂੰ ਕਹਿ ਕੇ ਗਏ ਕਿ ਵੀ ਅਸੀਂ ਚੱਲੇ ਆ, ਤੂੰ ਪਿੱਛੋਂ ਸਾਡੇ ਜਾਇਜ਼ਾ ਲੈ ਜਰਾ ਸਾਰਾ। ਤੈਨੂੰ ਕਹਿ ਕੇ ਗਏ ਪੱਤੇ ਖਿਲਰੇ ਹੀ ਹੁੰਦੇ ਆ, ਪੱਤੇ ਸਾਲਿਆ ਤੈਅ ਲੱਗੀ ਹੁੰਦੀ ਹੈ। ਯਾਰ ਵੀਰੇ ਉੱਥੇ ਤਾਂ ਬਹਿ ਜਾ, ਓ ਲਾਉਣ ਯਾਰ ਤੂੰ ਮੈਨੂੰ ਉਸਤਾਦ ਜੀ ਉਹਦਾ ਕਸੂਰ ਉਹਨਾਂ ਹੈ, ਵਾਲੀ। ਉਹ ਜਿੰਨੇ ਲਿਖਵਾਇਆ ਉਹਦਾ ਕਸੂਰ ਹੈ। ਮੈਂ ਨਹੀਂ ਲਿਖਵਾਇਆ ਉਹ ਤੂੰ ਪੱਤਿਆਂ ਦਾ ਕਿਹਾ ਮੇਰੇ ਸਾਹਮਣੇ ਯਾਰ। ਯਾਰ, ਮੈਂ ਫੈਸਲ ਮੈਂ ਕੋਈ ਅੱਲਾ ਮਾਰ ਤੂੰ ਐਡਾ ਸਕਰੀਨ ਪਲੇ ਨਾ ਬਣਾ, ਐਡਾ ਤੂੰ ਸੰਜੇ ਲੀਲਾ ਬੰਸਾਲੀ ਉਹ ਗਏ ਨੇ, ਮੈਂ ਦੇਖਿਆ ਉੱਥੇ ਪੱਤੇ ਖਿਲ ਰਹੇ ਨੇ। ਉਹ ਪੱਤੇ ਨਾ ਵੀ ਖਿਲ ਰਹੇ ਨੇ ਤੇਰੇ ਕੋਲ ਜਿੰਨੇ ਸੇ ਨਿਕਲਣਾ। ਇੰਨੀ ਕਾਲੀ ਕਾਲੀ ਕੀ ਬਾਹਰ ਕੋਈ ਬੰਦੇ ਆ ਇਹ, ਸਾਨੂੰ ਕਾ ਤੋਂ ਝਾੜੀ ਜਾਣ ਡਏ ਆ? ਤੂੰ ਸਿੱਧੀ ਗੱਲ ਕਰ, ਤੂੰ ਕਹ ਬਾਜੀ ਅੰਦਰ ਗਏ, ਬੱਚਾ ਲੈ ਕੇ ਆ ਗਏ। ਓਏ ਉਹ ਬੱਚਾ ਲੈ ਕੇ ਅੱਗੋਂ ਸਾਨੂੰ ਸਕਰੀਨ ਪਲੇ ਸੁਣਾ ਰਿਹਾ, ਉੱਥੇ ਪੱਤੇ ਖਿਲ ਰਹੇ ਨੇ। 1000 ਓਏ ਉਸਤਾਦ ਨੂੰ ਦਵਾਈ ਦਿੱਤੀ ਸੀ ਐਂਜ਼ਾਇਟੀ ਦੀ? ਦਵਾਈ ਨਹੀਂ ਹੈ, ਦਵਾਈ ਦਾ ਅੱਜ ਰੌਲਾ ਨਹੀਂ ਹੈਗਾ, ਅੱਜ ਕੰਮ ਹੋਰ ਹੀ ਹੋ ਗਿਆ। ਸਿਰਫ ਬਿੱਲ 'ਚ 1000 ਰੁਪਇਆ ਵੱਧ ਆ ਗਿਆ। ਕੋਠੀ ਦਾ ਬਿੱਲ ਆਇਆ 1000 ਇੱਕ ਵੱਧ ਆਇਆ ਵਾ, ਉਹ ਸਾਡੇ ਉੱਤੇ ਚੜ੍ਹ ਉਹਨੂੰ ਗਿਆ। ਮੌਕਾ ਦਿਓ ਬੱਚੇ ਨੂੰ, ਇੱਕ ਮੌਕਾ ਦਿਓ ਉਹਨੂੰ। ਸਰ ਮੈਂ ਪਤਾ ਕੀ ਆ, ਮੈਂ ਇੱਕ ਬਦਮਾਸ਼ੀ ਜਿੱਦਾਂ ਆਪਣੀ ਜ਼ਾਹਰ ਕੀਤੀ ਮੈਂ ਉਦਾਂ ਹੀ ਕਰਨੀ ਚਾਹੁੰਦਾ, ਜਿੱਦਾਂ ਸ਼ੁਰੂ ਤੋਂ ਤੁਸੀਂ ਬਦਮਾਸ਼ ਮੈਨੂੰ ਦਿਖਾਇਆ ਉਦਾਂ ਦਿਖਾਓ ਨਾ। ਭਾਜੀ ਮੈਂ ਜਿਹੜਾ ਤੈਨੂੰ ਦਿਖਾਇਆ ਸੀ ਨਾ, ਮੈਂ ਬਿਲਕੁਲ ਸਹੀ ਦਿਖਾਇਆ ਸੀ। ਆ ਪਹਿਲੀ ਵਾਰੀ ਮੈਂ ਇਹਦੇ ਸਿਰ ਤੇ ਸਿੱਟਿਆ ਯੂਸੀ, ਉਹਨੇ ਯੂਸੀ ਬਰਬਾਦ ਕਰਤਾ। ਉਹਦੇ ਤੇ ਸਿਰ ਤੇ ਚੀਰ ਨਹੀਂ ਨਿਕਲਦਾ, ਐਡੇ ਮਜ਼ਬੂਤ ਵਾਲ, ਸਿੱਧੇ ਵਾਲ ਵਾਈ ਫਿਰਦਾ ਵਿੱਚ ਵੱਜਣਾ ਕਿਸੇ ਮੈਂ ਦੇ। ਨਾ ਮੇਰੇ ਵੱਲ ਨਹੀਂ ਆਣਾ, ਮੈਂ ਤੇ ਜਿਹੜੀ ਮੈਂ ਕੁਝ ਵੀ ਨਹੀਂ ਦੱਸਿਆ ਤੈਨੂੰ। ਤੂੰ ਅੱਛਾ ਯਾਰ ਤੂੰ ਕੋਠੀ ਦੇ ਅੰਦਰ ਵੜਿਆ, ਉਹਨਾਂ ਨੇ ਤੈਨੂੰ ਕਿਹਾ ਲਾਉਣ ਚ ਪਿਆ, ਅਸੀਂ ਬੱਚਾ ਲੈ ਕੇ ਆਉਨੇ ਆ। ਉਹ ਬੱਚਾ ਲੈਣ ਗਏ ਅੱਗੋਂ। ਇਹ ਗੱਲ ਨਹੀਂ ਜਿਹੜੀ ਮੈਨੂੰ ਉਹਨੇ ਕੀਤੀ ਮੈਂ ਉਹ ਕਰਨੀ। ਚਲੋ ਜੀ, ਕਰੋ ਜੀ, ਉਹ ਕਰ ਲਓ। ਸਾਜੀ ਇੰਜ ਕਰਕੇ ਮੈਂ ਲਾਉਣ ਚ ਬਹਿ ਹਾਂ। ਗਿਆ ਤੇ ਦੇਖਿਆ ਪੱਤੇ ਹੀ ਪੱਤੇ ਖਿਲਰੇ ਪਏ ਲਾਉਣ। ਠੀਕ ਆ। ਤੇਰੇ ਭਰਾ ਇੰਜ ਕਰਕੇ ਉੱਠਿਆ ਬਾਹਰੋਂ, ਇੱਕ ਨਾ ਬੋਰਾ ਲੈ ਕੇ ਆਇਆ। ਸਭ ਤੋਂ ਪਹਿਲਾਂ ਮੈਂ ਪੱਤੇ ਇਕੱਠੇ ਕੀਤੇ ਜਿੰਨੇ ਵੀ ਉਸ ਕੋਠੀ 'ਚ ਪਏ ਸੀ। ਗੁੱਡ, ਠੀਕ ਹੈ ਨਾ? ਸਫਾਈ ਸਫਾਈ ਸਹੀ ਗੱਲ ਆ, ਸਫਾਈ ਕਰਕੇ ਜਿੰਨ ਕੱਢਣਾ ਚਾਹੀਦਾ। ਗੰਦੀ ਜਗ੍ਹਾ ਤੇ ਜਿੰਨ ਕੱਢੋ ਨਾ। ਲੋ ਜੀ ਸਾਜ ਜੀ, ਮੈਂ ਉਹਨਾਂ ਨੇ ਨਾ ਮੈਨੂੰ ਬੂਹਾ ਖੋਲ ਕੇ ਦੇਖਦੇ ਰਹੇ, ਮੈਂ ਸਾਰਾ ਬੋਰਾ ਭਰਿਆ ਪੱਤਿਆਂ ਦਾ, ਜਿੰਨਾ ਵੀ ਲਾਉਣ 'ਚ ਪੱਤੇ ਪੁੱਤੇ ਸੁੱਕੇ ਇਕੱਠੇ ਹੋਏ। ਮੈਂ ਸਾਡੇ ਮਹੱਲੇ ਦਾਈ ਨਾ ਇੱਕ ਮਾਈ ਸੀ, ਉਹ ਦਾਣੇ ਭੁੰਨਦੀ ਹੁੰਦੀ ਸੀ 3-4 ਵਜੇ, ਭੱਠੀ ਵਾਲੀ। ਮੈਂ ਪਹਿਲਾਂ ਉਧਰ ਨੂੰ ਨਿਕਲਿਆ, ਮੈਂ ਕਿਹਾ ਯੂਸੀ ਖਾਂ ਬੋਰਾ ਤਾਂ ਦੇ ਕੇ ਆਓ ਉਸ ਮਾਈ ਨੂੰ। ਉਹਨੂੰ ਮੈਂ ਬੋਰਾ ਦੇ ਕੇ ਆਇਆ, ਉਹਨੇ ਮੈਨੂੰ 70 ਰੁਪਏ ਦਿੱਤੇ। ਮੈਂ ਦਸਤੀ 70 ਰੁਪਏ ਲੈ ਕੇ ਫੌਰਨ ਵਾਪਸ ਫੇਰ ਕੋਠੀ 'ਚ। ਕਸਮ ਹੈ ਉਸਤਾਦ ਜੀ, ਯਾਰ ਕੈਮਰੇ ਤੋਂ ਬਾਹਰ ਨਾ ਜਾਈ ਉਸਤਾਦ ਜੀ। ਯਾਰ ਇਹ ਗੱਲ ਉਸਤਾਦ ਜੀ, ਮੈਂ ਭਾਈ ਫਰੀਦ ਇਦਾਂ ਯਾਰ ਨਹੀਂ। ਇੱਕ ਮਿੰਟ, ਓਏ ਇੱਕ ਮਿੰਟ, ਮੈਂ ਆ ਜਾ ਕੋਲ ਫੇਰ ਉਰੇ ਆ ਜਾ। ਮੈਂ ਪਕਾਇਆ ਵਾ ਕੁਛ? ਤੂੰ ਜਿੱਦਾਂ ਦਾ ਤੂੰ ਪਕਾਉਣੇ ਆ, ਤੁਸੀਂ ਤਾਂ ਇਦਾਂ ਮੇਰਾ ਲਾਉਂਦੇ, ਮੈਂ ਕੁਛ ਆਇਆ ਖਾਣ ਡਿਆ, ਕੱਲੇ ਨਾ ਖਾਈਏ। ਇਧਰ ਮੇਰੀ ਗੱਲ ਸੁਣ। ਉਹ ਭਾ ਉੱਥੇ ਤਾਂ ਹੋ ਜਾ ਯਾਰ, ਗੱਲ ਸੁਣ ਇੱਕ ਵਾਰੀ ਯੂਸੀ, ਇੱਕ ਦੂਸਰੇ ਦੀ ਝੋਲੀ 'ਚ ਬਹਿ ਕੇ ਗੱਲਾਂ ਕਰ ਗੱਲ ਲਈਏ। ਸੁਣ ਲਾ ਨਾ, ਗੱਲ ਕਰ ਉਸਤਾਦ ਜੀ, ਮੇਰੀ ਗੱਲ ਸੁਣ। ਬੱਚਾ ਹੈ ਗੱਲ ਇਹ ਆ ਅੱਛਾ ਥੋੜਾ ਪਿੱਛੇ ਓ ਯਾਰ ਗੱਲ ਇੱਕ ਮਿੰਟ ਪਹਿਲਾਂ ਮੇਰੀ ਜਿੰਨ ਕੱਢਣ ਗਿਆ, 1000 ਰੁਪਇਆ ਲੱਗਾ ਬਾਹ ਫੜਨ ਦਾ, ਉੱਥੇ ਤਾਂ ਬਵੋ ਬਾਹ ਜਿੰਨ ਕੱਢਣ ਗਿਆ, ਜਿੰਨ ਕੱਢਣ ਗਿਆ। ਤੂੰ ਉਹਨਾਂ ਨੂੰ ਕਿਹਾ ਕਿ ਵੀ ਬੱਚਾ ਲੈ ਕੇ ਆਓ ਜਿਹਨੂੰ ਜਿੰਨ ਚੰਬੜੇ। ਹਾਂਜੀ, ਉਹ ਬੱਚਾ ਲੈਣ ਗਏ। ਨਹੀਂ ਹਾਲੇ ਨਹੀਂ ਮੈਂ ਕਿਹਾ। ਨਹੀਂ ਉਹ ਲੈਣ ਗਏ, ਉਹਨਾਂ ਨੇ ਤੈਨੂੰ ਕਿਹਾ, ਤੂੰ ਕਿਹਾ ਕਿ ਉਹ ਬੱਚਾ ਲੈਣ ਗਏ ਤੇ ਮੈਂ ਪਿੱਛੋਂ ਦੇਖਿਆ ਪੱਤੇ ਖਿਲ ਰਹੇ ਸੀ। ਹਾਂ, ਠੀਕ ਆ। ਤੂੰ ਉੱਥੇ ਹਿਸਾਬ ਲਾਇਆ ਵੀ ਮੈਂ ਸਾਰੇ ਪੱਤੇ ਕੱਟ ਕੇ ਮੈਂ ਪਹਿਲੇ ਬਾਹਰ ਗਿਆ, ਬਾਹਰੋਂ ਬੋਰਾ ਲਿਆਂਦਾ। ਆਹੋ। ਅੱਛਾ ਬਾਹਰ ਬੋਰਿਆਂ ਦੀ ਦੁਕਾਨ ਸੀ ਸਾਹਮਣੇ, ਬੋਰਾ ਕਿੱਥੋਂ ਲੈ ਕੇ ਆਇਆ? ਠਹਿਰ ਜਾ ਇੱਕ ਮਿੰਟ, ਤੂੰ ਬੋਰਾ ਕਿੱਥੋਂ ਲੈ ਕੇ ਆਇਆ? ਗੱਲ ਤਾਂ ਸੁਣ। ਉਹਨਾਂ ਦੇ ਘਰ ਦੇ ਬਾਹਰ ਕਿਹੜੇ ਬੋਰੇ ਉੱਗੇ ਦਰਖਤਾਂ ਦੇ? ਯਾਰ ਇੰਨੀ ਤਸਦੀਕ ਯਾਰ, ਮੇਰੇ ਮਗਰ ਸੀ ਪਾਈ ਗਿਆ। ਚਲੋ ਤੂੰ ਉਹ ਵੀ ਛੱਡੋ, ਬੋਰਾ ਤੂੰ ਬਾਹਰੋਂ ਲੈਂਦਾ, ਤੂੰ ਸਾਰੇ ਪੱਤੇ ਇਕੱਠੇ ਕੀਤੇ, ਇਕੱਠੇ ਕਰਕੇ ਤੂੰ ਉਹਦੇ ਚ ਪਾਏ। ਇੰਨੀ ਦੇਰ ਚ ਅੰਦਰੋਂ ਜਿੰਨ ਵਾਲਾ ਬੱਚਾ ਨਹੀਂ ਲੈ ਕੇ ਆਏ। ਕਰੋੜ ਮਰਲੇ ਦੀ ਕੋਠੀ ਸੀ, ਵੈਗਨ ਚ ਗਏ ਸੀ ਉਹ ਲੈਣ। ਤੂੰ ਸਾਰੇ ਪੱਤੇ ਇਕੱਠੇ ਕਰ ਲਏ, ਔਰ ਸਾਰੇ ਤੈਨੂੰ ਕੱਲਾ ਛੱਡ ਕੇ 24 ਮਰਲੇ 'ਚ ਕੋਠੀਆਂ ਵਾ। 24 ਮਰਲੇ ਦੀ ਕੋਠੀ ਤੈਨੂੰ ਕੱਲਾ ਛੱਡ ਕੇ ਵੀ ਤੂੰ ਪਿੱਛੋਂ ਚੋਰੀ ਪੱਤੇ ਇਕੱਠੇ ਕਰਕੇ ਵੇਚ ਕੇ ਆ ਜਾ।
ਤੂੰ ਪੱਤੇ ਇਕੱਠੇ ਕਰਕੇ ਮਾਈ ਕੋ ਜਾ ਕੇ 17 ਦੇ ਵੇਚ ਕੇ ਵਾਪਸ ਆਇਆ, ਉਨੀ ਦੇਰ ਨੂੰ ਆਏ ਸੀ ਕਿ ਨਹੀਂ ਉਹ? ਯਾਰ ਕੋਠੀ ਵੱਡੀ ਸੀ, ਅੰਦਰ ਜਾਣ ਲੱਗੇ ਵੀ ਟਾਈਮ ਲੱਗਦਾ ਸੀ, ਉਹਨਾਂ ਨੂੰ ਆਉਣ ਲੱਗੇ ਵੀ ਟਾਈਮ ਲੱਗਦਾ ਸੀ। ਮੌਕਾ ਤੇ ਦਿਓ ਉਹਨੂੰ। ਚਲੋ ਉਸਤਾਦ ਜੀ ਮੇਰੇ ਮੂੰਹ ਨੂੰ ਖੈਰ ਉਸਤਾਦ ਜੀ, ਚਲੋ ਉਸਤਾਦ ਜੀ, ਚਲੋ ਕੋਈ ਗੱਲ ਕਾਮ ਡਾਊਨ। ਮੁੜ ਘਿੜ ਕੇ ਕੋਠੀ ਕੂੜ ਥੱਲੇ। ਉੱਥੇ ਤਾਂ ਬੈਠੋ, ਜਗ੍ਹਾ ਤੱਤੀ ਆ ਉਹ। ਓਏ ਤੱਤੀ ਦੇ ਆ ਢੋਲਾ। ਸਰ ਉਹਨੂੰ ਮੌਕਾ ਦਿਓ। ਸਰ ਜੀ ਤੁਸੀਂ ਪੂਰੀ ਸਟੋਰੀ ਤਾਂ ਸੁਣੋ, ਅੱਗੇ ਜਾ ਕੇ ਬੜਾ ਪੂਰੀ ਸਟੋਰੀ ਤੂੰ ਕਹ ਉਸਤਾਦ ਜੀ ਮੇਰੀ ਬਕਵਾਸ ਤੇ ਸੁਣੋ। ਚਲੋ ਠੀਕ ਹੈ। ਕੀ ਕਰਾਇਆ ਭਾ ਨੂੰ ਸਮਝ ਨਹੀਂ, ਹਾਂਡੀਆਂ ਤਾਂ ਨਹੀਂ ਆਲੇ ਦੁਆਲੇ ਘੁਮਾ ਕੇ ਛੱਡਤੀਆਂ ਕਿ ਜਾਦੂ ਹੋਇਆ ਉਸਤਾਦ ਨਾਲ ਤੇ ਉਹ ਗੱਲ ਹੀ ਨਹੀਂ ਕਿਸੇ ਦੀ ਕਿਉਂ ਸੁਣਨ ਮੈਂ ਦੀ। ਕਿਹੜਾ ਕੋਈ ਰਿਸ਼ਤੇ ਦੇ ਪਿੱਛੇ ਪਿਆ ਸਭ ਮੈਂ ਇੱਥੇ ਹੀ ਕਰਨਾ, ਓਹੋ ਫਰਿਸ਼ਤੇ ਜਿਹੜਾ ਤੇ ਮੈਨੂੰ ਰੋਕਣ ਦੇ ਚੱਕਰ 'ਚ ਤੁਸੀਂ। ਉਸਤਾਦ ਜੀ ਹੋ ਜਾਂਦਾ ਹੈ, ਅਕਸਰ ਹੋ ਜਾਂਦਾ, ਕਾਲਾ ਚੱਲ ਜਾਂਦਾ ਬੰਦੇ ਤੇ। ਗੱਲਬਾਤ ਬਹੁਤ ਘੱਟ ਸੁਣਨ ਡਏ ਹੋ ਤੁਸੀਂ ਅੱਜ। ਚਲ ਤੁਸੀਂ ਗੱਲ ਪੂਰੀ ਕਰੋ। ਉਸਤਾਦ ਜੀ ਮੈਂ ਨਾ ਪੱਤੇ ਪੁੱਤੇ ਸਾਰੇ ਜਿੰਨੇ ਵੀ ਉਹ ਮੈਂ 70 ਮੈਂ ਹੁਣ ਬੋਲਣਾ ਹੀ ਨਹੀਂ, ਤੂੰ ਜੋ ਕਹਿਣਾ ਨਾ ਕਹੀ ਜਾ, ਜਾ ਕਹੀ ਜਾ ਕਹੀ ਜਾ। ਇਹ ਨਹੀਂ ਹੋ ਸਕਦਾ। ਨਹੀਂ ਕਹਿਣ ਦੇ। ਤੁਸੀਂ ਨਹੀਂ ਅੱਛਾ ਜੀ ਪੱਤੇ ਵੇਚ ਕੇ 17 ਦੇ ਪੱਤੇ ਤੂੰ ਲੈ ਕੇ ਆ ਗਿਆ, 2 ਲੱਖ ਰੁਪਇਆ ਸਾਲਿਆ ਤੈਨੂੰ ਬੱਚੇ ਦਾ ਮਿਲਣਾ, ਤੈਨੂੰ 17 ਦੀ ਪਈ ਹੈ। ਯਾਰ ਮੈਂ ਕਿਹਾ ਜਿਹੜੇ 2 ਲੱਖ ਦੇ ਨਾਲ ਇਕੱਠੇ ਹੁੰਦੇ ਉਹ ਤਾਂ ਕਰੋ। ਟੁੱਟੇ ਲੈਦਾ। ਅੱਛਾ ਚਲੋ ਠੀਕ ਹੈ, ਲੋ ਜੀ ਉਸਤਾਦ ਜੀ ਉਹ ਮੈਨੂੰ ਲੈ ਗਏ ਅੰਦਰ। ਠੀਕ ਹੈ। ਜਦੋਂ ਉਹ ਮੈਨੂੰ ਅੰਦਰ ਲੈ ਗਏ ਨਾ ਭਾ ਫਰੀਦ, ਤੇ ਮੈਂ ਬੱਚਾ ਦੇਖਿਆ ਤੇ ਬੱਚੇ ਦੇ ਇੰਜ ਕਰਕੇ ਵੱਡੇ ਵੱਡੇ ਡੇਲੇ ਹੋਏ ਤੇ ਅੱਖਾਂ 'ਚ ਖੂਨ ਉਤਰਨ ਡਿਆ, ਤੇ ਮੈਂ ਨਾ ਏਦਾਂ ਔਖਾ ਸਾਹ ਲਿਆ ਤੇ ਦਸਤੀ ਬਾਹਰ ਆ ਗਿਆ। ਮੈਂ ਡਰ ਕੇ ਡਰ ਕੇ ਨਹੀਂ, ਮੈਂ ਹੁਣ ਆਪਣਾ ਨਿਜ਼ਾਮ ਤਾਂ ਚਲਾਉਣਾ ਸੀ ਨਾ। ਉਹ ਵੀ ਮੇਰੇ ਨਾਲ ਹੀ ਬਾਹਰ ਆ ਗਏ ਜੀ। ਉਹ ਮੈਨੂੰ ਕਹਿੰਦੇ ਭਾਜੀ ਬਾਹਰ ਆ ਗਏ ਹੋ। ਮੈਂ ਕਿਹਾ ਯਾਰ ਕੁਝ ਚੀਜ਼ਾਂ ਮੈਨੂੰ ਲਿਆ ਕੇ ਦਿਓ ਤਾਂ ਕਿ ਮੈਂ ਆਪਣਾ ਕੰਮ ਸ਼ੁਰੂ ਕਰਾਂ। ਹਾਂ ਵੈਰੀ ਗੁੱਡ। ਉਹ ਕਹਿੰਦੇ ਦੱਸੋ ਕੀ ਕੰਮ ਆ, ਕਿਹੜੀ ਸ਼ੈ ਚਾਹੀਦੀ ਹੈ। ਮੈਂ ਕਿਹਾ ਇੱਕ ਲਿਆ ਕੇ ਦਿਓ ਮੈਨੂੰ 4-5 ਫੁੱਟ ਦੀ ਸੋਟੀ, ਠੀਕ ਆ। ਉਹਦੇ ਨਾਲ ਮੈਨੂੰ ਇੱਕ ਲਿਆ ਕੇ ਦਿਓ ਬਾਲਟੀ, ਠੀਕ ਆ। ਕਿਸੇ ਹੌਦੀ ਨੂੰ ਜਿਹਨੇ ਚਮੜੇ ਸੀ, ਗਟਰ ਨੂੰ ਸਾਇਆ ਹੋਇਆ ਸੀ। ਸਰ ਪਲੀਜ਼ ਉਹਨੂੰ ਅੱਛਾ ਯਾਰ, sorry ਉਹਨੂੰ ਯਾਰ। ਮੌਕਾ ਦਿਓ। ਨਾਲ ਉਹਨੂੰ ਮੈਂ ਕਿਹਾ ਉਸਤਾਦ ਜੀ ਇੱਕ ਹੈਲਮਟ ਮੰਗਾ ਕੇ ਦਿਓ ਮੈਨੂੰ। ਨਾਲ ਉਹਨਾਂ ਕੋਲ ਇੱਕ ਝਾੜੂ ਮੰਗਵਾਇਆ, 3-4 ਚੀਜ਼ਾਂ ਮੈਂ ਕਿਹਾ ਫੌਰੀ ਲਿਆ ਦਿਓ। ਹੈਲਮਟ ਹੈਲਮਟ ਸੀ ਨਾ ਭਾਜੀ, ਤੇਜ਼ ਰਫ਼ਤਾਰੀ 'ਚ ਜਿੰਨ ਕੱਢਣੇ ਨਾ ਉਹਨੇ, ਦੂਰੋਂ ਆ ਕੇ ਨਾ ਉਹਨੇ 120 ਦੀ ਸਪੀਡ ਤੇ ਜਿੰਨ ਕੱਢ ਕੇ ਦੌੜ ਜਾਣਾ। ਉਸਤਾਦ ਜੀ ਇਹ ਤੇ ਜੇ ਛੋਟੀ ਗੱਤ ਪਈ ਤਾਂ ਉਹਨੂੰ ਪੁੱਛ, ਮੈਂ ਕਿਹਾ ਇਹ ਤਾਂ ਫਿਰ ਹੈਲਮਟ ਦਾ ਤੁਹਾਨੂੰ ਉਹਨੂੰ ਪੁੱਛ। ਤੁਸੀਂ ਰਹਿਣ ਦਿਓ, ਤੁਸੀਂ ਹੈਲਮਟ ਦਾ ਵੀ ਪਿਛਲੇ ਲੜਾਈ 'ਚ ਵੀ ਟਾਂਗੇ ਤੁਹਾਨੂੰ ਲੱਗੇ ਸੀ, ਉਹਨਾਂ ਦੀ ਸੁਲਾਹ ਹੋ ਗਈ ਸੀ। ਮੈਨੂੰ ਰਹਿਣ ਦਿਓ, ਸਾਨੂੰ ਆਪਸ 'ਚ। ਉਹ ਮੈਂ ਵੀ ਤੇ ਕਹਿਣ ਡਿਆ ਹੈਲਮਟ ਦਾ ਵੀ ਤੇ ਪਤਾ ਹੀ ਆ ਉਹਨਾਂ ਉਹ ਨੂੰ। ਮੈਂ ਪੁੱਛਣਗੇ ਮੈਨੂੰ, ਮੈਂ ਦੱਸਾਂਗਾ ਹੀ ਉਹਨਾਂ ਨੂੰ। ਆਹੋ ਉਹ ਕਿਹੜਾ ਥੱਥੇ ਆ। ਅੱਛਾ ਯਾਰ ਚੱਲ ਦੱਸ। ਅੱਛਾ ਤੂੰ ਇੱਕ ਸੋਟੀ ਮੰਗਾਈ, ਇੱਕ ਮੈਂ ਸੋਟੀ ਮੰਗਾਈ, ਹੈਲਮਟ, ਬਾਲਟੀ, ਝਾੜੂ। 4-5 ਚੀਜ਼ਾਂ ਸੋਟੀ ਮੰਗਵਾ ਕੀ ਕਰਨੀ ਸੀ ਤੂੰ? ਹੁਣ ਸੁਣੀ ਜਾਈ, ਮੈਂ ਹੁਣ ਸਾਰਾ ਪੁੱਛਣਾ ਹੀ। ਚੱਲ ਸੋਟੀ ਕੀ ਕਰਨੀ ਸੀ? ਸੋਟੀ ਨਾਲ ਉਹਨੂੰ ਕੁੱਟਣਾ ਸੀ ਨਿਆਣੇ ਨੂੰ ਮੈਂ। ਉਹ ਕਿਉਂ? ਮੈਂ ਕਿਹੜਾ ਕਦੀ ਜਿੰਨ ਕੱਢੇ, ਮੈਨੂੰ ਇਲਮ ਬੰਦਾ ਮੈਂ ਕਰਨ ਲੱਗ ਪੈਣਾ, ਉਹ ਤਾਂ ਮੈਨੂੰ ਚੁੰਬੜ ਜਾਣਾ ਸੀ। ਫਿਰ ਤੇ ਸੋਟੀ ਨਾ ਮਤਲਬ? ਸੋਟੀ ਨਾਲ ਮੈਂ ਕਹਿੰਦਾ ਪੱਠਿਆਂ 'ਚ ਸੋਟੀ ਕਰਾਵਾਂਗਾ। ਅੱਛਾ ਜਿਵੇਂ ਕੁੱਟ ਕੇ ਉਹ ਕੁੱਟ ਕੇ ਕੱਢਦੇ ਮੈਂ ਨੇ ਜਿੱਦਾਂ ਬਾਬੇ ਕੁੱਟਦੇ ਆ, ਉੱਦਾਂ। ਮੈਂ ਕਹਿੰਦਾ ਚੰਗੀ ਤਰ੍ਹਾਂ ਕੁੱਟਾਂਗੇ ਰੱਜ ਕਹਿੰਦੇ ਆਪੇ ਕਹਿਣਾ ਜਾ ਯਾਰ ਜੂਸੀ ਤੇਰੀ ਮਿਹਰਬਾਨੀ। ਅੱਛਾ ਉਸ ਤੋਂ ਬਾਅਦ ਝਾੜੂ ਕੀ ਕਰਨਾ ਸੀ? ਝਾੜੂ ਬਾਅਦ ਦੇ ਵਿੱਚ ਜਿੰਨ ਇਕੱਠਾ ਨਹੀਂ ਸੀ ਕਰਨਾ, ਉੱਥੇ ਕਿੱਲਰ ਜਾਣਾ ਸੀ ਸਾਰਾ, ਜਦੋਂ ਜਿੰਨ ਨਿਕਲ ਜਾਣਾ ਸੀ ਤੇ ਜਿੰਨ ਸਾਹਮਣਾ ਕਿਨੇ ਸੀ ਬਾਅਦ 'ਚ। ਉਹ ਝਾੜੂ ਦੇ ਨਾਲ ਮੈਂ ਜਿੰਨ ਸਾਹਮਣਾ ਸੀ। ਤੇ ਬਾਲਟੀ ਨਾਲ ਜਿੰਨ ਕੱਢਣਾ ਸੀ ਨਾ ਪਹਿਲੋਂ। ਬਸ ਯਾਰ ਇਹ ਝੱਸਣ ਵਾਲੀ ਕਿਹੜੀ ਗੱਲ ਆ? ਮੈਨੂੰ ਇਹ ਦੱਸ ਦੇ, ਆ ਬਾਲਟੀ ਨਾਲ ਜਿੰਨ ਕੌਣ ਕੱਢਦਾ ਹੈ? ਉਸਤਾਦ ਜੀ ਬਾਲਟੀ ਨਾਲ ਜਿੰਨ ਨਿਕਲਣਾ ਸੀ ਉਹ। ਹੈਂ? ਉਹ ਜਿੰਨੀ ਬਾਲਟੀ ਨਾਲ ਹਾਂਜੀ ਨਿਕਲਣਾ ਸੀ। ਆਪਣਾ ਆਪਣਾ ਹਿਸਾਬ ਹੁੰਦਾ। ਅੱਛਾ ਠਹਿਰ ਜਾ, ਹੁਣ ਮੇਰਾ ਬਹਿਣਾ ਬੰਦ ਆ ਨਾ, ਸਹੀ ਦੱਸੀ। ਦਾਤ ਦੇਣੀ ਆ, ਬਹਿ ਕੇ ਦਾਤ ਦੇਣੀ ਮੈਨੂੰ। ਸਰ ਉਹਦੇ ਕੋਲ ਪੁੱਛ। ਭਾਈ, ਓਏ ਮੇਰੇ ਤੋਂ ਨਹੀਂ। ਜਿੰਨ ਕਿਹਨੂੰ ਸਮਝਿਆ ਇਹਨੇ? ਤੂੰ ਜਿੰਨ, ਤੇਰੇ ਹਿਸਾਬ ਨਾਲ ਜਿੰਨ ਕੀ ਹੁੰਦਾ? ਤੇਰੇ ਹਿਸਾਬ ਨਾਲ ਜਿੰਨ ਕੋਈ ਵਾਛੜ ਆਉਣੀ ਆ ਵੀ ਉਹਨੂੰ ਮੈਂ ਬਾਅਦ ਚ ਇਕੱਠਾ ਕਰਨਾ ਜਿੰਨ, ਫਿਰ ਮੈਂ ਜਿੰਨ ਬਾਲਟੀ ਨਾਲ ਕੱਢਣਾ ਸੀ? ਸਾਰੀ ਜਿੰਨ ਏਦਾਂ ਹੀ ਨਿਕਲਦੇ ਆ। ਓਏ ਮਰਨੀ ਕਰ ਤੂੰ ਚੁੱਪ। ਆਹੋ ਯਾਰ ਉਹ ਮੇਰੇ ਮੋਲ। ਹਾਂਜੀ ਆਪਣੇ ਆਪਣੇ ਹਿਸਾਬ ਹੁੰਦਾ। ਜਿੰਨ ਕੋਈ ਬਾਲਟੀ ਨਾਲ ਕੱਢਦਾ, ਕੋਈ ਜਿੰਨ ਬੜੀ ਕੋਈ ਜ਼ਿੰਮੇਦਾਰੀ ਕੁੰਡੀ ਲਾ ਕੇ ਕੱਢਦਾ। ਮੈਂ ਵੀ ਹੁਣ ਆਪਣੀ ਜ਼ਿੰਮੇਵਾਰੀ ਤੇ ਜਿੰਨ ਕੱਢੀ ਮੈਂ। ਤੇਰੇ ਜਿੰਨ ਨਹੀਂ। ਆਹ ਜਿੰਨ ਵੀ ਤੇਰੇ ਤੇ ਭਾਈ। ਇਹ ਗੱਲ ਤਾਂ ਪੂਰੀ ਸੁਣ ਲਓ ਭਾਸ਼ੋ, ਇਹ ਚੀਜ਼ ਯਾਰ ਬਾਲਟੀ ਨਾਲ ਕੌਣ ਜਿੰਨ ਯੂਸੀ ਤੂੰ ਕਰਦਾ? ਗਲਤ ਗੱਲ ਨਾ ਕਰ। ਤੂੰ ਬਾਲਟੀ ਨਾਲ ਕੌਣ ਜਿੰਨ ਕਰਦਾ? ਤੂੰ ਮਸਤਾ, ਤੂੰ ਪਾਗਲ ਆ? ਤੈਨੂੰ ਉਹਨੇ ਜੋ ਕਹਿਤਾ ਤੂੰ ਉਹ ਕਹੀ ਜਾਂਦੇ ਆ। ਉਸਤਾਦ ਜੀ ਉਹਨੇ ਅੰਦਰ ਕਮਰੇ ਦੇ ਵਿੱਚ ਬੱਚੇ ਨੇ ਖਲਾਰਾ ਬੜਾ ਪਾਇਆ ਸੀ, ਠੀਕ ਆ। ਉਹ ਜਿੰਨ ਮੈਂ ਕੱਢ ਕੇ ਉਹ ਬਾਲਟੀ ਦੇ ਨਾਲ ਪਾਣੀ ਮੰਗਾ ਕੇ ਫਿਰ ਮੈਂ ਸਾਰੀ ਜਗ੍ਹਾ ਧੋਣੀ ਸੀ ਤੇ ਉਹ ਕੀਲਣੀ ਸੀ ਜਗ੍ਹਾ ਧੋ ਕੇ। ਆਹੋ ਤਾਂ ਓਏ ਤੂੰ ਵੱਡੀ ਤੇ ਮਤਲਬ ਕੋਈ ਬੱਚਾ ਕਰਨ ਗਿਆ ਸਾ ਵੀ ਤੂੰ ਪੈਪ ਮੰਗਾ ਲਿਆ ਵੀ ਇੱਥੇ ਇਹਦਾ ਜਿੰਨ ਕੱਢਣਾ, ਸਾਫ਼ ਕਰਨਾ? ਆਹੋ ਤਾਂ ਕੀ ਕਰਦੇ ਨੇ, ਕਈ ਕਰਦੇ। ਜਿੰਨਾ ਜੁਨਾ ਜਿਹੜਾ ਨਿਜ਼ਾਮ ਹੁੰਦਾ ਨਾ ਯੂਸੀ ਬਹੁਤ ਬਿਹਤਰ ਤਰੀਕੇ ਨਾਲ ਜਾਣਦਾ ਵਾ। ਇਹ ਬਹੁਤ ਖਲਾਰਾ ਪਾਉਂਦੇ ਆ।
ਮੇਰਾ ਚਾਚਾ ਹੈਗਾ ਜਿੰਨ ਦੀ ਉਜਰੀ ਵੀ ਸੁੱਟਣੀ ਸੀ ਜਿੰਨ ਬੜਾ ਖਲਾਰਾ ਪਾ ਦਿੰਦੇ ਆ ਉਸਤਾਦ ਜੀ, ਬੜਾ ਕੰਮ ਹੈਗਾ ਜਿੰਨ ਕੱਢਣਾ। ਨਾਲੇ 2 ਲੱਖ ਦਾ ਰੌਲਾ ਸੀ, ਮੈਂ ਕਿਹਾ ਮੈਨੂੰ ਜਿਹੜਾ ਤਰੀਕਾ ਸੀ ਨਾ ਉਹ ਮੈਂ ਕਰਨਾ ਸੀ ਉੱਥੇ। ਜਿੰਨ ਨੂੰ ਤਕਬੀਰ ਫੇਰਨ ਗਿਆ ਸੀ। ਉਹੀ ਮੈਂ ਕਹਿ ਰਿਹਾ ਵੀ ਤੂੰ ਜਿੰਨ ਕਰਨ ਗਿਆ ਵੱਡੀ ਤੇ ਵੀ ਮੈਂ ਪੈਪ ਤੇ ਬਾਅਦ ਚ ਮੈਂ ਜਿੰਨ ਉੱਥੇ ਕੱਢਣਾ ਸੀ ਤੇ ਮੈਂ ਬਾਲਟੀਆਂ ਨਾਲ ਜਿੰਨ ਕੱਢਣੇ ਆ। ਆਹੋ ਜੀ, ਇਹਨੂੰ ਬਾਲਟੀਆਂ ਨਾਲ ਕੱਢਦੇ ਉਸਤਾਦ ਜੀ, ਦੱਸੋ ਯਾਰ ਕਈ ਬਾਲਟੀਆਂ ਨਾਲ ਕੱਢਦੇ। ਕਿਹੜਾ ਬਾਰਿਸ਼ ਦੇ ਥਰੂ ਜਿੰਨ ਆਇਆ ਸੀ? ਉਸਤਾਦ ਜੀ ਜਿੰਨ ਨੂੰ ਬਾਲਟੀ ਦੇ ਜ਼ਰੀਏ ਮੈਂ ਮੰਗਵਾਉਣਾ ਸੀ, ਫਿਰ ਮੈਂ ਨਾਲ ਉਹਨਾਂ ਕੋਲ ਲੀਟਰ ਦੀ ਬੋਤਲ ਮੰਗਵਾ ਕੇ ਜਿੰਨ ਉਹਦੇ ਵਿੱਚ ਬੰਦ ਕਰਨਾ ਸੀ। ਪਹਿਲਾਂ ਜਿੰਨੇ ਬਾਲਟੀ ਚ ਆਉਣਾ ਸੀ, ਉਧਰੋਂ ਰੋੜ ਕੇ ਮੈਂ ਲੀਟਰ ਵਾਲੀ ਬੋਤਲ ਚ ਪਾਉਣਾ ਤੇ ਜੇ ਤੂੰ ਉਹ ਬਾਹਰ ਡੋਲ ਜਾਂਦਾ ਤੇ ਪੀਕ ਮੰਗਾਈ ਜਿੱਧਰੋਂ ਮੈਨੂੰ ਜਿੰਨ ਨਹੀਂ ਜਾਣਾ ਵਿੱਚ ਆਹ ਮੁੜ ਕੇ ਥੋੜਾ ਸਿਰਫ ਅੱਧੀ ਗਲਾਤੋਂ ਦੀ ਵਿੱਚ ਜਾਵੇ, ਬਾਕੀ ਸਾਰਾ ਬਾਹਰ ਜਿੰਨ ਡੋਲ ਯਾਰ। ਜਾਂਦਾ। ਉਹ ਕਿਹੜਾ ਲੀਟਰ ਦਾ ਜਿੰਨ ਸੀ? ਨਹੀਂ ਜੇ ਲੀਟਰ ਵਾਲਾ ਨਹੀਂ ਸੀ ਤੇ ਬੋਤਲ ਅੰਬ ਲੈਣ ਨੂੰ ਮੰਗਾਈ ਸੀ ਲੀਟਰ ਵਾਲੀ ਬੋਤਲ ਕਿਉਂ ਮੰਗਾਈ? ਉਹਦੇ ਕੋਲ ਮਿਸਟੇਕ ਹੋ ਗਈ ਹੈ ਨਾ ਯਾਰ, ਤੂੰ ਜਿੱਥੇ ਉਹ ਬੋਕਰ ਮੰਗਾਈ ਉਹਨੇ ਆਪੇ ਕਿਹਾ ਮੈਂ ਪਹਿਲੇ ਬੋਤਲ ਮੰਗਾਈ ਆ 1.5 ਲੀਟਰ ਵਾਲੀ ਉੱਚ ਜਿੰਨ ਪਾਉਣਾ ਸੀ। ਜਦੋਂ ਮੈਂ ਕਿਹਾ ਬਾਹਰ ਡੋਲ ਜਾਂਦਾ ਕਹਿੰਦਾ ਜਿੰਨ ਕੀ ਲੀਟਰ ਵਾਲਾ ਸੀ ਮੈਂ ਪਾਉਣਾ ਸੀ। ਪਾਗਲ ਸਮਝਿਆ ਮੈਨੂੰ? ਯਾਰ ਤੂੰ ਜਿੱਥੇ ਝਾੜੂ ਮੰਗਾਇਆ ਬੰਦ ਕਰ ਓਏ, ਬੰਦ ਕਰ ਫੋਨ। ਉਸਤਾਦ ਜੀ ਕੌਣ ਹੈ ਉਸਤਾਦ ਜੀ? ਸਰ ਕੀ ਗੱਲ ਆ? ਓਏ ਬੰਦ ਕਰ। ਸਲਾਮ ਅਲੈਕਮ ਭੈਣ। ਹੈਲੋ ਓਏ ਉਹ ਗੱਲ ਤਾਂ ਸੁਣ ਲਓ। ਓਏ ਕਿਹਨੂੰ ਫੋਨ ਕੀਤਾ ਈ? ਸਰ ਗੱਲ ਸੁਣ। ਕੀਤਾ ਭਾਈ ਮੈਂ ਨਹੀਂ ਆ, ਮੈਂ ਕੋਈ ਹੋਰ ਆ। ਓਏ ਜੀ ਲਓ ਜੀ, ਮੈਨੂੰ ਲੱਗਦਾ ਮੈਨੂੰ ਇੱਥੇ ਵੀ ਜਿੰਨ ਕੱਢਣੇ ਪੈਣੇ। ਤੂੰ ਝਾੜੂ ਦੇ ਨਾਲ ਵੈਪਰ ਵੀ ਮੰਗਾ ਰਹਾ, ਇਕੱਠਾ ਕਰ ਲੈਣਾ ਉਸਤਾਦ ਜੀ। ਪਤਾ ਕੀ ਜਿੰਨ ਇੰਜੀ ਕੱਢਦੇ, ਮੇਰਾ ਚਾਚਾ ਕੜਕੀ ਨਾਲ ਕੱਢਦਾ ਹੁੰਦਾ ਸੀ। ਮੈਂ ਨਾ ਤੈਨੂੰ ਮਾਮਾ ਭੈਣਾਂ ਦੇ ਜਿੰਨ ਕੱਢਣੇ ਸਮਝ ਆਈ? ਮੈਂ ਜਿਹੜੇ ਜਿੰਨ ਕੱਢਣੇ ਆ ਯਾਰ ਉਹਨਾਂ ਕੋਲੋਂ ਮੰਤਰ ਨਾ ਸੁਣ ਲਵੀਂ, ਚੁੱਪ ਕਰਕੇ ਭਾਵੇਂ ਤੁਸੀਂ ਰਹਿਣ ਦਿਓ, ਇਸਤੰਬੁਲ ਦੀ ਟਰਾਲੀ ਹੁੰਦੀ ਮੇਰੀ, ਉਹਨਾਂ ਨੇ ਚੰਗੀ ਪੂਰੀ ਗੱਲ ਹੋਣ। ਅਸੀਂ ਕਿੱਧਰ ਨੂੰ ਵੇਚ ਆ ਗਏ। ਚੱਲ ਯਾਰ ਚੱਲ। ਉਸਤਾਦ ਜੀ ਉਹਨਾਂ ਨੇ ਨਾ ਮੈਨੂੰ ਇਹ ਛਾਵਾਂ ਲਿਆ ਕੇ ਦਿੱਤੀਆਂ। ਬਾਲਟੀ ਵੈਪਰ ਹੈਲਮਟ ਓ ਯਾਰ ਅੱਛਾ ਯਾਰ ਤੂੰ ਜ਼ਰੂਰ ਦੁਹਰਾਉਣੀਆਂ ਨੇ। ਸੌਰੀ ਝਾੜੂ, ਸੋਟੀ, ਜੋਗਰ ਨਹੀਂ ਜੋਗਰ ਕੀ ਦੌੜ ਲਾ ਕੇ ਜਿੰਨ ਕੱਢਣੇ ਸੀ। ਯਾਰ ਤੂੰ ਚੱਲਦਾ ਝਾੜੂ, ਸੋਟੀ ਤੇ ਆਪਣਾ ਹੈਲਮਟ, ਠੀਕ ਆ, ਤੇ ਬਾਲਟੀ। ਇਹ 4 ਛਾਵਾਂ ਮੈਂ ਕੋਈ ਏਦਾਂ ਕਰਕੇ ਮੈਂ ਕਿਹਾ ਇਹਨੂੰ ਨਾ ਦਰਵਾਜ਼ੇ ਦੇ ਲਾਗੇ ਰੱਖ ਦੇ। ਉਹਨੇ 4 ਛਾਵਾਂ ਲੱਗ ਰੱਖ ਦਿੱਤੀਆਂ। ਉਸ ਤੋਂ ਬਾਅਦ ਮੈਂ ਉਹਨੂੰ ਕਿਹਾ, ਮੈਂ ਕਿਹਾ 2 ਆਲੂ ਵਾਲੇ ਪਰੌਂਠੇ ਬਣਾ। ਹੱਸ ਲੋ। ਆਪਣੇ ਕੋਲੋਂ ਨਾ ਪਾ ਚੀਜ਼ਾਂ। ਦਰਵਾਜ਼ਾ ਬੰਦ ਕਰਕੇ ਨਾ ਮੈਂ ਉਹਨੂੰ ਕਿਹਾ, ਮੈਂ ਕਿਹਾ 2 ਆਲੂ ਵਾਲੇ ਪਰੌਂਠੇ ਬਣਾਉਣ, ਨਾਲ ਦਹੀਂ ਦਾ ਰਾਇਤਾ ਲਿਆ, 2 ਪੱਤੀ ਵਾਲੀਆਂ ਚਾਵਾਂ ਲਿਆ, ਅੰਦਰ ਲਿਆ ਕੇ ਦਰਵਾਜ਼ਾ ਰੱਖ ਕੇ ਤੁਸੀਂ ਚੱਲ ਜਾਣਾ। ਤੇ ਹੁਣ ਉਹਦੀਆਂ ਅੱਖਾਂ ਲਾਲ ਫੁੱਲ। ਹੁਣ ਉਹ ਜਿੰਨ ਦੀਆਂ, ਜਿਸ ਮੁੰਡੇ ਨੂੰ ਜਿੰਨ ਚੁੰਬੜਿਆ ਸੀ, ਉਹਦੀਆਂ ਅੱਖਾਂ ਲਾਲ। ਹੁਣ ਉਹਨੂੰ ਮੈਂ ਦੱਸਣਾ ਸੀ ਕਿ ਮੈਂ ਵੀ ਅੱਗੇ ਯੂਸੀ ਆ, ਮੇਰੀਆਂ ਅੱਖਾਂ ਵੀ ਲਾਲ। ਓਏ ਹੋਏ ਹੋਏ। ਠੀਕ ਆ। ਵਾਹ ਯਾਰ ਕੀ ਬਾਤ ਹੈ। ਹੁਣ ਉਹ ਮੇਰੇ ਵੱਲ ਦੇਖ ਰਿਹਾ, ਮੈਂ ਉਹਦੇ ਵੱਲ ਦੇਖ ਰਿਹਾ, ਤੇ ਫੁੱਲ ਤੈਸ਼ ਚ ਆਏ ਹੋਏ ਆ ਦੋਨੇ ਦੋਨੇ ਹੀ। ਤੇ ਅਚਾਨਕ ਮੇਰੇ ਜ਼ਿਹਨ ਚ ਕੀ ਹੋਣ ਡਿਆ ਕਿ ਯਾਰ ਇਹ ਕਮਰੇ ਚ ਜਾਲਾ ਹੀ ਬੜਾ ਲੱਗਾ ਹੋਇਆ, ਜਿਹਦੀ ਵਜ੍ਹਾ ਨਾਲ ਸਾਰਾ ਸਿਸਟਮ ਖਰਾਬ ਹੋਣ ਡਿਆ। ਅੱਛਾ ਟਪਾ ਦੇ ਜਾਲਾ। ਠੀਕ ਆ। ਉਹਨੂੰ ਮੈਂ ਉੱਥੋਂ ਰੋਕਿਆ, ਹਾਂਜੀ, ਆਪਣੇ ਇਲਮ ਦੇ ਨਾਲ, ਸੋਟੀ ਦੇ ਨਾਲ ਮੈਂ ਰੋਕਿਆ। ਉਹ ਮੈਂ ਉੱਥੋਂ ਰੋਕ ਕੇ ਪਹਿਲਾਂ ਸੋਟੀ ਦੇ ਨਾਲ ਮੈਂ ਝਾੜੂ ਬੰਨਿਆ ਅੱਗੇ ਨੂੰ। ਉਹ ਹੋਰ ਲੰਮਾ ਹੋ ਗਈ, ਸਾਰੇ ਕਮਰੇ ਦੇ ਮੈਂ ਜਾਲੇ ਹੋਰ ਲੰਮਾ ਹੋ ਗਈ, ਹੋਰ ਲੰਮੀ ਹੋ ਗਈ ਹੁੰਦਾ। ਸਰ ਹੋਰ ਲੰਮਾ ਹੋ ਗਈ ਕਿਹੜਾ ਹੁੰਦਾ? ਸੋਟੀ ਯਾਨੀ ਕਿ ਹੋਰ ਲੰਮੀ ਹੋ ਗਈ, ਜਾਲਾ ਲੰਮੀ ਹੋ ਗਈ ਕਹਿ। ਠੀਕ ਆ। ਉਹ ਮੈਂ ਸਾਰੇ ਕਮਰੇ ਦਾ ਜਾਲਾ ਲਾਇਆ। ਫਿਰ ਮੈਨੂੰ ਸਮਝ ਆਈ ਜਿੰਨ ਗੰਦਗੀ 'ਚ ਜ਼ਿਆਦਾ ਰਹਿੰਦੇ ਆ, ਤਾਂ ਜਿੰਨ ਚੁੰਬੜੇ। ਵਾਹ 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 ਸਰ ਕੀ ਬਾਤ ਹੈ ਯੂਸੀ ਭਾਈ। ਪਲੀਤੀ ਜਗ੍ਹਾ ਤੇ ਜਿੰਨਾ ਦਾ ਸਾਇਆ ਪਲੀਤ ਵਾਲੀ ਜਗ੍ਹਾ ਜਿੱਥੇ ਗੰਦਗੀ ਹੋਵੇ ਉੱਥੇ ਜਿੰਨ ਹੋਵੇ। ਫੈਸਲ ਵਾਲ ਤੇ ਫਿਰ ਟਿਕ ਲੱਗਾ ਹੁਣ। ਨਹੀਂ ਇਹਨਾਂ ਜਿੰਨ ਤਾਂ ਇਹਨਾਂ ਨੂੰ ਜਿੰਨਾਂ ਦੀਆਂ ਟਰਾਲੀਆਂ ਚੱਲਣ ਡਈਆਂ, ਪਤਾ ਹੀ ਨਹੀਂ ਚੁੰਬੜਨਾ ਵੀ ਕਿਸੇ ਨੂੰ ਨਹੀਂ ਚੁੰਬੜਨਾ। ਉਹ ਭਰਾਵਾ ਸਾਡੇ ਲੱਭ ਜਾਵੇ ਉਹ ਯਾਰ ਜੀ। ਫੇਸ 2 ਚ ਰਹਿੰਦੇ। ਲੋ ਜੀ, ਮੈਂ ਔਖਾ ਸੌਖਾ ਹੋ ਕੇ ਨਾ ਉਹਨਾਂ ਦਾ ਪਹਿਲਾਂ ਜਾਲਾ ਸਾਰਾ ਸਾਫ਼ ਕੀਤਾ। ਫਿਰ ਮੈਂ ਬੱਚੇ ਵੱਲ ਦੇਖਿਆ, ਉਹਦੀ ਅੱਖਾਂ 'ਚ ਖੂਨ ਉਤਰਿਆ ਫਰੀਦ ਭਾਈ ਫੁੱਲ। ਵਾਹ ਵਾਹ। ਕਈ ਮੈਨੂੰ ਕੱਢਣ ਆਇਆ ਵਾ। ਤੂੰ ਉਸੇ ਬਾਲਟੀ ਨੂੰ ਵਾਪਸ ਸਿੱਟ ਦੇਣਾ ਸੀ ਅੱਖਾਂ 'ਚ। ਇਹਦੇ ਵੀ ਤੇ ਹੈ ਹੀ ਸੀ ਉਸਤਾਦ ਜੀ। ਚੱਲ ਫਿਰ ਉਸਤਾਦ ਜੀ ਮੈਂ ਨਾ ਫਿਰ ਉਹਨੂੰ ਮੈਨੂੰ ਨਾ ਦੱਸ ਓਏ, ਉਹਨੂੰ ਦੱਸ। ਉਹਨੇ ਤੇ ਇਹਨੂੰ ਦੱਸੀ ਹੈ। ਮੈਨੂੰ ਨਾ ਸੁਣਾ ਸਟੋਰੀ ਇਹੋ ਜੀ ਫਿੱਕੀ, ਉਹਨੂੰ ਸੁਣਾ। ਨਹੀਂ ਉਸਤਾਦ ਜੀ ਓਏ ਤੁਸੀਂ ਸੁਣੋ, ਏ ਤੂੰ ਸਮਝ ਮੈਂ ਹੈ ਹੀ ਨਹੀਂ। ਨਹੀਂ ਭਾਈ ਤੁਸੀਂ ਉਹ ਨਹੀਂ, ਮੈਂ ਨਹੀਂ ਸੁਣਦਾ। ਸੁਣਾ ਯਾਰ। ਲੋ ਜੀ, ਇਹ ਚੀਜ਼ਾਂ ਮੈਂ ਮੰਗਾਈਆਂ, ਕਮਰਾ ਕੁਮਰਾ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਫਰੀਦ ਭਾਈ ਮੈਨੂੰ ਨਾ ਮਹਿਸੂਸ ਹੋਇਆ ਕਿ ਹੁਣ ਜਿੰਨ ਦਾ ਨਾ ਕੱਢਣ ਦਾ ਤਰੀਕੇਕਾਰ ਜਿਹੜਾ ਬਦਲਣਾ ਪੈਣਾ ਵਾ। ਉਹਨਾਂ ਨੂੰ ਮੈਂ ਕਿਹਾ, ਤੁਹਾਡੇ ਘਰ ਕੋਈ ਲੈਦਰ ਦੀ ਜੈਕਟ ਹੈ ਜਿਹੜੀ ਸਰਦੀਆਂ ਦੇ ਵਿੱਚ ਪਾਈ ਜਾਵੇ ਤੇ ਬਿਲਕੁਲ ਠੰਡ ਨਾ ਮਹਿਸੂਸ ਹੋਵੇ? ਅੱਛਾ, ਉਹਨਾਂ ਨੇ ਨਾ, ਉਹਨਾਂ ਦਾ ਇੱਕ ਭਾਈ ਆਇਆ, ਕਹਿੰਦਾ ਹੈਗੀ ਜੈਕਟ। ਯਾਰ ਇੱਕ ਮਿੰਟ ਹੈ, ਤੂੰ ਮੈਨੂੰ ਦੱਸ ਦੇ ਵੀ ਜਿਹੜਾ ਬੰਦਾ ਜਿੰਨ ਕੱਢਣ ਜਾਂਦਾ ਵਾ ਉਹ ਲੈਦਰ ਦੀ ਜੈਕਟ ਕੀ ਕਰਦਾ? ਪਤਾ ਕੀ ਨਹੀਂ ਸਰ, ਮੇਰੀ ਗੱਲ ਸੁਣ। ਨਹੀਂ ਤੂੰ ਮੈਨੂੰ ਦੱਸ ਦੇ ਉਸਤਾਦ ਜੀ, ਪਤਾ ਕੀ ਗੱਲ ਵੀ ਲੈਦਰ ਦੀ ਜੈਕਟ ਕੀ ਉਸਤਾਦ ਜੀ, ਕਰਦਾ? ਮੈਂ ਗਾਂ ਤੋਂ ਉਦੋਂ ਤੁਸੀਂ ਇਹ ਜਿਹੜੀ ਦੱਸਦੇ ਨਾ, ਤੁਸੀਂ ਸਾਰੀ ਦੱਸੀ ਵਿੱਚੋਂ ਮੈਂ ਨਹੀਂ ਦੱਸੀ। ਤੁਸੀਂ ਕਿਹਾ ਸੀ ਇਦਾਂ, ਇਹਨੂੰ ਇਦਾਂ ਤੇ ਇਦਾਂ ਕਹੀ ਇਹਨੂੰ। ਅੱਛਾ, ਇੱਕ ਮਿੰਟ ਮੇਰੀ ਗੱਲ ਸੁਣੋ।
ਤੂੰ ਸਾਰੀ ਗੱਲ ਫਿਰ ਸਹੀ ਹੋ ਕੇ ਬੈ, ਤੂੰ ਵੀ ਦਾਨਿਸ਼ ਭਾਈ ਸਹੀ ਹੋ ਕੇ ਬੈ। ਮੈਂ ਤੁਹਾਨੂੰ ਕੋਈ ਹੋਰ ਸਟੋਰੀ ਸੁਣਾਉਣਾ, ਇਹਨੂੰ ਹੋਰ ਕਰਾਓ, ਦਫਾ ਮਾਰ। ਗੁੱਡ। ਇਹਨੂੰ ਰਹਿਣ ਦੀ, ਇਹਨੂੰ ਰਹਿਣ ਦਈਏ। ਮੈਂ ਤੁਹਾਨੂੰ ਯਾਨੀ ਜਿਹੜਾ 2 ਘੰਟੇ ਤੋਂ ਅਸੀਂ ਜ਼ਲੀਲ ਹੋਣੇ, ਇਹਨੂੰ ਰਹਿਣ ਦਈਏ, ਇਹਨੂੰ ਰਹਿਣ ਦਈਏ ਤਾਂ ਕੋਈ ਨਵੀਂ ਸਟੋਰੀ ਸ਼ੁਰੂ ਕਰ ਲੇਗਾ। ਅਸੀਂ ਬੇਵਕੂਫ ਹਾਂ। ਨਹੀਂ ਨਹੀਂ ਅਸੀਂ ਪਾਗਲ ਆ, ਅਸੀਂ ਬੇਵਕੂਫ ਹਾਂ। ਸਹੀ ਹੈ, ਜੀ, ਉਸਤਾਦ। ਅਸੀਂ ਸਾਰੇ ਪਾਗਲ ਆ ਵੀ ਤੂੰ ਆ ਕੇ ਤੇ ਅੱਗੋਂ ਸਟੋਰੀ ਨਵੀਂ ਸ਼ੁਰੂ ਕਰ ਲੇਗਾ। ਤੁਹਾਨੂੰ ਮਜ਼ਾ ਨਹੀਂ ਆਉਂਦਾ। ਮਜ਼ਾ ਨਹੀਂ ਆਉਂਦਿਆ ਤੇ ਫਿਰ 47 ਮਿੰਟ ਬਾਅਦ ਮਜ਼ੇ ਦਾ ਤੈਨੂੰ ਪਤਾ ਲੱਗਾ। 47 ਮਿੰਟ ਬਾਅਦ ਤੈਨੂੰ ਪਤਾ ਲੱਗਾ। ਇਹੀ ਸੁਣਾ, ਜਿੰਨ ਕੱਢ, ਜਿੰਨ ਕੱਢ, ਮੈਂ ਕਢਾ ਕੇ ਜਾਣੇ ਅੱਜ। ਸਰ ਬੱਚੇ ਨੂੰ ਮੌਕਾ। ਜਿੰਨ ਕੱਢ ਓਏ, ਇਹਨੂੰ ਕਹ ਜਿੰਨ ਕੱਢ। ਲੈਦਰ ਦੀ ਜੈਕਟ ਆ ਗਈ ਅੱਗੇ, ਆ ਗਈ। ਲੈ ਹੋਰ ਕੋਈ ਕੋਈ ਲੈ ਲੈਂਦੀ ਹੈ, ਜੁੱਤੀਆਂ ਚਾਹੀਦੀ ਹੁਣ। ਦੱਸ ਕੋਈ ਛਾਣ ਬੂਰਾ, ਕੋਈ ਸੂੜਾ ਟੂੜਾ ਰੋਟੀ ਵਾਲਾ, ਕੋਈ ਜਿੰਨ ਕੱਢਣ ਆਇਆ ਤੂੰ? ਜਿੰਨ ਕੱਢਣ ਆਇਆ ਤੂੰ? ਦੱਸ ਕੱਢ ਯਾਰ ਗੱਜ। ਦੱਸ ਕਿ ਤੈਨੂੰ ਹੋਰ ਕੋਈ ਸਰਫ ਦਾ ਪੈਕਟ ਮੰਗਾ ਲਾ, ਤੇਰਾ ਹੱਥ ਨੂੰ ਲਾ ਕੇ ਜਿੰਨ ਸਹੀ ਨਿਕਲੇਗਾ। ਸਰ ਕੋਲਡ ਲਿਫਾਫਾ ਮੰਗਾ ਲਾ ਵੱਡਾ। ਉਸਤਾਦ ਜੀ ਨੂੰ ਮੌਕਾ। ਭਾਜੀ ਬੈਠੋ ਤਾਂ ਸਹੀ। ਵੱਡਾ ਲਿਫਾਫਾ ਮੰਗਾ ਲਾ, ਪਹਿਲੇ ਚੈੱਕ ਕਰ ਲਈ ਜਿੰਨ ਹੈ ਕਿੱਥੇ ਕਰਕੇ। ਸਾਰੇ ਪਿਛਲੇ ਸ਼ੋਅ ਵੀ ਯੂਸੀ ਨਹੀਂ ਦੱਸ, ਦਸਤਾਨੇ ਮੰਗਾ ਲਾ, ਬੱਚਾ ਪੁੱਠਾ ਕਰਕੇ ਇੰਜ ਕਰਕੇ ਜਿੰਨ ਕੱਢ ਦਿੰਦੇ ਹੈ। ਉਹਨਾਂ ਨੇ ਕਿਹੜਾ ਯੂਸੀ ਜਿਹਨੂੰ ਸ਼ੋਅ ਚ ਧੋਣ ਡਏ ਅਗਲੇ। ਯਾਰ ਨਹੀਂ ਉਸਤਾਦ ਜੀ ਮੌਕਾ ਤੇ ਦਿਓ ਨਾ। ਉਸਤਾਦ ਜੀ ਜਿੰਨ ਕੱਢ, ਇੱਥੇ ਜਿੰਨ ਚਾਹੀਦਾ ਮੈਨੂੰ। ਦੇਖ ਲਓ, ਦੇਖ ਲਿਆ, ਕੱਢ। ਸਸ ਬੇਨੀ ਸੁਣ ਰਿਹਾ ਸਣ ਫਿਰਦਾ ਸੁਣ ਨਕੁਲ ਬੇਨੀ ਬਿਨ ਭੂਤ ਭਾਦ। ਉਸਤਾਦ ਜੀ ਕੱਢ, ਮੈਂ ਤੇਰੇ ਨਾਲ ਸਸ ਬੇਨੀ ਸੁਣ ਰਿਹਾ ਸਣ ਬਿਨ ਹਿਰਦਾ ਸੁਣ ਨਕੁਲ ਬੇਨੀ ਬਿਨ ਭੂਤ ਭਾਦ ਬਿਨ ਫਿਰਦਾ ਸੁਣਦਾ। ਸੌਰੀ ਯਾਰ, ਜਿੰਨ ਕਿਤੇ ਕੰਮ ਗਿਆ, ਖੋਤਾ ਨਿਕਲ ਆਇਆ। ਕਿੱਥੇ ਕੋਤਾ ਨਿਕਲਿਆ? ਚਲੋ ਇੱਕ ਵਾਰੀ ਉਸਤਾਦ ਜੀ ਨੂੰ ਮੌਕਾ। ਜਿੰਨ ਕੱਢ, ਇਹਨੂੰ ਕਹ ਜਿੰਨ ਕੱਢ। ਲੈਦਰ ਦੀ ਜੈਕਟ ਆ ਗਈ ਅੱਗੇ, ਲੈਦਰ ਦੀ ਜੈਕਟ ਅੱਗੇ। ਲੋ ਜੀ, ਉਹਨਾਂ ਨੇ ਬਾਬਾ ਜੀ ਮੈਨੂੰ ਨਾ ਜਿੰਨ ਮੈਨੂੰ ਲੱਗਦਾ ਅਗਲੇ ਐਪੀਸੋਡ 'ਚ ਨਿਕਲਣ। ਨਹੀਂ ਠਹਿਰ ਜਾ, ਨੂੰ ਕੱਢਣ ਦੇ। ਜੈਕਟ ਤੇਰੇ ਭਰਾ ਨੇ ਪਾਈ। ਹੁਣ ਤੁਹਾਨੂੰ ਯਾਦ ਆ 2 ਪਰੌਠੇ ਆਲੂ ਵਾਲੇ ਤੇ ਨਾਲ ਹਾਂਜੀ, ਨਾਲ ਚਾਹ ਵੀ ਕਹੀ ਸੀ ਉਹਨਾਂ ਨੇ। ਉਹ ਮੈਂ ਥੱਕ ਗਿਆ ਸੀ ਜਾਲਾ ਲਾ। ਅੱਛਾ ਤੂੰ ਜਿੰਨੀ ਦੇਰ ਜਾਲਾ ਲਾਉਂਦਾ ਰਿਹਾ, ਜਿੰਨ ਥੱਲੇ ਬੇਟਾ ਸਿਗਰਟ ਪੀਂਦਾ ਰਿਹਾ ਵੀ ਭਾਜੀ ਜਾਲਾ ਲਾ ਲੈਣ, ਬਾਅਦ ਚ ਕੱਢ ਦੇ। ਉਹ ਬੰਨੇ ਹੋਇਆ ਸੀ ਜਿੱਦਾਂ ਮੈਂ ਜਾਲਾ ਲਾਈ ਜਾਣਾ ਸੀ ਨਾ, ਉਦਾਂ ਜਿੰਨੇ ਇੰਜ ਦੇਖ। ਅੱਛਾ ਚਲੋ। ਅੱਛਾ ਲੈਦਰ ਦੀ ਜੈਕਟ ਤੁਸੀਂ ਪਾ ਲਈ। ਹਾਂਜੀ, ਸਫਾਈ ਜੋ ਕੀਤੀ ਸੀ, ਸਫਾਈ ਇੰਜ ਕਰਕੇ ਤੁਹਾਡੇ ਭਰਾ ਨੇ ਜੈਕਟ ਪਾਈ ਆ ਤੇ ਚਿਪਸ ਫਿਲਮ ਵਾਲਾ ਹੀਰੋ ਲੱਗਣ ਲੱਗ ਪਿਆ। ਹੀਰੋ ਉਹ ਅੰਗਰੇਜ਼ੀ ਫਿਲਮ ਨਹੀਂ ਚਿਪਸ ਵਾਲਾ ਹੀਰੋ ਹੋਣਾ ਤੂੰ। ਉਹ ਜੈਕਟ ਹੀ ਇੰਨੀ ਸੋਹਣੀ ਲੱਗਣ ਲੱਗ ਪਈ। ਉਸੇ ਟਾਈਮ ਯੂਸੀ ਨੂੰ ਹਰ ਪਾਸੇ ਰੌਲੇ ਪਿਆ ਗਿਆ ਕਿ ਯਾਰ ਜੈਕਟ ਏਡੀ ਸੋਹਣੀ। ਯਾਰ ਜਿੰਨ ਕਿੱਥੇ ਗਿਆ ਹੁਣ? ਹਰ ਪਾਸੇ ਕਿੱਥੇ ਜਿੰਨ ਪੇਸ਼ ਜੀਨੀ ਕੱਢਣ ਡਿਆ ਵਾ। ਉਹ ਮੈਂ ਤੁਹਾਨੂੰ ਆਪਣੀ ਵਿੱਚ ਤਾਰੀਫ ਦੱਸੀ ਕਿ ਮੈਨੂੰ ਉਸ ਟਾਈਮ ਸੋਹਣੀ ਇੰਨੀ ਲੱਗੀ ਜੈਕਟ। ਤੁਹਾਡੇ ਭਰਾ ਨੇ ਇੰਜ ਕਰਕੇ ਯੂਸੀ ਜਿੰਨ ਤੇਰੇ ਕੋਲ ਨਹੀਂ ਨਿਕਲਣਾ, ਤੂੰ ਇੱਥੋਂ ਕੰਮ ਤੋਂ ਨਿਕਲ ਜਾਣਾ। ਸਾਰਿਆਂ ਨੂੰ ਮੌਕਾ ਦੇ। ਤੇ ਤੂੰ ਮੁੜ ਕੇ ਬਾਹਰ, ਤੂੰ ਤੇ ਜਿੰਨ ਦੋਵਾਂ ਨੇ ਖਲੋਤੇ ਹੋਣਾ ਕਿ ਉਸਤਾਦ ਜੀ ਮੈਂ ਕੱਢ ਲਿਆ, ਸਾਨੂੰ ਅੰਦਰ ਵਾੜ ਲਓ। ਸਾਰਿਆਂ ਨੂੰ ਮੌਕਾ ਦੇ ਦਿਓ। ਤੁਸੀਂ ਤਾਂ ਐਵੇਂ ਕਿੰਨਾ ਮੌਕਾ ਇੱਕ ਦਿਆ? ਮੌਕਾ ਸਿਰਫ ਇੱਕ। ਉਸਤਾਦ ਜੀ ਮੇਰੀ ਗੱਲ ਸੁਣੋ। ਕੱਢ ਜਿੰਨ। ਜੈਕਟ ਦੀ ਲੈਦਰ ਮੰਗਾ ਕੇ ਤੂੰ ਪਾ ਲਈ ਯਾਰ ਅੱਗੇ। ਲੈਕਰ ਦੀ ਜੈਕਟ। ਲੈਕਰ ਦੀ ਜੈਕਟ ਪਾ ਲਈ ਤੂੰ। ਉਹ ਸਰ ਲੈਦਰ ਦੀ ਜੈਕਟ। ਓਏ ਉਹ ਪਾ ਲਈ ਅੱਗੇ। ਹੋਰ ਤੈਨੂੰ ਕੀ ਚਾਹੀਦਾ? ਮੈਂ ਦਿੰਦਾ ਤੈਨੂੰ। ਆਹੋ ਹਾਲ ਹੈਲਮਟ ਪਾ ਲੈਣਾ। ਅਤਵਾਰ ਬਾਜ਼ਾਰ ਦੇ ਮਾਲਕ ਲੱਗਣ ਡਏ ਹੋ। ਸਵਾਰ ਬਾਜ਼ਾਰ ਐਵੇਂ ਖੁਸ਼ੀ ਜਾਣ ਡਏ। ਉਹ ਕਹਿੰਦੇ ਮੰਜੀ ਸਾਈਡ ਤੇ ਕਰੋ, ਇੱਧਰ ਨੂੰ ਨਹੀਂ ਲਾਉਣੀ। ਲੈ ਮੈਂ ਤੈਨੂੰ ਕਹਿਣ ਡਿਆ ਮੈਂ ਆਪ ਲਵਾਉਣਾ। ਉਹ ਇਦਾਂ ਹੀ ਉੱਠ ਕੇ ਉਹ ਆ ਖਾ ਜਾਂਦੇ। ਲੈਣੀ ਗਈ ਹਾਂ ਤੂੰ, ਹੋਰ ਖਾ ਲੈਣੀ। ਸਾਜੀ ਮੈਂ ਨਾ ਹੁਣ ਲੈ ਕੇ ਜੈਕਟ ਪਾ ਲਈ ਲੈ। ਉਸਤਾਦ ਜੀ ਨਾ ਕਹਿ, ਮੈਂ ਲਾਣਤ ਭੇਜਦਾ ਤੇਰੇ ਰਿਸ਼ਕੀਰ ਤੇ। ਸਿੱਧੀ ਗੱਲ ਕਰ। ਓਏ ਕਹਿ ਕੇ ਬੁਲਾ ਮੈਨੂੰ। ਮੈਂ ਇਦਾਂ ਪਤਾ ਓਏ ਸਜਾਦ ਏਦਾਂ ਕਹਿ। ਆਹ ਲਾਣਤ ਤੇਰੀ ਜ਼ਿੰਦਗੀ। ਉਸਤਾਦ ਜੀ ਨਾ ਕਹਿ ਮੈਨੂੰ। ਉਸਤਾਦ ਜੀ ਮੈਨੂੰ ਤੇਰੇ ਮੂੰਹ ਇੰਜ ਲੱਗਣ ਦਿਆ ਜਿਵੇਂ ਅੱਲਾ ਮਾਫੀ ਦੇ ਭੈਣ ਦੀ ਗਾਲ ਹੁੰਦੀ। ਸਿੱਧਾ ਕਹਿ ਮੈਨੂੰ। ਓਏ ਕੀ ਕਹਿ। ਕਰਾਤਾ? ਓਏ ਛੋਟੂ ਕਹਿ ਮੈਨੂੰ। ਮੈਨੂੰ ਕਹਿ ਓਏ ਕਾਕੇ ਉਰੇ ਆ। ਓਏ ਬੇਟਾ ਗੱਲ ਸੁਣ, ਇੰਜ ਕਹਿ। ਕਹਿ ਤੈਨੂੰ ਵੱਡੇ ਕਹਿਣ ਦੇ ਬੋਸ਼ੂ ਮੇਰੇ ਕਸਮ ਮੇਰੇ ਨਾਲ ਕੰਮ ਤੇ ਵੱਜੀ ਉਸਤਾਦ ਜੀ। ਕਿਹੜੀ ਗੇਮ ਆ? ਤੇਰੇ ਰਸਾਉਣ ਨਾ, ਤੇਰੇ ਹੋਸ਼ੋ ਨਾ, ਮੈਂ ਹੋਸ਼ੋ ਹਵਾਸ ਤੇਰੇ ਦੂਰ ਕਰ ਦੇਣੇ। ਸਮਝ ਆਈ ਨਾ? ਚੱਲ ਯਾਰ, ਜਿੰਨ ਨੂੰ ਕਤਲ ਕਰਤਾ, ਅੱਗੋਂ ਜੇਲ੍ਹ 'ਚ ਚਲਾ ਗਿਆ, ਉਹ ਜੇਲ੍ਹ 'ਚ ਭੇਜ ਦੇ। ਚੱਲ ਯਾਰ ਜਿੰਨ ਕੱਢ। ਜੇ ਨਹੀਂ ਕੱਢਣ ਡਿਆ ਕੱਢ। ਉਸਤਾਦ ਜੀ ਮੈਂ ਨਾ ਹੁਣ ਜੈਕਟ ਵੀ ਪਾ ਲਈ ਤੇ ਮੈਂ ਹੈਲਮਟ ਉੱਤੇ ਲੈ ਲਿਆ। ਓਏ ਹੈਲਮਟ ਸਿਰ ਤੇ ਪਾ ਲਿਆ। ਠੰਡ ਸੀ ਨਾ। ਉੱਤੇ ਲੈ ਕੇ ਬੁੱਕਲ ਮਾਰੀ ਸੀ ਕਿ ਨਹੀਂ? ਯਾਰ ਉਹ ਪਾਈ ਦਾ ਵਾ, ਉੱਤੇ ਕੀ ਲੈ ਲਿਆ? ਸਹੀ ਤੈਨੂੰ ਕੁੱਟ ਯਾਰ ਲੈ ਉਹਨੂੰ ਜਿੰਨ ਕੱਢ ਲੈਂਦਾ। ਕੱਢ। ਬੜੇ ਕਚਹਿਰੀ ਬਾਜ਼ਾਰ ਟੈਪ ਬਣੇ ਉਹ। ਕਿਉਂ? ਸਮਝ ਨਹੀਂ ਕਿਉਂ ਲੱਗਦੀ। ਤੈਨੂੰ ਆਵਾਜ਼ ਨਹੀਂ, ਤੈਨੂੰ ਆਵਾਜ਼ ਮਾਰ ਕੇ ਮੈਂ ਕਿ ਘੜੀਆਂ ਦੇਖ ਲੈ ਲੈਣੀ। ਕਿਹੜੀ ਗੱਲ? ਕਚਹਿਰੀ ਬਾਜ਼ਾਰ ਕਾਤੋਂ? ਇਹ ਮੈਂ ਖਿਜਣ ਨਹੀਂ ਕਿਹੜੀ ਗੱਲੋਂ ਲੰਡੇ ਦੀ ਰੇੜੀ ਚੜ ਗਈ ਤੇਰੇ ਤੇ ਕਚਹਿਰੀ ਬਾਜ਼ਾਰ? ਕਚਹਿਰੀ ਬਾਜ਼ਾਰ ਬਹਿ ਜਾਓ ਭਾਏ ਨਹੀਂ ਕੀ ਗੱਲ ਆ? ਦੱਸ ਯਾਰ। ਕੀ ਮੈਂ ਤੇਰਾ ਮਾਈਕ ਬਦਲਤਾ ਮੋਬਾਈਲ ਦਾ? ਕਚਹਿਰੀ ਬਾਜ਼ਾਰ ਕਾ
ਇੰਨਾ ਕਾ ਤੋਂ ਖਿਜਣਾ ਮੈਂ ਤੁਹਾਡੀ ਜਿਹੜੀ ਝੱਥ ਮਾਰਨ ਡਿਆ ਉੱਥੇ ਬਹਿ ਕੇ ਗੱਲ ਰੇੜੀ 'ਚ ਹੱਥ ਮਾਰ ਮੈਂ ਤੇਰਾ ਹੱਥ ਨਾਲ ਲਾ ਦਿਆਂ। ਦੱਸੋ ਵੀ ਮੈਂ ਤੁਹਾਡੇ ਸਮੋਸੇ ਚੁੱਕ ਕੇ ਤੁਰ ਪਿਆ। ਉੱਥੇ ਬਹਿ ਕੇ ਤਾਂ ਗੱਲ ਕਰੋ ਸਰਕਾਰ, ਤੁਸੀਂ ਓਨਰ ਹੋ, ਮੇਨ ਹੋ, ਤੁਸੀਂ ਤਾਂ ਮੇਨ ਇੱਥੇ ਪਹੁੰਚਿਆ ਹੋਇਆ ਮੇਨ। ਉੱਥੇ ਬਹਿ ਓਨਰ ਹੈਗਾ ਮੈਂ ਹਲੇ ਤੁਹਾਡੇ ਤੋਂ ਬਗੈਰ ਕੀ ਆ ਅਸੀਂ, ਲੇਕਿਨ ਤੁਸੀਂ ਤਾਂ ਟੇਕ ਕੇ ਬੇਟਾ ਬੈਠੇ। ਮੇਰੇ ਨਾਲ ਜਿਹੜਾ ਹੌਨਰ ਮੋਬਾਈਲ ਹੁੰਦਾ ਉਹ ਚੰਗਾ ਹੁੰਦਾ ਕਿਤੇ ਮੋਬਾਈਲ ਹੌਨਰ। ਹਾਂਜੀ ਤੁਸੀਂ ਓਨਰ ਹੋ, ਮੇਨ ਹੋ, ਤੁਸੀਂ ਤਾਂ ਟੇਕ ਕੇ ਬੈਠੋ। ਤੁਸੀਂ ਇੱਥੇ ਤੱਕ ਪਹੁੰਚੀ ਜਾਂਦੇ, ਕਦੀ ਐ ਨੂੰ ਕਦੀ ਐ ਸਹੀ ਸਾਜੀ ਕਿਸੇ ਹੱਥ ਅਚਾਨਕ ਮੇਰੇ ਕੰਨ ਉਹ ਮੈਂ ਕਿਹਾ ਆਇਆ ਲੈ ਕਰੋਟਾ ਤੇ ਉਹ ਮੇਰੇ ਕੰਨ ਤੇ ਵੱਜੀ, ਬੋਲੇ ਬੰਦ ਤੇ ਵੱਜੀ। ਓਏ ਮੇਰੇ ਜਿੰਨ ਕੱਢ, ਲੈ ਮੇਰੇ ਜਨ ਓਏ ਤੂੰ ਮੇਰੇ ਜਿੰਨ ਕੱਢ, ਮੈਂ ਤੇਰਾ ਕੰਮ ਨਹੀਂ ਕਰਨਾ, ਮੈਂ ਤੇਰਾ ਸ਼ੋਅ ਹੀ ਨਹੀਂ ਕਰਨਾ ਭਾਈ, ਤੂੰ ਮੇਰੇ ਜਿੰਨ ਕੱਢ। ਜਿੰਨ ਮਰ ਗਿਆ ਉਹ ਉਸਤਾਦ ਜੀ ਮੇਰੇ ਕੋਲੋਂ ਨਾ ਜਦੋਂ ਮੈਂ ਹੈਲਮਟ ਮੰਗਾ ਲਿਆ, 2 ਪਰੌਠੇ ਖਾ ਲਿਆ, ਚਾਹ ਪੀ ਲਈ ਤੇ ਜਾੜਾ ਵੀ ਮੈਂ ਲਾਤਾ ਤੇ ਜਿੰਨ ਮੇਰੇ ਕੋਲੋਂ ਮਰਨਾ ਸ਼ੁਰੂ ਹੋ ਗਿਆ ਥੋੜਾ ਥੋੜਾ। ਕਿੱਦਾਂ? ਉਹ ਸਫਾਈ ਵਾਲੀ ਜਗ੍ਹਾ ਤੇ ਨਹੀਂ ਸੀ ਟਿਕਦਾ, ਨਾਲ ਮੈਂ ਇਧਰਲੀ ਸਾਈਡ ਤੇ ਆਪਣੇ ਕੰਨਾਂ ਤੇ 2 ਅਗਰਬੱਤੀਆਂ ਇੱਧਰ ਟੰਗ ਲਈਆਂ, 2 ਇੱਧਰ ਟੰਗ ਲਈਆਂ। ਹੈ ਕਿ ਕਿਹੜਾ ਜਿੰਨ ਕੱਢਣ ਗਿਆ? ਉਹਦਾ ਹਿਸਾਬ ਆ ਕੋਈ ਪਾਇਨ। ਚਲੋ ਭਾਈ ਨੇ ਜਿੰਨ ਖੁਸ਼ਬੂ ਆਪਣੇ ਤਰੀਕੇ ਨਾਲ ਨਵਾਂ ਸਟਾਈਲ ਆ। ਤੁਸੀਂ ਉਹਦੀ ਸੁਣ ਤੇ ਲੋ ਬੱਚੇ ਤੁਸੀਂ ਇੰਨੀ ਕਾਤੋਂ ਤਸਦੀਕ ਕਰਨ ਡਏ ਆ, ਤੁਸੀਂ ਅੰਦਰ ਕੈਦ ਕੀਤੇ ਆ। ਯਾਰ ਤੂੰ ਦਵਾ ਦਾ ਸੁਣਾ ਮਕਾ ਤੂੰ। ਸ਼ਾਇਦ ਉਹਨਾਂ ਨੇ ਵੀ ਕਢਵਾਣਾ ਹੋਵੇ ਜਿੰਨ। ਜਿੰਨ ਕੱਢ ਕੇ ਉਹਨਾਂ ਦੇ ਹੱਥ 'ਚ ਫੜਾ, ਜਾਨ ਛਡਾ। ਨਹੀਂ ਭਾਈ ਨੇ ਜਿੰਨ ਮੈਂ ਮਾਰਿਆ ਵਾ, ਉਸ ਤੋਂ ਬਾਅਦ ਮੈਂ ਜੇਲ੍ਹ ਵੀ ਭੁਗਤੀ। ਭਾਜੀ ਮੇਰੇ ਜਿੰਨੇ ਦੇ ਕੋਲ ਹੀ ਇਹਨੂੰ ਕਹ ਮੇਰੇ ਜਿੰਨ। ਯਾਰ ਵੇਲਾ ਜੀ ਅਸੀਂ ਉਹਨਾਂ ਦੇ ਜਿੰਨ ਦੇ ਇਹ ਬਕਵਾਸ ਕਰ ਰਿਹਾ ਹੈ, ਇਹਦੇ ਕੋਲ ਹੀ ਆ, ਇਹਨੂੰ ਕਹ ਮੇਰੇ ਜਿੰਨ ਕੱਢ ਦੇ, ਮੈਂ ਤੈਨੂੰ ਦੱਸਾਂ। ਯਾਰ ਮੇਨ ਦੀ ਜਿਹਦਾ ਜਿੰਨ ਲਓ ਵਾਪਸ ਉਹਨਾਂ ਨੂੰ ਜਿੰਨ ਤੇਰੀ ਮਿਹਰਬਾਨੀ। ਵੇਖੀ ਨਿਕਲਨੇ ਇਹਦੇ ਕੋਲੋਂ ਹੀ ਆ। ਸਿੱਧੀ ਜਾਂ ਫਿਰ ਇੱਕ ਤਰੀਕ ਦੱਸ ਦੇ ਕਿ ਇਸ ਤਰੀਕ ਨੂੰ ਮੈਂ ਜਿੰਨ ਦੇ ਦਾਂਗਾ। ਇੱਕ ਗੱਲ ਕਰ, ਤੜਾ ਕੇ ਦੇ ਦੂੰਗਾ, ਅੱਧੇ ਮੈਂ ਰੱਖ ਲੂ, ਅੱਧੇ ਨਹੀਂ ਉਹਨਾਂ ਦੇ ਜਿੰਨ ਉਹਨਾਂ ਮੈਨੂੰ ਨੂੰ। ਜਿੰਨ ਤੜਾ ਲੈਣ ਦਿਓ। ਉਹਨਾਂ ਨੇ ਕੱਪੜੇ ਪਾੜ ਲੈਣੇ ਆਪਣੇ, ਨੂੰ ਦਿਨ ਦੇ ਦੇ। ਜਿੰਨਾ 'ਚ ਤੇ ਆਪਣਾ ਵਿਹਾਰ ਬਣਾ ਦੇ ਉਹਨਾਂ ਨੂੰ ਜਿੰਨ। ਲਓ ਜੀ ਬਾਸ਼ੋ, ਮੈਂ ਨਾ ਹੁਣ ਕਮਰੇ ਦੇ ਵਿੱਚ ਹਨੇਰਾ ਕਰ ਲਿਆ, ਅਗਰਬੱਤੀਆਂ ਮੇਰੇ ਕੰਨਾਂ ਤੇ ਲੱਗੀਆਂ ਹੋਈਆਂ, ਕੋਈ ਖੁਸ਼ਬੂ ਇੰਨੀ ਕਿ ਮੈਂ ਲਾ ਲਈ ਆਪਣੇ ਆਪ ਨੂੰ ਕਿ ਉਹ ਹੁਣ ਪਲੀਤ ਜਿੰਨ ਵਾ ਤੇ ਉਹਨੂੰ ਖੁਸ਼ਬੂ ਤੋਂ ਨਫ਼ਰਤ ਵਾ। ਓਏ ਵਾਹ 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 ਲੋ ਜੀ ਸਾਰੀ ਦੀ ਜਾਨ ਹੁਣ ਪਈ ਹੈ। ਉਹ ਹੁਣ ਮੈਂ ਬਾਲਟੀ ਜਿਹੜੀ ਮੰਗਾਈ ਸੀ, ਉਹ ਮੈਂ ਬਿਲਕੁਲ ਉਹ ਬੰਦੇ ਦੇ ਬੱਚੇ ਦੇ ਨਾਲ ਰੱਖ ਦਿੱਤੀ। ਅੱਛਾ ਉਹ ਉਧਰੋਂ ਦੀ ਇੰਜ ਜਿੰਨ ਨਿਕਲਣ ਡਿਆ ਸੀ ਤੇ ਬਾਲਟੀ 'ਚ ਜਾਣ ਡਿਆ ਸੀ। ਠੀਕ ਆ, ਜਿੱਦਾਂ ਜਿੱਦਾਂ ਖੁਸ਼ਬੂ ਮੈਂ ਲਾ ਕੇ ਕਤਰਾ ਹੈ ਕਤਰਾ ਜਾ ਰਿਹਾ ਜਿੱਦਾਂ ਪੈ। ਭਾਜੀ ਜਿੰਨ ਲੀਕ ਸੀ। ਜਿੰਨ ਲੀਕ ਸੀ, ਉਹ ਬਾਲਟੀ 'ਚ ਜਾ ਰਿਹਾ। ਹਾਂ ਪਾਏ ਨਾ ਉਹਦੇ ਆਲੇ ਦੁਆਲੇ ਮੈਂ ਅੱਜ ਬੱਚੇ ਦੇ ਕੀਲਿਆ ਸੀ ਨਾ, ਮੈਂ ਕੀਲ ਕੇ ਉਹਨੂੰ ਬਿਠਾਤਾ ਬੱਚੇ ਨੂੰ ਉਸ ਜਗ੍ਹਾ ਤੇ। very good, ਠੀਕ ਆ, ਅਗਰਬੱਤੀਆਂ ਮੈਂ ਕੰਨਾਂ ਨਾਲ ਲਾਈਆਂ ਹੋਈਆਂ ਤੇ ਮੈਂ ਉਹਦੇ ਆਲੇ ਦੁਆਲੇ ਅੱਜ ਕੰਦਾ ਫਿਰਨ ਡਿਆ ਵਾਂ ਤੇ ਜਿਹਨੂੰ ਨਿਕਲ ਕੇ ਤੇ ਬਾਲਟੀ 'ਚ ਜਾ ਰਿਹਾ ਤੇ ਮੈਂ ਦਰਵਾਜ਼ੇ ਲਾਗੇ ਪਹੁੰਚ ਗਿਆ। ਮੈਂ ਹਲਕਾ ਜਿਹਾ ਦਰਵਾਜ਼ੇ ਨੂੰ ਕੀਤਾ, ਉਹ ਵੀ ਹੁਣ ਕੰਨ ਲਾ ਕੇ ਸੁਣਨ ਰਿਹਾ ਸੀ, ਜਿਹਨਾਂ ਦਾ ਬੱਚਾ ਸੀ। ਆਖਰ ਉਹਨਾਂ ਨੇ ਕਿਹਾ ਹਾਂਜੀ। ਮੈਂ ਕਿਹਾ ਭਾਈ ਇੱਥੋਂ ਲੈਕਸ ਸਾਬਣ ਦਿਓ, ਉਹ ਵੀ ਮੈਨੂੰ ਹੁਣੀ ਫੜਾ ਦਿਓ ਸਾਬਣ। ਉਹ ਕੀ ਕਰਨਾ? ਉਹਨਾਂ ਨੇ ਦਰਵਾਜ਼ੇ ਥਾਣੀ ਥੱਲਿਓਂ ਰੋੜ ਦਿੱਤਾ। ਕਰਨਾ ਕੀ ਸੀ ਭਰਾਵਾ ਮੁੜ ਕੇ ਮੈਂ ਜੇ ਹੱਥ ਨਹੀਂ ਸੀ ਧੋਣੇ, ਨਹਾਉਣਾ ਧੋਣਾ ਨਹੀਂ ਸੀ, ਜਿੰਨ ਨੂੰ ਕੱਢ ਕੁੱਟ ਕੇ। ਹਫਤਾ ਹੀ ਜਿੰਨ ਕੱਢ ਕੇ ਹੱਥ ਧੋ ਕੇ ਨਹੀਂ ਬਾਅਦ ਜਿੰਨ ਤੂੰ ਆਪਣੇ ਘਰੋਂ ਕੱਢਣੇ ਆ, ਬੇਨੇ ਹੱਥ ਗੰਦੇ ਹੋ ਜਾਣੇ। ਯਾਰ ਉਸਤਾਦ ਜੀ, ਜਿੰਨ ਕੱਢ ਕੇ ਹੱਥ ਧੋਈ ਦੇ ਰਸਮ ਹੁੰਦੀ ਹੈ ਜਿੰਨ ਕੱਢਣ ਵਾਲਿਆਂ ਦੀ। ਲਓ ਰਸਮ। ਨਹੀਂ ਜਿੰਨ ਕੱਢ ਕੇ ਹੱਥ ਧੋਈ ਦੇ ਹੱਥ ਧੋਈ ਦੇ ਉਸਤਾਦ ਜੀ। ਚਲੀ ਹੈ ਰਸਮ ਕੀ ਹਰ ਕੋਈ ਪਾਇਨ ਜਿੰਨ ਤੇ ਜਰਾਸੀਮ ਬੜਾ ਤਾਂ ਮੁੱਕਾ ਮਾਰ ਕੇ ਤੇਰੇ 32 ਦੇ 32 ਜਿੰਨ ਕੱਢ ਦੇਣੇ। ਤੁਹਾਨੂੰ ਕਦੇ ਜਿੰਨ ਚੁੰਬੜੇ ਹੀ ਨਹੀਂ ਹੈਗੇ। ਆਰਾਮ ਕਰੇ ਯਾਰ। ਮੈਂ ਕੱਢੇ ਮੈਂ ਕਹਿੰਦਾ ਸਾਰੀ ਜ਼ਿੰਦਗੀ ਚਮੜੇ ਰਹਿਣਗੇ ਤੇਰੇ ਵਰਗੇ ਚੰਗੜ ਕੋ ਮੈਂ ਕਦੀ ਨਹੀਂ ਕਢਾਉਣੇ। ਸਾਡੀ ਤੁਸੀਂ ਗੁੱਸਾ ਕਰਦੇ ਹੋ। ਜਿੰਨ ਨਿਕਲੇ ਨਾ ਨਿਕਲੇ, ਮਾਮਾ ਤੂੰ 30,000 ਦੀਆਂ ਚੀਜ਼ਾਂ ਘਰਦਿਆਂ ਦੀਆਂ ਮੰਗਵਾ ਲਈਆਂ। ਸਰ ਤੁਸੀਂ ਗੁੱਸਾ ਕਰਦੇ ਤੋਂ ਕਰਨ ਦੇ, ਉਹਦਾ ਵਿਚਾਰੇ ਦੀ ਜਿਹੜੀ ਸਟੋਰੀ ਆ ਉਹਨੇ ਉਦਾਂ ਹੀ ਦੱਸਣੀ ਹੈ। ਤੁਹਾਨੂੰ ਗੁੱਸਾ ਆਈ ਜਾਵੇ ਤੇ ਇਹਦਾ ਮਤਲਬ ਵੀ ਉਹ ਗਲਤ ਵਾ। ਯਾਰ ਤੂੰ ਕੱਢ ਯਾਰ। ਮੇਰੀ ਗੱਲ ਸੁਣ ਇੱਕ ਮਿੰਟ, ਤੂੰ ਕੀ ਸਮਝਦਾ ਵਾ? ਤੂੰ ਕਹਿੰਦਾ ਨਵਾਂ ਕਿ ਸਾਜੀ ਤੁਸੀਂ ਚੈਨਲ ਬੰਦ ਕਰਾ ਲੈਣਾ, ਲੋਕੀ ਬੇਵਕੂਫ ਨਹੀਂ। ਆ ਤੂੰ ਕੀ ਕਰਨੇ ਆ ਤੂੰ ਕੀ ਕਰਨਾ? ਉਹ ਸਾਰੇ 50 ਮਿੰਟ ਹੋ ਗਏ ਬੈਠੇ ਸਕਰੀਨ ਦੇ ਅੱਗੇ, ਬੇਵਕੂਫ ਆ ਸਰ ਨਹੀਂ ਉਹਨਾਂ ਤੂੰ। ਜਿੱਦਾਂ ਮਰਜ਼ੀ ਜਿੰਨ ਕੱਢੇ, ਤੇਰੀ ਤੂੰ ਆਪਣਾ ਮਾਲਕ ਹੈ ਜਿੰਨ ਦਾ। ਤੇ ਸਾਨੂੰ ਕੀ ਤਕਲੀਫ ਆ? ਸੀ ਤੈਨੂੰ ਵੇਖੀ ਜੀਏ ਵੀ ਤੂੰ ਕਿੱਡੇ ਫਿੱਕੇ ਜਿੰਨ ਕੱਢ ਰਹੇ। ਇੰਨੇ ਲਿਖ ਕੇ ਉਹ ਤੇਰੀ ਲਾਸ਼ ਹੋਵੇ ਬਾਹਰ, ਤੂੰ ਮੈਨੂੰ ਕਹਿਣਾ ਸੀ ਇਦਾਂ ਹੀ ਸੁਣਾਈ ਦੇਖੀ ਸਤਾਨ ਨੇ ਹੱਸ ਕੇ ਪਾਗਲ ਹੋਇਆ ਨਾ, ਕੁੱਟ ਕੇ ਪਾਗਲ ਹੋ ਗਿਆ ਮੈਨੂੰ। ਤੂੰ ਵੀ ਤਾਂ ਹੁਣ ਵਿੱਚ ਆ ਨਾ, ਤੂੰ ਇਹਦੇ ਮਗਰ ਲੱਗਾ ਵਾ। ਪੈਂਚਰ ਵਰਗਾ ਮੂੰਹ ਇਹਦਾ। ਅੱਛਾ ਉਹ ਜੋ ਤੈਨੂੰ ਇੱਕ ਉਹ ਤੂੰ ਮਸਤਾ, ਉਹ ਤੈਨੂੰ ਜੋ ਇੱਕ ਗੱਲ ਕਹਿ ਰਿਹਾ, ਤੈਨੂੰ ਨਹੀਂ ਅਕਲ ਹੈਗੀ ਵੀ ਤੂੰ ਕਹੇ ਫਰੀ ਦਾ ਤੇ ਗੱਲ ਬਣਦੀ ਨਹੀਂ। ਤੂੰ ਉਦਾਂ ਹੀ ਲਾ ਕੇ ਪੀਰ ਆ ਤੇਰਾ ਵੀ ਜੋ ਉਹਨੇ ਕਹਿਤਾ ਅੰਦਰ ਆ ਕੇ ਤੂੰ ਹੀ ਕਹੀ ਜਾਂਦੇ ਆ। ਤੂੰ ਉਹਨੂੰ ਕਹਿ ਕੇ ਫਰੀ ਸਾਹਿਬ ਆ ਗੱਲ ਨਹੀਂ ਬਣਦੀ। ਮੈਂ ਇਹੀ ਕਿਹਾ ਵਾ ਮੈਨੂੰ। ਕਿਹੜਾ ਜਿੰਨ ਕੱਢਣ ਜਾਂਦਾ ਨਾਲ ਝਾੜੂ ਲੈ ਕੇ ਜਾਂਦਾ? ਕਿਹੜਾ ਜਿੰਨ ਕੱਢਣ ਜਾਂਦਾ ਨਾਲ ਝਾੜੂ ਲੈ ਕੇ ਜਾਂਦਾ? ਉਹ ਤੂੰ ਕਿਤੇ ਹੋ ਜਾਏ, ਤੇਰੀ ਲਾਸ਼ ਹੋ ਕਿਤੇ 2 ਨੰਬਰ ਚੌਂਕ 'ਚ ਤੇਰੇ ਵੱਜੇ ਕੁਛ ਹੈ,
ਤੂੰ ਉਹਨੂੰ ਦੱਸਦਾ ਸੀ ਕਿ ਮੈਂ ਹੀ ਦੱਸਣ ਡਿਆ ਸਾਰਾ ਤੇ ਕੁਝ। ਮੈਂ ਤੈਨੂੰ ਕੀ ਮਤਲਬ ਦੱਸਣ ਡਿਆ ਵਾਂ, ਮੈਂ ਸਿਨੈਰੀ ਨੂੰ ਸਾਰੀ ਸਟੋਰੀ ਤੂੰ ਬਣਾ ਕੇ ਰੇੜੀ ਵਾਲਿਆਂ ਨੂੰ ਮੇਰੇ ਉੱਤੇ ਚੜੀ ਜਾਣ ਡਿਆ। ਤੂੰ ਨਹੀਂ ਦੱਸਣ ਡਿਆ ਕੁਝ ਵੀ ਕਿ ਮੈਂ ਇਹਨਾਂ ਨੂੰ ਦੱਸਿਆ ਜੀ ਸਾਰਾ ਕੁਝ। ਤੁਸੀਂ ਵੀ ਮੇਰੇ ਤੇ ਹੈਲਪਰ ਹੋਈ ਜਾਣ ਡਿਆ ਹੋ ਬਾਅਦ ਚੋਂ। ਹੈਲਪਰ ਨਹੀਂ ਓਏ ਹੈਲਪਰ ਨਹੀਂ ਹੁੰਦੇ, ਹੈਲਪਰ ਤੇਰਾ ਉਹ ਆ, ਮੈਂ ਹਾਈਪਰ ਆ। ਉਹ ਤੁਸੀਂ ਤਾਂ ਇਦਾਂ ਸਾਡੇ ਤੇ ਕਿਤੇ ਵੀ ਤੁਹਾਡਾ ਕੋਈ ਬੈਲੈਂਸ ਚੋਰੀ ਹੋ ਗਿਆ ਮਿੰਟ ਬਾਅਦ ਐ ਨੂੰ ਆਉਣ ਡਏ ਤੁਸੀਂ। ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਭਾਈ ਨੇ ਹੱਸਣਗੇ, ਭਾਈ ਨੂੰ ਬਕਾਇਦਾ ਤੈਨੂੰ ਦਾਤ ਦੇਣਗੇ, ਜਿੱਦਾਂ ਦੀ ਗੱਲ ਸੁਣਾਈ ਉਹਨੇ ਮੈਨੂੰ। ਉਹਨੇ ਜੋ ਮੰਨ ਲਈ, ਤੈਨੂੰ ਨਹੀਂ ਪਤਾ ਵੀ ਆ ਗੱਲਾਂ ਤੇ ਦਾਦ ਹੁੰਦੀ ਹੈ। ਮੈਨੂੰ ਕੀ ਤੂੰ ਮੈਨੂੰ ਜਾਣਦਾ ਨਹੀਂ ਵੀ ਮੇਰੀ ਤਬੀਅਤ ਕਿਦਾਂ ਦੀ। ਮੈਂ ਕਿਹਾ ਉਹਨਾਂ ਦੇ ਮਿਆਰ ਦੀਆਂ ਗੱਲਾਂ ਨਹੀਂ ਹੈਗੀਆਂ। ਕਹਿੰਦਾ ਅੱਜ ਕੱਲ ਦਿਮਾਗ ਇਦਾਂ ਹੀ ਹੱਸੀ ਜਾਣ ਡਿਆ, ਤੂੰ ਕਰ ਗੱਲਾਂ। ਸਾਜੀ ਕਸਮੇ ਮੈਂ ਇਹਨੂੰ ਕਿਹਾ, ਮੈਂ ਕਿਹਾ ਉਹਨਾਂ ਦੇ ਮਿਆਰ ਦੀਆਂ ਗੱਲਾਂ ਨਹੀਂ ਹੈਗੀਆਂ। ਮੌਜੂਦਾ ਸਾਜੋ ਨੇ ਕਿਹਾ ਕੰਡੀਸ਼ਨ ਦੇ ਹਿਸਾਬ ਨਾਲ ਭਾਈ ਦੱਸਿਓ ਕਿਆ ਮੈਂ ਤੇਰੇ ਨਾਲ ਬੇਟਾ ਮਾਤਰਾ ਹੀ ਮਾਰ ਕੇ ਤੇਰਾ ਮੈਂ ਉਹ ਸਾਜੀ ਤੂੰ ਸੱਚੀ ਮਾਰਨ ਡਿਆ। ਕੱਲ ਮੈਂ ਤੁਹਾਨੂੰ ਪਲੇਟ 'ਚ ਸਮੋਸੇ ਰਫਤਾਰੀ ਦੇ ਟਾਈਮ ਰੱਖ ਕੇ ਆਇਆ ਨਾ, ਕਹਿੰਦਾ ਉਹਨੂੰ ਦਿਖਾ। ਓਏ ਜਿੰਨ ਕੱਢ, ਜਿੰਨ ਐਂਡ ਤੇ ਆਇਆ ਕੱਢ। ਬਣਾਓ ਜੀ ਨਾਲ ਜਿੰਨ, ਹੁਣ ਤੁਸੀਂ ਪਵਾਏ ਨਹੀਂ। ਤੂੰ ਸਾਬਣ ਦਾ ਸਾਜੀ ਸਾਬਣ ਦਾ ਮੈਨੂੰ ਕੀ ਪਤਾ ਵੀ ਸਾਬਣ ਵੀ ਇਹ ਕਿਹੜਾ ਜਿੰਨ ਕੱਢਣੇ ਇਹਨੇ। ਉਸਤਾਦ ਜੀ ਜਿੰਨ ਕੱਢ ਕੇ ਕਹਿੰਦਾ ਮੈਂ ਨਹਾਉਣਾ ਧੋਣਾ ਨਹੀਂ ਬਾਅਦ ਚ। ਯਾਰ ਇਹਨੇ ਮੇਰੇ ਸੋਟੀ ਪਵਾਤੀ, ਵਿੱਚ ਝਾੜੂ ਪਵਾਤਾ, ਬਾਲਟੀ ਪਵਾਤੀ, ਹੈਲਮਟ ਪਵਾਤਾ। ਤੂੰ ਪਾਈ ਗਿਆ। ਮੈਂ ਭੋਰਾ ਸਾਬਣ ਪਾਇਆ ਤੇ ਸਾਰਾ ਹੀ ਮੇਰੇ ਤੇ ਪਾਤਾ। ਆ ਸਾਬਣ ਮੈਂ ਕੋਲੋਂ ਪਾਇਆ ਵਾ ਤੇ ਮੇਰੇ ਤੇ ਖਿੱਚ, ਉਹਨੇ ਸਾਰਾ ਇਹਨੇ ਲਿਖਿਆ ਜੀ ਸਾਰਾ। ਤੂੰ ਇਹਨੂੰ ਇਹ ਨਹੀਂ ਕਿਹਾ ਕਿ ਫਰੀਦ ਖਾਨ ਰਾਈਟਰ ਸਾਹਿਬ, ਮੇਰੀ ਗੱਲ ਸੁਣ ਲਓ ਜਨਾਬ, ਆਪਣਾ ਗੁਲਜ਼ਾਰ ਸਾਹਿਬ, ਮੈਨੂੰ ਇਹ ਦੱਸੋ ਵੀ ਕਿਹੜਾ ਬੰਦਾ ਜਿੰਨ ਕੱਢਣ ਜਾਂਦਾ ਨਾਲ ਪੈਪ ਲੈ ਕੇ ਜਾਂਦਾ ਤੇ ਬਾਲਟੀਆਂ ਲੈ ਕੇ ਜਾਂਦਾ। ਇਹਦਾ ਕੈਸਾ ਨਜਮ ਸਿਟੀ ਦੇ ਸਿਰ ਵਰਗਾ ਮੂੰਹ ਆ। ਇਹਨੂੰ ਮੈਂ ਸਪੈਸ਼ਲ ਕਿਹਾ, ਮੈਂ ਕਿਹਾ ਯਾਰ ਇਹ ਭਾਂ ਦੇ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ। ਤੇ ਤੂੰ ਕੀਤੀਆਂ ਕਿਉਂ? ਤੂੰ ਅੰਦਰ ਆ ਕੇ ਮੈਨੂੰ ਜਿੰਨ ਪੇਸ਼ ਮੈਂ ਕਰਦਾ। ਅੰਦਰ ਹੀ ਆਉਣ ਲੱਗਾ ਸੀ, ਤੁਹਾਨੂੰ ਦੱਸਣ ਲੱਗਾ ਸੀ ਫਰੀਦ ਨੇ ਆਹ ਸਟੋਰੀ ਦੱਸੀ। ਤੁਸੀਂ ਤੇ ਭਾਈ ਫਰੀਦ ਅੰਦਰੋਂ ਹੱਸਦਾ ਹੀ ਇੰਨਾ ਸੋਹਣੇ ਨਿਕਲੇ। ਮੈਂ ਕਿਹਾ ਗੱਲ ਓਕੇ ਆ। ਮੈਂ ਤਾਂ ਕਿਹਾ ਮੈਨੂੰ ਕੀ ਪਤਾ ਤੁਸੀਂ ਇਸ ਗੱਲ ਤੋਂ ਹੱਸਣ ਦੇ ਜਾਂ ਕੋਈ ਪੁਰਾਣੀ ਗੱਲ ਚੇਤੇ ਤੁਹਾਨੂੰ। ਨਹੀਂ, ਉਹਨੇ ਆ ਕੇ ਕਿਹਾ ਵੀ ਕਹਿੰਦਾ ਭਾਈ ਨੇ ਯਾਰ ਉਹ ਤੇ ਉਹਦੇ ਕੋਲ ਮੈਂ 8-10 ਦਿਨ ਤੋਂ ਇੱਕ ਨੰਬਰ ਮੰਗ ਰਿਹਾ ਸੀ, ਉਹਨੇ ਅੱਜ ਦਿੱਤਾ ਮੈਨੂੰ। ਤੇ ਮੈਂ ਸਮਝਿਆ ਮੇਰਾ ਸ਼ੋਅ ਹਿੱਟ ਹੋਣ ਡਿਆ ਤਾਂ ਆਇਆ। ਦੱਸ ਲਾਨਤ ਡੁੱਬ ਕੇ ਮਰ ਜਾ ਬਗੈਰ ਤਾਂ ਦੇ ਨੰਬਰ, ਸਾਡੀ ਵੀ ਸੁਣੀ ਜਾਊਗਾ। ਉਹਨਾਂ ਨੇ ਨੰਬਰ ਦੇ ਚੱਕਰਾਂ ਦੇ ਵਿੱਚ ਇੱਕ ਅੱਧਾ ਸ਼ਾਗਿਰਦ ਕੱਟ ਮਾਰਨਾ ਉੱਥੇ। ਮਿੱਸੀ ਖਾਲਾ, ਰੁੱਖੀ ਮਿੱਸੀ ਖਾਲਾ, ਇਦਾਂ ਦੇ ਕੰਮਾਂ ਤੋਂ ਨਾ ਪੈਸੇ ਕਮਾ। ਨਹੀਂ ਭਾਜੀ ਕਿਉਂ? ਉਹ ਕੀ ਇਹ ਚ ਕੀ ਅੱਲਾ ਮਾਫੀ ਦੇਵੇ। ਨਹੀਂ ਇਹ ਕੰਮ ਯਾਰਾਂ ਦੇ ਉਹ ਹੁੰਦੇ ਆ। ਉਹ ਯਾਰ ਐਸਐਚਓ ਰੇਲਵੇ ਰਜ਼ਵਾਨਾ ਦਸ਼ਾਹ ਦਾ ਨੰਬਰ ਕਹਿਣ ਦੇ ਸੀ। ਯਾਰਾਂ ਦੇ ਇਕੱਲੇ ਹੁੰਦੇ। ਮੇਰਾ ਯਾਰ ਆਜ਼ਾਦ ਅਨਸਾਰੀ ਸਾਂਗਲ, ਉਹਨੇ ਮੈਨੂੰ ਕਿਹਾ ਸੀ ਇੱਕ ਦਿਨ, ਹਾਂ ਠੀਕ ਕਹਿੰਦਾ ਯਾਰਾਂ ਦੇ ਇਕੱਲੇ ਹੁੰਦੇ। ਇਹੋ ਜਿਹੀ ਕਮਾਈ ਨਾਲ ਬੰਦਾ ਮਰ ਮਰ ਜਾਏ। ਜੇ ਉਹ ਮੈਂ ਫੈਸਲ ਸਾਹਿਬ ਕੀ ਹੋ ਗਿਆ? ਮੈਂ ਓਏ ਕਿਹਾ ਤੂੰ ਜਿੰਨ ਕੱਢ, ਜਿੰਨ ਫਸਿਆ ਵਿੱਚ। ਭਾਈ ਨਾ ਅੱਗੇ ਕਰਾਂ ਕਰਾਂ ਬਾਲਟੀ ਭਰ ਗਈ ਜਿੰਨੇ ਮੇਰੇ ਪੈਪ ਪੈ ਗਏ ਨਾ ਮੈਨੂੰ ਜੇਨਰਾਂ ਮੈਨੂੰ ਜਿੰਨ ਚੁਬੜੇ। ਨਹੀਂ ਬਾਲਟੀ ਭਰ ਗਈ ਜਿੰਨ ਨਾ ਕਿ ਨਹੀਂ? ਨਹੀਂ ਹਾਲੇ ਤਾਂ ਬੋਤਲ 'ਚ ਜਾਣਾ ਉਹਨੇ, ਬਾਲਟੀ 'ਚੋਂ ਨਿਕਲ ਕੇ ਬੋਤਲ ਚੜਾ। ਬੋਤਲ ਬਾਲਟੀ ਐਡੀ ਹੁੰਦੀ ਆ, ਬੋਤਲ ਛੋਟੀ, ਉਹ ਚ ਕਿੱਦਾਂ ਚੱਲ ਜੂਗਾ? ਉਹ ਚਲੋ ਜਿੰਨਾ ਕੁ ਬਾਲਟੀ ਚ ਜਿੰਨ ਪੈ ਗਏ ਨਾ ਉਹ ਪਹਿਲੇ ਬਾਹਰ ਡੋਲ ਆ, ਬਾਕੀ ਫੇਰ ਭਰ ਕੇ ਡੁੱਲੇਗਾ। ਨਹੀਂ ਉਹ ਫਿਰ ਬਾਅਦ ਦੇ ਵਿੱਚ ਬੱਚੇ ਅਸਲ ਦੇ ਵਿੱਚ ਨਾ ਉਹ ਜਿਹੜਾ ਮੈਂ ਮੰਤਰ ਪੜਿਆ ਸੀ ਨਾ, ਉਹਦੇ ਨਾਲ ਜਿਹੜਾ ਜਿੰਨ ਬੱਚੇ 'ਚੋਂ ਜਿਹੜਾ ਜਿੰਨ ਨਿਕਲਣਾ ਸੀ, ਉਦੋਂ ਉਹਦੇ ਵਿੱਚੋਂ ਇੰਜ ਫੈਲ ਕੇ ਨਿਕਲਣਾ ਸੀ। ਹਾਏ ਹਾਏ ਜਦੋਂ ਉਹਨੂੰ ਮੈਂ ਕੈਦ ਕਰਨਾ ਸੀ, ਮੈਂ ਬੋਤਲ 'ਚ ਕਰਨਾ। ਇਹ ਸੂਲ ਹੁੰਦੇ ਜਿੰਨ ਕੱਢਣਾ। ਹਾਂਜੀ ਲਾਜਕ ਜੀ ਹੁਣ ਮੈਂ ਨਾ 2-2.5 ਲੀਟਰ ਦੀਆਂ ਬੋਤਲਾਂ ਮੰਗਾਈਆਂ ਅੰਦਰੋਂ ਪਾਣੀ ਦੀਆਂ। ਮੈਂ ਕਿਹਾ ਇਹ ਵੀ ਲਿਆ ਜ਼ਰਾ, ਹੁਣ ਮੈਂ ਤੇ origignal ਨੂੰ ਚੈੱਕ ਕਰਾਂ। ਉਹਨੂੰ ਮੈਂ ਨਾ ਮੁੰਡੇ ਨੂੰ ਕਿਹਾ, ਮੈਂ ਕਿਹਾ ਓਏ ਪਾਣੀ ਪੀ ਸਾਰਾ। ਵਾਹ 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 ਯੂ ਉਹਨੇ ਸੀ 1 ਲੀਟਰ ਦੀ ਬੋਤਲ ਪੀਤੀ, 2 ਪੀਤੀਆਂ, ਜੋ ਪੀ ਕੇ ਨਾ ਐ ਰੱਜ ਕੇ ਬਹਿ ਗਿਆ ਤੇ ਉਹਦੇ ਵਾਲਾਂ ਨੂੰ ਇਦਾਂ ਗੁੱਛੂ ਮੁੱਛੂ ਕਰਕੇ ਨਾ ਇਦਾਂ ਕਰਕੇ ਓਏ ਹੋਏ ਹੋਏ ਇਦਾਂ ਫੜ ਲਿਆ। ਓਏ ਚੱਲ ਹੁਣ ਇਹ ਇਹ ਤੂੰ ਕੋਲੋਂ ਗਿਆ ਜਾਂ ਇਹਨੇ ਗਿਆ? ਇਹ ਵੀ ਲਿਖਿਆ ਵਾ। ਇਹਨੇ ਲਿਖਿਆ ਸੀ। ਹਾਲੇ ਤਾਂ ਇਹਨੇ ਤਾਂ ਅੱਗੇ ਜਾ ਕੇ ਚਲੋ ਸ਼ਾਬਾਸ਼ ਮੇਰਾ ਪੁੱਤ, ਪਤਾ ਕੀ ਕਰੋ? ਯਾਰ ਭਾਈ ਨੂੰ ਅਸੀਂ ਇਹਨੂੰ ਕਿਹਾ ਕਿ ਯਾਰ ਭਾਈ ਦੇ ਮਿਆਰ ਦੀ ਸਟੋਰੀ ਨਹੀਂ, ਕਹਿੰਦਾ ਯਾਰ ਜਦੋਂ ਤੁਹਾਨੂੰ ਮੈਂ ਜੋ ਕਹਿਤਾ ਫੇਰ ਉਹਨਾਂ ਦਾ ਤੁਸੀਂ ਇਹਦੀ ਮੰਨ ਲਈ? ਮੈਂ ਆਣ ਲੱਗਾ ਸੀ ਤੁਹਾਡੇ ਕੋਲ ਉਹ ਉਹੀ ਤੁਹਾਡੇ ਬਾਰੇ ਬਹੁਤ ਅਜੀਬ ਜੀਆਂ ਗੱਲਾਂ ਕੀਤੀਆਂ ਇਹਨੇ। ਕਹਿੰਦਾ ਇਦਾਂ ਹੀ ਹੱਸੀ ਜਾਣ, ਤੁਸੀਂ ਕਰੋ ਕੁਛ ਨਹੀਂ ਹੁੰਦਾ, ਮੈਂ ਸਾਂਭ ਲਾਂਗਾ। ਤੁਸੀਂ ਇਦਾਂ ਹੀ ਹੱਸੀ ਜਾ ਰਹੇ ਅੱਜ ਕੱਲ, ਕੀ ਗੱਲ ਆ ਤੁਹਾਨੂੰ? ਮੈਂ ਦੇਖਿਆ ਨਹੀਂ ਕਿੰਨਾ ਹੱਸ ਰਿਹਾ, 50 ਮਿੰਟ ਤੋਂ ਦੇਖਿਆ ਹੱਸ ਰਿਹਾ। ਨਹੀਂ ਇਹ ਤਾਂ ਤੁਸੀਂ ਸ਼ੋਅ 'ਚ ਬੈਠ ਕੇ ਕਰਨ ਦੇ। ਉਹਨੇ ਤੁਹਾਡੇ ਬਾਰੇ ਜੋ ਦੱਸਿਆ ਵਾ। ਸਾਜੀ ਮੈਨੂੰ ਚੱਲ ਮੇਰਾ ਪੁੱਤ ਨਿਕਲ ਜਾ, ਚੱਲ ਸ਼ਾਬਾਸ਼। ਚੱਲ ਜਿੰਨ ਕੱਢੇਗਾ ਤੇ ਦੁਬਾਰਾ ਦਫ਼ਤਰ ਬੜੀ। ਉਸਤਾਦ ਜੀ ਜਿੰਨ ਕੱਢ ਕੇ ਨਾਲ ਲੈ ਕੇ ਆ। ਨਿਕਲ ਉੱਠ। ਇੱਕ ਕੰਮ ਤੋਂ ਨਾ ਮੌਕਾ ਦਿਓ ਬੱਚੇ ਨੂੰ। ਉੱਠ ਬੱਚੇ ਨੂੰ ਮੌਕਾ ਓਏ ਦਿਓ। ਉੱਠ, ਚੱਲ ਚਲੋ ਇਹ ਨਿਕਲ। ਮੌਕਾ ਦਿਓ ਉਸਤਾਦ ਜੀ, ਬੱਚੇ ਨੂੰ ਮੌਕਾ ਦਿਓ। ਚਲੋ ਆਪਣਾ ਪ੍ਰੋਡਕਸ਼ਨ ਹਾਊਸ ਚੁੱਕੋ ਤੇ ਨਿਕਲੋ। ਚਲੋ ਐਡਾ ਰਾਈਟਰ, ਐਡਾ ਐਕਟਰ, ਐਡਾ ਜਿੰਨ, ਨਿਕਲ ਉੱਠ। ਚੱਲ ਕੈਸਾ ਗਿੱਟੇ ਵਰਗਾ ਮੂੰਹ ਓਏ ਚੱਲ ਉੱਠ, ਕਰਾ ਤਾਂ ਦਿੱਤੀ ਤੂੰ। ਉੱਠ ਨਿਕਲ, ਚੱਲ। ਦਾਨੇ ਸਾਹਿਬ ਗੱਲ ਇਹ ਹੈ, ਜੀ ਭਾਈ ਨਿਕਲੋ ਇਹ ਗੱਲ ਆ। ਚਲੋ ਨਿਕਲੋ। ਫੈਸਲ ਸਾਹਿਬ ਚੱਲਾਂ ਮੈਂ ਤੈਨੂੰ ਤੇ ਇਹ ਆ ਕਿੱਧਰ ਬੇਵਕੂਫਾ, ਮੈਂ ਉਹਦਾ ਤੇਰਾ ਕਰਕੇ ਦੋਨਾਂ ਨੂੰ ਕੱਢਿਆ ਮੈਂ। ਮੈਨੂੰ ਕਹਿ ਰਿਹਾ ਸੀ ਸਿਮਰਨ ਦੀ ਸਟੋਰੀ ਤੇ ਆ। ਨਿਕਲ ਤੁਸੀਂ ਵੀ ਨਿਕਲੋ। ਸ਼ਾਬਾਸ਼, ਚਲੋ।